ਹੁਣ ਤਾਂ ਵੱਡਾ ਫੇਰਾ ਭਾਰਾ ਲਾ ਕੇ ਆਇਆ ਤੇ ਮਾਲਕ ਨੇ ਪੱਠਿਆਂ 'ਚ ਮਾੜੀ ਜਿਹੀ ਸਲਾਦ ਵੀ ਕੱਟਤੀ ਕਿ ਖੁਸ਼ ਹੋ ਜਾਏ। ਉਹਦੇ ਪੱਠਿਆਂ ਦੇ ਨਾਲ ਮੈਂ ਕਦੀ ਰਹਿਤਾ ਨਹੀਂ ਵੇਖਿਆ ਤੇ ਕੋਈ ਯਕੀਨ ਕਰ, ਲਾਚੀ ਵਿੱਚ ਪਾ ਕੇ ਥੋੜੀ ਜਿਹੀ ਦਾਲਚੀਨੀ ਪਾ ਕੇ ਤੂੰ ਪੀਣਾ ਵਾ, ਤੂੰ ਕਹੇਗਾ ਯਾਰ ਕੱਟੇ ਵਰਗਾ ਹੋ ਜਾਏਗਾ। ਮੈਂ ਕਹਿੰਦਾ ਕੁੱਤੇ ਵਰਗਾ ਵੀ ਹੋ ਜਾਏਗਾ, ਤੂੰ ਥੱਕਣਾ ਹੀ ਨਹੀਂ। ਅੱਜ ਇੱਕ ਵਾਰੀ ਖੋਤੇ ਜੀ ਅੱਜ ਸਾਰੇ ਜਣੇ ਰਲ ਕੇ ਕਹੋ अस्सलाम वालेकुम नाज़रीन, टी टाइम में खुश आमदीद। ओए आ किने रखिया आज गलत ਪਹਿਲਾਂ ਤਾਂ ਹੀ बस ठीक रहते ਨਾਲੇ ਕਹਿੰਦੇ ਗਲਤ ਵਾ नहीं आ पोलका सही है सीधा वा। ਗੁਣੀਆਂ ਕਰ ਲਈਆਂ ਨਾ ਇੱਕ ਵਾਰੀ ਜ਼ਰਾ ਤਾਜੀ ਤੁਸੀਂ ਇੱਥੇ ਕਿਹੜਾ ਕੋਈ ਹਿਲਾਉਂਦਾ ਜਿੱਦਾਂ ਤੁਸੀਂ ਅੱਗੇ ਪਿੱਛੇ ਹੁੰਦੇ ਫੇਰ ਆਊਟ ਹੁੰਦਾ ਵਾ, ਹੋਰ ਕਿਤੋਂ ਨਹੀਂ ਜਾਂਦਾ। ਦੁਨੀਆ ਦੀ ਮਹਿਫਿਲ ਤੇਰੇ ਕੰਮ ਕੀ ਨਹੀਂ ਉਸਤਾਦ। ਸਾਨੂੰ ਚਾਹੀਦਾ ਪਹਿਲੇ ਆਮ ਤੇ ਇਦਾਂ ਕਰਿਆ ਕਰੀਏ ਸਿੱਧੇ। ਇਹਦੇ ਵਾਸਤੇ ਕੰਗੀ ਰੱਖੀ ਹੈ। यार इस दुनिया को कोई समझ सका है? कल नूं ना मिठे दी पैंट लवाई दी रस्म करनी। ਮੈਂ ਤਾਂ ਸਮਝ ਨਹੀਂ ਆਉਂਦੀ ਤੁਹਾਨੂੰ ਕੀ ਕੀ ਪਾ ਪਾ ਦਿਖਾਈ ਜਾਵਾ। नहीं नहीं पैंट लवाई दी रस्म करनी कल नूं। ਨਹੀਂ ਚੇਂਜ ਕਰਕੇ ਆਉਣਾ ਵਾ नवी है जेन ਪੈਂਟ। ਨਹੀਂ ਨਹੀਂ ਆਇਆ ਤਾਂ ਮਿੱਠਾ ਜੀ ਤੁਹਾਡੀ ਰੈਗੂਲਰ ਚੱਲ आ देख मैं 4 दिन हो गए इको पाई फिर पढ़िया जा रहा। ਨਹੀਂ ਤਾਂ पैंट दा डिजाइन ਜਦੋਂ ਦਾ ਦੂਰੋਂ ਬੰਦਾ ਕਹਿੰਦਾ ਹੋਇਆ ਕੱਲ ਵਾਲੀ ਨਹੀਂ। ਲੋ ਵੱਲਾ ਇਹ ਮੇਰੇ ਖਿਆਲ ਪੰਜਾਂ ਦੂਜੇ ਹਫਤੇ ਪਾ ਕੇ ਆਇਆ। ਇਹ ਪਿੰਡ ਉਹ ਦੇਖ ਉਹਦੇ ਕੀ ਲੱਗਾ ਮੋਟਰਸਾਈਕਲ ਲੱਗ ਗਿਆ ਮੋਟਰਸਾਈਕਲ ਨੂੰ ਗਰ ਲੱਗਾ ਵਾ। ਓਏ उस्ताद जी पर्सनैलिटी ते गल ਦੇਖ ਨੋਨੀ ਹਲ ਸਿੱਖ ਕੁਛ ਹਾਂ ਮਤਲਬ ਸਿੱਖ ਉਧਰ ਚੈੱਕ ਕਰ। ਜੀ ਰਿਹਾ ਕਰੋ ਨਹੀਂ ਐਨਜੀ ਰਿਹਾ ਕਰ। ਹਾਂਜੀ ਨਾ ਖਰਚਾ ਹੋਵੇ ਮੈਂ ਦੇਵਾਂਗਾ ਤੈਨੂੰ। ओ भाजी मैं उस्ताद जी गल भला की आ ਚੀਜ਼ ਭਾਵੇਂ ਮਾਠੀ ਪਾ ਲਓ, ਤੁਹਾਡੀ ਪਰਸਨੈਲਿਟੀ ਇਦਾਂ ਦੀ ਹੋਣੀ ਚਾਹੀਦੀ ਤੁਹਾਨੂੰ ਖੂਬਸੂਰਤ ਲੱਗੇ। ਆਹੋ ਉਹ ਵਿਚਾਰਾ ਮਹਿੰਗੀਆਂ ਬੰਦਾ ਫੇਸ ਉਹ ਨਹੀਂ ਹੈਗਾ ਮਹਿੰਗੇ ਕੱਪੜਿਆਂ ਵਾਲਾ, ਆਹੋ ਉੱਤੇ ਸੂਟ ਨਹੀਂ ਕਰਦਾ। ਸਹੀ ਗੱਲ। ਹੁਣ ਤੁਸੀਂ 4 ਦਿਨ ਹੋ ਗਏ ਪੈਂਟ ਪਾਈ ਆ, ਕੋਈ ਬੰਦਾ ਜੱਜ ਨਹੀਂ ਕਰ ਰਿਹਾ ਕਿ ਯਾਰ ਕਿਦਾਂ ਦੀ ਪਾਈ। ਹਾਂ ਤੂੰ ਤਾਂ ਬਲੰਦੀ ਫਿਲਮ ਚ ਆਇਆ ਵਾ ਹਨਾ। ਯਾਰ ਉਹ ਖਾਲ ਕਰ ਮੈਂ ਕੱਲ ਕਿਹੜੀ ਕਵਾਲੀ ਦੱਸੀ ਖਾਨ ਸਾਹਿਬ ਦੀ ਜਿਹੜੀ ਮੈਂ ਕਹਿੰਦੀ ਨੋਨੀ ਤੂੰ ਸੁਣੀ। ਇਹ ਅਥਰ ਇਸ਼ਕ ਸੋਣ ਦੇਂਦਾ ਸਾਰੀ ਰਾਤ ਜਗਾਈ ਰੱਖਦਾ ਏ ਇਹ ਅਤਰਾ ਇਸ਼ਕ ਨਹੀਂ ਸੋਣ ਦੇਂਦਾ ਸਾਰੀ ਰਾਤ ਜਗਾਈ ਰੱਖਦਾ ਏ। ਯਾਰ ਸੁਣਨੀ ਹੈ ਤੁਸੀਂ ਕਵਾਲੀ, ਇਹ ਅਥਰਾ ਇਸ਼ਕ ਨਹੀਂ ਸੌਣ ਦਿੰਦਾ ਸਾਰੀ ਰਾਤ ਜਗਾਈ ਰੱਖਦਾ ਹੈ। ਇਹ ਕਿਹਨਾਂ ਦੀ ਹੈ ਜੀ? ਖਾਨ ਸਾਹਿਬ ਨੁਸਰਤ ਦੀ। ਉਸਤਾਦ ਜੀ ਮੈਂ ਇੱਕ ਦਿਲ 'ਚ ਦਰਦ ਲੈ ਕੇ ਬੈਠਾ ਹਾਂ, ਇੱਕ ਆਵਾਜ਼, ਇੱਕ ਗੁੰਮਸ਼ੁਦਾ ਹੀਰੋ ਦੀ ਮੈਂ ਗੱਲ ਕਰਨਾ ਚਾਹੁੰਦਾ, ਤੁਹਾਡੀ ਇਜਾਜ਼ਤ। ਹਾਂ 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 ਇੰਡੀਅਨ ਤੇ ਪਾਕਿਸਤਾਨੀ ਦੁਨੀਆ ਦਾ ਹੀਰੋ, ਵਹੀਦ ਮੁਰਾਦ। ਇੰਟਰਨੈਸ਼ਨਲ ਇਸ ਦੁਨੀਆ ਨੇ ਆਪਣੀ ਬੇਰਾਹ ਰਵੀ ਦਾ ਨਿਸ਼ਾਨਾ ਬਣਾਇਆ। ਅੱਛਾ ਤੂੰ ਆਪ ਵੀ ਕਾਲਾ ਹੈ, ਤੇਰੀ ਸ਼ਰਟ ਵੀ ਕਾਲੀ ਹੈ, ਕੁਛ ਤੇ ਪਰਦਾਦਾਰੀ ਰੱਖ, ਭਾਵੇਂ ਪਿਆਰ ਬਜ਼ਾਰੀ ਰੱਖ। ਲੇਕਿਨ ਕਰਤੂਤ ਤੇ ਨਹੀਂ ਨਾ, ਓਏ ਹੱਲ ਤੇ ਮੁੱਕਦੀ ਕਰ। ਅਵੇਲਾ ਬਿਠੇ ਮੈਂ ਆਪਣੀ ਲੋ ਗੱਲ ਚੇਂਜ ਕੀਤੀ, ਮੈਂ ਕਿਹਾ ਮੈਂ ਬੈਲੈਂਸ ਕਰਾਂ, ਲੇਕਿਨ ਹੁਣ ਫੇਰ ਤੇਰੇ ਤੇ ਕਰਤੂਤ ਵਾਲੀ ਗੱਲ ਕਰਕੇ ਫੇਰ ਸਾਥ ਇਹ ਨੱਸ ਭੱਜ ਕੇ ਤੇਰੇ ਵਾਲੀ ਕੰਮ। ਆਹੋ ਮੈਂ ਕਿਤਾਬਾਂ ਦੇ ਵਰਕੇ ਪੰਨੇ ਫੋਲ ਰਿਹਾ ਸੀ, ਖੋਤੇ ਦੀ ਇੱਜ਼ਤ ਮੇਰੇ ਦਿਲ 'ਚ ਹੋਰ ਓਏ ਯਾਰ ਭਾਈ ਮਿੱਠੇ ਕਿਹਦੀ ਖੋਤੇ ਦੀ? ਓਏ ਫੇਰ ਵੇਲਾ ਮੋੜ ਕੇ ਢ ਕੇ ਆ ਗਿਆ ਤੇਰੇ ਵਾਲੀ। ਯਾਰ ਕੀ ਕਰਾਂ ਹੁਣ? ਮੈਂ ਲੱਖ ਕੋਸ਼ਿਸ਼ ਕਰਦਾ ਵਾਂ ਕਿ ਤੇਰੇ ਤੋਂ ਮੈਂ ਨਾ ਤੇਰੇ ਵੱਲ ਧਿਆਨ ਹੋਵੇ, ਲੇਕਿਨ ਉਹ ਫੇਰ ਪਵਾ ਦਿੰਦਾ। ਉਸਤਾਦ ਜੀ ਵੱਡਾ ਬੰਦਾ ਵਾ, ਉਹਨੇ ਮੋੜ ਕੇ ਕੇ ਖੋਤੇ ਵਾਲੀ ਆਇਆ ਵਾ। ਚਲੋ ਜੀ ਦੱਸੋ। ਖੋਤਾ ਵੱਡਾ ਵਾ ਉਸਤਾਦ ਜੀ, ਖੋਤੇ ਦੀ ਤਰਜਮਾਨੀ ਨਹੀਂ ਕੀਤੀ, ਖੋਤੇ ਨੂੰ ਦੁਨੀਆ ਸਮਝੀ ਓ ਨਹੀਂ। ਹਾਏ ਹਾਏ ਖੋਤਾ ਆਪਣੇ ਅੰਦਰ ਜਿਹੜੀ ਅੱਗ ਲੈ ਕੇ ਫਿਰਦੇ ਆ, ਜਿਹੜਾ ਦਰਦ ਲੈ ਕੇ ਫਿਰਦੇ ਆ, ਉਹ ਮੈਂ ਦੇਖੀ ਕਈ ਵਾਰੀ ਜਿਹੜੀ ਅੱਗ ਆਪਣੇ ਅੰਦਰ ਲੈ ਕੇ ਫਿਰਦਾ ਉਹ ਹਾਂ ਇਨਸਾਨ। ਉਹ ਜਿਹੜਾ ਅਸੀਂ ਦੱਸਿਆ ਸੀ ਕਿ ਜਦੋਂ ਮਿੱਠੇ ਦੀ ਗਲੀ ਵੱਲ ਮੁੜੇ ਆ, ਓਏ ਅੱਗੇ ਜੀ ਖਲੋਤਾ ਉਸਤਾਦ ਜੀ ਨਵੀਂ ਗੱਡੀ ਸ਼ੀਸ਼ੇ ਕਾਲੇ। ਯਕੀਨ ਕਰ ਉਸਤਾਦ ਜੀ ਬੜੀ ਮੇਰੀ ਸੀਰੀਅਸ ਗੱਲ ਇਹਨਾਂ ਨੂੰ। ਮੈਂ ਸਮਝ ਰਿਹਾ, ਮੈਂ ਤੇਰੇ ਨਾਲ ਆ, ਮੈਂ ਤੇ ਬੜੀ ਦੇਰ ਦਾ ਕਿੰਨਾ ਵਾਂ। ਉਸਤਾਦ ਜੀ, ਸਦਕੇ ਜਾਓ। ਉਹ ਡਾਕਟਰਾਂ ਨੇ ਕਿਹਾ ਵਾ ਕਿ ਖੋਤਾ ਆਪਣੀ ਜ਼ਿੰਦਗੀ ਐਂਜ਼ਾਈਟੀ 'ਚ ਗੁਜ਼ਾਰ ਦਿੰਦਾ, ਪਰੇਸ਼ਾਨੀ 'ਚ। ਭਾਜੀ ਉਹ ਤੁਹਾਨੂੰ ਵੀ ਕਈਆਂ ਨੂੰ ਕਹਿਤਾ ਜੀ ਉਹਨੇ। ਨਹੀਂ ਕੱਲ ਤੂੰ ਰਾਤ ਤੇ ਜਿਹੜੀ ਚਾਹ ਪੀਤੀ ਆ ਉਹ ਹੋਤੇ ਨਾ ਪੀਤੀ ਕੋਟਾ ਕੈਫੇ। ਕਾਸ਼ ਇਹ ਮੁਮਕਿਨ ਹੁੰਦਾ। ਉਸਤਾਦ ਜੀ ਦੇਖੋ ਉਹ ਅਗਰ ਖੋਤੇ ਨੂੰ ਸਿਰਫ 5 ਮਿੰਟ ਲਈ ਜ਼ੁਬਾਨ ਲੱਗ ਜੇ, ਉਹ ਕੀ ਕਹੇਗਾ ਇਨਸਾਨਾਂ ਨੂੰ?
ਓਏ ਉਹ ਇਨਸਾਨਾਂ ਨੂੰ ਕਹੇਗਾ ਕਿ ਖੋਤਾ ਮੈਨੂੰ ਕਹਿਣ ਵਾਲੇ ਉਹ ਅਸਲ ਖੋਤੇ ਤੁਸੀਂ ਹੋ। ਹਾਂ ਹਾਂ ਮੈਂ ਤੁਹਾਡਾ ਬੋਝ ਸਾਡੀ ਹਲੇ ਦੁਨੀਆ ਸ਼ੁਰੂ ਹੀ ਹੋਈ ਸੀ ਤੇ ਖੋਤੇ ਤੇ ਵਜ਼ਨ ਲੱਦਣਾ ਸ਼ੁਰੂ ਕਰਤਾ ਸੀ। ਓਏ ਮਤਲਬ ਉੱਤੇ ਕਿਹੜਾ ਹਲ ਵੀ ਉੱਤੇ ਸੂਬਾ ਰੱਖ ਕੇ ਲਿਆਏ ਸੀਗੇ। ਘੋੜਾ ਬਾਅਦ ਚੋਂ ਆਇਆ, ਖੋਤਾ ਪਹਿਲੋਂ ਹੋਇਆ। ਸਾਜੀ ਆ ਜਿਹੜੇ ਮਿਸਰ ਵਾਲੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਨਾ, ਖੋਤੇ ਦੇ ਇਸਤੇਮਾਲ ਨਾਲੋਂ ਬਣੀਆਂ ਨੇ। ਓ ਯਾਰ ਮਾਫੀ ਦੇ ਦੇ ਨਹੀਂ ਯਾਰ ਸਹੀ, ਤਾਂ ਉਹ ਮੈंने ਇੱਕ ਪੜਿਆ ਸੀ ਕਿ ਖੋਤਾ ਵਕਤ ਦੀ ਜ਼ਰੂਰਤ ਦੇ ਹਿਸਾਬ ਨਾਲ ਛੋਟਾ ਹੁੰਦਾ ਗਿਆ। ਨਹੀਂ। ਪਹਿਲੇ ਖੋਤਾ ਵੱਡਾ ਸੀਗਾ। ਵੇ ਖੋਤੇ ਦੇ ਅੱਗੇ ਕਰੇ ਜਿਹੜਾ ਪੱਜਾ ਲਾਇਆ ਕਿ ਤੂੰ ਯਾਰ ਵਕਤ ਦੇ ਨਾਲ ਨਾਲ ਛੋਟਾ ਹੁੰਦਾ ਗਿਆ ਲਫ਼ਜ਼ ਦਾ, ਵਕਤ ਦੀ ਜ਼ਰੂਰਤ ਦੇ ਨਾਲ ਨਾਲ ਛੋਟਾ ਗਿਆ। ਸਾਨੂੰ ਛੋਟਾ ਚਾਹੀਦਾ ਸੀ। ਨਹੀਂ ਜੇ ਅਗਰ ਖੋਤੇ ਤੋਂ ਜ਼ਿਆਦਾ ਮਸਲਾ ਵਾ ਉਹਨੂੰ ਕਹਿ ਅਤੇ ਉਹ ਨੰਬਰ ਡਾਕਟਰ ਨਸੂਲਾ ਸਾਹਿਬ ਦਾ ਕਾਲ ਬਣਾਵੇ 16 ਖੋਤੇ ਚੈੱਕ ਕਰਦੇ ਆ ਉਹ ਜਾ ਕੇ ਦਵਾਈ ਲਿਆ ਫਿਰ। ਦੱਸ ਨਹੀਂ, ਉਹ ਤਾਂ ਵੈਸੇ ਵੀ ਕਰਦੇ ਕਈ ਉੱਥੇ। ਨਾਲੇ ਖੋਤੇ ਨੂੰ ਕੋਈ ਰਾਮੀ ਸਾਹਿਬ ਨੂੰ ਨਾਲ ਲੈ ਜੀ। ਕੁੱਤੇ ਬਣਾ ਲਈ ਉਹਨਾਂ ਨੂੰ। ਨਹੀਂ ਇਹ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਉੱਥੇ ਤੁਹਾਡੇ ਕੁੱਤੇ ਇਹ ਦੇਖੋ ਉਹ ਤਰਜਮਾ ਨੇ ਕਿਹੜੇ ਜਾਨਵਰ ਦੀ ਕਰਨ ਦੇ ਯਾਰ ਹੋ ਜਿਹੜਾ 250 ਦੀ ਫੱਕ ਖਾ ਕੇ ਬਿਲਕੁਲ ਹੈਪੀ ਹੋਏਗਾ। ਇਹ ਉਹਦੇ ਬਾਰੇ ਚ ਗਲਤਫਹਿਮੀ ਪਾਲੀ ਇਹਨਾਂ ਨੇ। ਉਸਤਾਦ ਜੀ ਸਭ ਤੋਂ ਭੁੱਲਣਹਾਰ ਜਾਨਵਰ ਆ। ਉਹ ਨਸੋਟੀ ਵਾਈਦੀ ਆ, ਕਹਿੰਦਾ ਆਈ ਥੋੜੀ ਦੇਰ ਬਾਅਦ ਕਹਿੰਦਾ ਯਾਰ ਇਹ ਤੇ ਖਾਰਸ਼ ਕਾ ਤੋਂ ਨਹੀਂ ਯਾਰ ਗਲਤ। ਗਲਤ ਗੱਲ। ਉਹ ਉਸਤਾਦ ਜੀ ਇੱਕ ਰਸਤੇ ਤੋਂ ਉਹਦੇ ਨਾਲ ਕੋਈ ਗਲਤ ਸਲੂਕ ਹੋਇਆ ਵਾ, 30 ਸਾਲ ਬਾਅਦ ਵੀ ਉਹ ਉਧਰ ਨੂੰ ਉਹਨੂੰ ਪਤਾ ਕਿ ਨਹੀਂ ਜਾਣਾ। ਓਏ ਮਤਲਬ ਕਿਸੇ ਨੇ ਸੋਟਾ ਮਾਰਿਆ ਜਾਂ ਉਹ ਹਾਦਸੇ ਨਹੀਂ ਯਾਰ ਤੂੰ ਮੇਰੀ ਗੱਲ ਤੇਰੀ ਸਮਝ ਨਹੀਂ ਮੇਰੇ ਆ ਰਹੀ, ਕਿਉਂਕਿ ਉਹ ਤੇ ਹਰ ਅੱਧੇ ਤੇ ਮਿੰਟ ਬਾਅਦ ਸੋਟੀਆਂ ਖਾਂਦਾ ਰਹਿੰਦਾ ਤੇ ਫੇਰ ਰੁਕ ਜਾਂਦਾ, ਫੇਰ ਸੋਟੀ ਖਾਂਦਾ ਫੇਰ ਰੁਕ ਜਾਂਦਾ। ਨਹੀਂ ਸਾਜੀ ਉਹ ਕਿਸੇ ਦੇ ਨਾਲ ਵੀ ਜ਼ੁਲਮ ਹੋਇਆ ਹੋਵੇ, ਦੇਖਿਆ ਹੋਵੇ ਉਹਨੇ ਕਿ ਉਧਰ ਫਲਾਨੀ ਜਗ੍ਹਾ ਤੇ ਸਿਤਮ ਕੁਛ। ਮੈਂ ਤੈਨੂੰ ਦੱਸਿਆ ਤਾਂ ਸੀ ਕਿ ਉਹ ਖਤਰੇ ਨੂੰ ਬਹੁਤ ਛੇਤੀ ਭਾਂਫਦਾ ਵਾ, ਉਹਨੂੰ ਖਤਰੇ ਦਾ ਬਹੁਤ ਛੇਤੀ ਪਤਾ ਲੱਗਦਾ ਵਾ। ਜੀ ਉਹਨੂੰ ਲੋਕੀ ਅੜੀਅਲ ਕਹਿੰਦੇ, ਲੇਕਿਨ ਉਹ ਹਾਂ ਉਹ ਅਲਰਟ ਹੁੰਦਾ। ਉਹ ਤੁਹਾਡੀ ਅਕਲ ਸਮਝ ਤੋਂ ਬਹੁਤ ਅੱਗੇ ਸੋਚ ਰਿਹਾ ਹੁੰਦਾ, ਜਿਹਨੂੰ ਤੁਸੀਂ ਖੋਤਾ ਕਹਿ ਦਿੰਦੇ। ਨਹੀਂ ਅੱਜ ਸਾਡੇ ਪ੍ਰੋਗਰਾਮ 'ਚ ਖੋਤੇ ਦਾ ਜਿਹੜਾ ਉਹਦਾ ਤਰਜਮਾਨੀ ਕੀਤੀ। ਖੋਤੇ ਦੀ ਜ਼ਿਲਤ ਬੰਦ ਕਰੋ। ਬੰਦ ਕਰੋ ਔਰ ਇਹਦਾ ਨਾਮ ਚੇਂਜ ਕਰੋ। ਖੋਤੇ ਦੇ ਖੋਤਾ ਮਕਾਓ ਬੰਦ ਕਰੋ। ਉਸਤਾਦ ਜੀ ਜੰਗਾਂ ਜਿਹੜੀਆਂ ਇਬਤਦਾਈ ਦੁਨੀਆ ਤੇ ਹੋਈਆਂ ਵਾ, ਖੋਤੇ ਜਿਨ੍ਹਾਂ ਕੋਲ ਸੀ ਉਹ ਜਿੱਤੇ, ਲਓ ਜੀ। ਜਿਨ੍ਹਾਂ ਕੋਲ ਨਹੀਂ ਖੋਤੇ ਸੀ ਉਹ ਨਹੱਤੇ ਸੀ। ਹਾਂ ਯਾਰ ਖੋਤੇ ਦੇ ਤੂੰ ਤੇ ਓਏ ਉਹੀ ਹਿਸਾਬ ਆ, ਤੂੰ ਖੋਤੇ ਤੇ ਆ ਜਾ ਮੈਂ ਪੈਦਲ ਆ ਜਾਵਾਂ, ਹੋ ਸਕਦਾ ਮੈਂ ਤੇਰੇ ਪਹਿਲੇ ਛੇੜਾ ਮਾਰ ਜਾਵਾਂ। ਨਹੀਂ ਪੈਦਲ ਦਾ ਨਹੀਂ ਉਹ ਸਹੀ ਕਹਿ ਰਿਹਾ ਵਾ ਕਿ ਖੋਤੇ ਨੂੰ ਅੱਜ ਤੋਂ ਬਾਅਦ ਡੀਗ੍ਰੇਡ ਕਰਨਾ ਬੰਦ ਕਰੋ। ਨਹੀਂ ਠੀਕ ਹੈ। ਖੋਤੇ ਦੀ ਰਿਸਪੈਕਟ ਕਰੋ। ਕਿ ਖੋਤਾ ਦੇਖੋ ਭਾਈ ਸਲਾਮ ਅਲੈਕਮ ਨੂੰ ਇਦਾਂ ਕਹੋ। ਐਂ ਸਲੂਟ ਵੀ ਮਾਰੋ ਹਲਕਾ ਜਿਹਾ। ਖੋਤਾ ਇੱਕ ਹੀਰੋ ਆ। ਓਏ ਹੁਣ ਉਸਤਾਦ ਜੀ ਇੱਕ ਗੱਲ ਸੁਣੋ ਕਿ ਜਦੋਂ ਉਹ ਦੌੜਦਾ ਵਾ, ਜਿਹੜੀ ਉਹਦੀ ਟਾਪੋਂ ਕੀ ਆਵਾਜ਼ ਹੈ, ਹਾਏ। ਉਹ ਪੂਰੇ ਸੁਰ ਚ ਆ, ਔਰ ਉਹਦੀ ਜਿਹੜੀ ਡਾਈ ਆ ਉਹ ਪੂਰੇ 1 ਮੁਰੱਬਾ ਫੁੱਟ ਦੀ ਉਹ ਲੱਗਾ। ਓਏ ਇਹ ਕੀ ਕਰਦਾ ਵਾ ਉਹ ਤਾਂ ਉਹ ਮੈਨੂੰ ਉਹਦੇ ਕਿੰਨੀ ਸਮਝ ਆ ਉਹ ਰਿਹਾ। ਯਾਰ ਉਹ ਚੀਚੀ ਦਿੰਦਾ। ਤਾਜੀ ਘੋੜੇ ਦੀ ਹੁੰਦੀ ਹੈ ਟਪ 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 ਟਪ, ਖੋਤਾ ਦਾ ਵਿਚਾਰਾ ਜਦ ਅੱਛਾ ਘੋੜੇ ਜਿਹਨਾਂ ਨੇ ਰੱਖੇ ਆ ਨਾ, ਜਦ ਚੌਥੇ ਦਿਨ ਜਾ ਕੇ ਉਹਦੀਆਂ ਖੁਰੀਆਂ ਸਾਫ਼ ਕਰ ਲਈ। ਵੀਡੀਓ ਆਉਂਦੀ ਆ ਅੰਗਰੇਜ਼ਾਂ ਦੀ, ਇੰਜ ਕਰਕੇ ਖੁਰੀ ਫੜੀ, ਉਹਦਾ ਖੋਤੇ ਦੀ ਵੀ ਖੁਰੀ ਲੱਗਦੀ। ਕਦੀ ਦੇਖਿਆ ਕਿਸੇ ਨੂੰ ਉਹਦਾ ਉੱਥੇ ਉਹ ਕੀਤਾ ਹੋਵੇ, ਉਹਦਾ ਅਹਿਸਾਸ ਕੀਤਾ ਹੋਵੇ ਕਿ ਯਾਰ ਇਹਦੀਆਂ ਵੀ ਖੁਰੀਆਂ ਦੇਖ ਲਈ। ਤਾਜੀ ਨਵਲਟੀ ਪੁੱਲ ਤੇ ਇੱਕ ਚਾਚਾ ਸੀਗਾ ਅੱਜ ਇੱਕ ਖੋਤਿਆਂ ਦੀ ਖੁਰਾਕ ਬਣਾਉਂਦਾ ਸੀ, ਕੌਣ ਤੁਮਾ ਪਾ ਕੇ ਪੂਰਾ ਗੋਲਾ ਬਣਾ ਕੇ ਮਸਾਲਾ। ਮਸਾਲਾ ਦੇ ਜ਼ਰੀਏ। ਪੈਰ ਦੇ ਜ਼ਰੀਏ ਨਾਲ। ਨਹੀਂ ਮੈਂ ਬਾਹ ਵੀ ਦਿੰਦੇ ਵੇਖਿਆ ਵਾ। ਯਾਰ ਇੱਕ ਮਿੰਟ ਠਹਿਰ ਜੋ ਜ਼ਰਾ। ਇੱਕ ਖੋਤਾ ਜਾਂ ਘੋੜਾ, ਚਲੋ ਖੋਤੇ ਦੀ ਗੱਲ ਹੋ ਰਹੀ, ਖੋਤੇ ਦੀ ਕਰ ਲੈਣੇ ਆਪਾਂ। ਅਸੀਂ ਬਿਮਾਰ ਹੋਈਏ, ਜਿਸਮ ਦਰਦ ਕਰ ਰਿਹਾ ਹੋਵੇ, ਪੱਠੇ ਖਿੱਚੇ ਗਏ ਹੋਣ, ਸਾਨੂੰ ਕਮਜ਼ੋਰੀ ਹੋਵੇ, ਅਸੀਂ ਸਾਰਿਆਂ ਨੂੰ ਕਹਿੰਦੇ ਨੇ ਪਰੇ ਹੋ ਜੋ ਮੈਂ ਕੰਮ ਨਹੀਂ ਕਰਨਾ, ਮੈਂ ਦੁਕਾਨ ਤੋਂ ਛੁੱਟੀ ਕਰ ਲਈ, ਮੈਂ ਫਲਾਣੇ ਤੋਂ ਕਰ ਲਈ, ਮੈਨੂੰ ਦੁੱਧ ਗਰਮ ਕਰੋ। ਮਿਲੇ। ਹਾਂ ਖੋਤਾ ਅਗਰ ਬੁਖਾਰ ਆ, ਖੋਤੇ ਦਾ ਜਿਸਮ ਟੁੱਟ ਭੱਜ ਰਿਹਾ, ਉਹਨੂੰ ਫਿਰ ਵੀ ਸਵੇਰੇ ਉੱਤੇ ਭਾਰ ਲੱਦ ਕੇ ਉਹਨੂੰ ਕਹਿੰਦੇ ਚੱਲ ਬਈ। ਸਿਆਤੀ ਜ਼ੁਲਮ। ਇਹੀ ਹੈ ਉਸਤਾਦ ਜੀ ਗੱਲ। ਔਰ ਖੋਤੇ ਦੀ ਬੱਚਾ ਜਿਹੜਾ ਨਿਕਾ ਜਿਹਾ ਹੁੰਦਾ ਉਸਤਾਦ ਜੀ, ਫੇਰ ਤੇਰੇ ਨਾਲ ਗੱਲ ਹੈ। ਲੇਕਿਨ ਉਹਨੇ ਫੇਸ ਨਹੀਂ ਮਿਲ ਕੀਤਾ। ਮੈਂ ਬਾਅਦ ਚੋਂ ਕੀਤਾ। ਬਣਿਆ ਤੇਰੇ ਲਿਆ ਕੰਮ। ਇਸ਼ਾਰਾ ਤੇਰੇ ਹੀ ਹੋਣਾ। ਕਬੂਤਰ ਅਮਨ ਦੀ ਅਲਾਮਤ ਨਹੀਂ, ਉਹ ਖੋਤੀ ਦਾ ਬੱਚਾ ਅਮਨ ਦੀ ਅਲਾਮਤ ਆ। ਓ ਜੀ ਓਏ, ਹੈ ਹਾਂਜੀ ਓ ਜੀ ਓਏ। ਖੋਤੀ ਦੇ ਬੱਚੇ ਦਾ ਕੀ ਕਹਿੰਦੇ ਭਾਜੀ? ਆਪਰੇਸ਼ਨ ਹੋਣ ਵਾਲਾ ਉਹਦਾ, ਡਾਕਟਰ ਨੇ ਕਿਹਾ ਨੇ ਸੈਨ ਵਾਲਾ ਬੰਦਾ ਨਹੀਂ ਲੱਭਦਾ। ਉਹਨੂੰ ਸੈਣ ਵਾਲਾ ਬੰਦਾ ਨਹੀਂ ਲੱਭਣ ਗਿਆ। ਉਹ ਨਾਲ ਵੀ ਲਈ ਫਿਰਦਾ, ਫੇਰ ਉਹਨੂੰ ਕਹਿੰਦਾ ਮੈਂ ਚੱਕੋ ਨਹੀਂ ਕਰਾਉਣੇ। ਨਹੀਂ ਕੀ ਕਿਹਾ ਤੁਸੀਂ ਖੋਤੀ ਦੇ ਬੱਚੇ ਦਾ? ਅਮਨ ਦਾ ਨਿਸ਼ਾਨ ਆ। ਯਾਰ ਖੋਤੀ ਦੇ ਬੱਚੇ ਦੀ ਸੁਣ ਲੈ ਯਾਰ। ਸੁਣਾ ਰਿਹਾ ਨਾ, ਹਾਂ ਉਹਨੇ ਨਹੀਂ ਦੱਸਣਾ, ਮੈਂ ਦੱਸਾਂਗਾ। ਖੋਤੀ ਦੇ ਬੱਚੇ ਨੇ ਕੀ ਕੀਤਾ? ਇੰਜ ਕਰਕੇ ਬਾਵਾ ਬੰਦੀਆਂ ਤੇ ਪੁੱਛਦੇ ਆ। ਅੱਛਾ ਆਰ ਬਾਨੀ ਕਿ ਦੱਸਣ ਡਿਆ ਲੇਕਿਨ ਹੁਣ ਤੂੰ ਕਹਿਣਾ ਕਿ ਇਹਦਾ ਨਾਂ ਬਦਲੋ। ਹਾਂਜੀ। ਇਹਦੇ ਨਾਂ 'ਚ ਨਹੀਂ ਰੌਲਾ, ਇਹਦਾ ਨਾਂ ਡੀਗ੍ਰੇਡ ਹੋ ਗਿਆ ਸੁਣਨ 'ਚ। ਹਾਂਜੀ ਇਹਦਾ ਨਾਮ ਮੈਂ ਤੁਹਾਨੂੰ ਇਹਦੀ ਹਕੀਕਤ ਦੱਸਾਂ। ਹਾਂ। ਅਸਲ ਚ ਖੋਤਾ ਬਣਾ, ਅਸੀਂ ਇਹਨੂੰ ਖੋਤਾ
हाँ हमने इसको खो दिया। हमने इसको खोता है। ਤਾਂ ਸ਼ਾਇਦ ਮੈਨੂੰ ਇਹ ਤੇਰੀ ਸਮਝ ਲੱਗਣ ਡਈ ਯਾਰ ਯਾਰ ਖੋਤੇ ਤੂੰ ਤਾਂ ਸਾਨੂੰ ਵੀ ਨਾਲ ਪਾਗਲ ਕਰੂਗਾ ਯਾਰ ਦੇਵੋ ਤੱਕ ਤੇ ਪਿਆ ਨਾ ਕਿਆ ਹਮਨੇ ਇਸਕੋ ਖੋਤਾ नहीं नहीं यार वो सही कर रहा वा वो सही ਅੱਛਾ इंसानी हकूक ਲਈ आवाज उठा रहा। ਨਹੀਂ ਸਾਜੀ ਦਾ ਕੋਈ ਵੱਡਾ ਕੰਮ ਕੋਈ ਕਿਸੇ ਸ਼ੇਰ ਆ ਜਿਹੜਾ ਉਹਦੀ ਦਾੜ ਬੜੀ ਮਸ਼ਹੂਰ ਆ ਉਹ ਯਾਰ ਉਹਦਾ ਨਾਂ ਨਾ ਲੈ ਯਾਰ ਉਹ ਬਹੁਤ ਫਿੱਕਾ ਲੱਗਦਾ। ਚਲੋ ਉਹ ਛੱਡ ਦੋ ਹਾਥੀ ਉਹ ਵੱਡਾ ਵਾ ਉਹਦੀ ਸੁੰਡ ਵੱਡੀ ਆ ਠੀਕ ਆ ਉਹਦੇ ਦੰਦ ਕੰਮ ਹੁੰਦੇ ਆ ਉਹਦੇ ਕੰਨ ਵੱਡੇ ਆ ਲੂੰਬੜੀ ਲਾ ਲਓ ਹੁਸ਼ਿਆਰ ਹਾਥੀ ਦਾ ਕਿਹੜਾ ਹਾਥੀ ਕਿਹੜੇ ਕੰਮ ਆਉਂਦਾ ਤੇਰੇ? ਦੰਦ ਸਾਜੀ ਉਹਦੇ ਦੰਦ ਬਹੁਤ ਵੇਖਦੇ ਸਾਜੀ ਉਹਦੇ ਤੈਨੂੰ ਪਤਾ ਵੇਖਦੇ ਦੰਦ ਤੇ ਖੋਤੇ ਦਾ ਕੋਈ ਖੋਤਾ ਕੋਈ ਇਨਸਾਨਾਂ ਨੂੰ ਫਾਇਦਾ ਨਹੀਂ ਦੇ ਰਿਹਾ। ਉਹੀ ਤਾਂ ਮੈਂ ਕਹਿਣ ਦਿਆਂ ਉਹਦਾ ਕੁਝ ਫਾਇਦਾ ਦੱਸੋ ਫਾਇਦਾ ਉਹਦਾ ਇੱਕ ਮਿੰਟ ਇਹਨੂੰ ਇਸ ਬਹਿਸ ਚੋਂ ਮੰਨਫੀ ਕਰ ਦਿਓ। ਇੱਕ ਮਿੰਟ ਸਾਜੀ ਫਾਇਦੇ ਤੋਂ ਮੁਰਾਦ ਕਿ ਉਹਦਾ ਰੋਬ ਹਾਥੀ ਦਾ ਰੋਬ ਖੋਤੇ ਦਾ ਕੀ ਰੋਬ ਆ ਤੇਰੀਆਂ ਨਾਲ ਗੱਲਾਂ ਤੋਂ ਮੈਨੂੰ ਲੱਗਦਾ ਮੈਨੂੰ ਵੀ ਨਾ ਠਾ ਦੇ ਨਹੀਂ। ਮੈਂ ਨਾਲ ਅੱਜ ਪਤਾ ਚੱਲ ਗਿਆ ਖੋਤਾ ਖੋਤੇ ਦਾ ਵੀ ਵੈਰੀ ਹੁੰਦਾ ਵਾ। ਉਹ ਯਾਰ ਦੱਸ ਲੈ ਤੂੰ ਉਹਨਾਂ ਦੀ ਸਾਈਡ ਲੈ ਰਿਹਾ ਤੇ ਉਹ ਤੇਰੀ ਖਿਲਾਫ ਹੋਈ ਜਾ ਰਿਹਾ। ਉਸਤਾਦ ਜੀ ਤੂੰ ਤਾਂ ਚਬੜਾ ਖੋਤਾ ਹੀ ਕੁਝ ਪਾਤਾ ਵਾ ਤੁਸੀਂ ਮੇਰੀ ਗੱਲ ਨਹੀਂ ਸਮਝੇ ਮੈਂ ਇਹ ਕਹਿਣ ਦਿਆਂ ਵਾਂ ਕਿ ਉਹਦੀ ਕੋਈ ਨਾ ਕੋਈ ਸ਼ਾਇਦ ਮੈਂ ਵਿਕਦੀ ਆ ਦੱਸਦਾ। ਠੀਕ ਆ ਹਾਥੀ ਦੀ ਸ਼ਾਇਦ ਵਿਕ ਗਈ ਖੱਲਾ ਵਿਕ ਗਈਆਂ ਮਾਝੇ ਦੀ ਖੱਲ ਵਿਕ ਗਈ ਖੋਤਾ ਪੂਰਾ ਵਿਕਦਾ ਵਾ ਤੂੰ ਵੇਖਿਆ ਭਾਈ ਨਹੀਂ ਨਹੀਂ ਉਹਨੂੰ ਵੇਚਣ ਦੀ ਲੋੜ ਹੀ ਨਹੀਂ। ਉਹਦਾ ਭਜਨ ਹਾਥੀ ਕੀ ਤੁਹਾਨੂੰ ਕਮਾ ਕੇ ਦਿੰਦਾ? ਤੱਕ ਵੀ ਨਹੀਂ ਖੋਤਾ ਤੁਹਾਡੇ ਬੱਚੇ ਪਾਲਦਾ ਵਾ। ਹਾਂ ਖੋਤੇ ਦੇ ਜ਼ਰੀਏ ਰੱਬ ਨੇ ਤੁਹਾਡਾ ਲੰਗਰ ਰਿਜ਼ਕ ਲਾਇਆ ਹੁੰਦਾ। 20 ਸਾਲ ਖੋਤੇ ਦੀ ਵਜ੍ਹਾ ਤੋਂ ਤੁਸੀਂ ਆਪਣੇ ਬੱਚੇ ਪੜ੍ਹਾ ਲੈਂਦੇ ਹੋ ਬੱਚੇ ਖਾਂਦੇ ਪੀਂਦੇ ਹੋ। ਹਾਥੀ ਦੀ ਵਜ੍ਹਾ ਤੋਂ ਤੁਸੀਂ ਕੀ ਕਰਦੇ ਹੋ? ਹਾਥੀ ਦਾ ਇੱਕ ਟਾਈਮ ਦਾ ਤੂੰ ਖਾਣਾ ਨਹੀਂ ਪੂਰਾ ਕਰ ਤੇਰਾ 2.5 ਮਰਲੇ ਦਾ ਮਕਾਨ ਉਹ ਦੁਪਹਿਰ ਦੀ ਰੋਟੀ ਚ ਖਾ ਲੇ। ਅੱਛਾ ਫਿਰ ਚਿੜੀਆ ਘਰ ਚ ਕਿਉਂ ਨਹੀਂ ਹੈਗਾ ਖੋਤਾ ਬਾਕੀ ਸਾਰੇ ਓਏ ਜਾਨਵਰ ਹੈਗੇ ਆ ਭਾਈ ਖੋਤਾ ਜਿਹੜਾ ਨਾ ਉਹ ਇੱਕ ਰੋਜ਼ਮਰਰਾ ਚ ਕੰਮ ਆਉਣ ਵਾਲਾ ਰੱਬ ਨੇ ਚੀਜ਼ ਬਣਾਈ ਹੈ ਕਿ ਉਹਨੂੰ ਆਪਣੇ ਇਸਤੇਮਾਲ ਚ ਰੱਖੋ। ਫਲਾਹੀ ਆ ਠੀਕ ਆ ਹੁਣ ਚਿੜੀਆ ਘਰ ਚ ਕੀ ਆ? ਉਹ ਵਿਹਲੇ ਹਾਂ ਉਹ ਤੇ ਹੋਰ ਤਰ੍ਹਾਂ ਦੇ ਕੰਮ ਕੋਈ ਨਹੀਂ ਹਾਂਜੀ ਉੱਥੇ ਲੱਗੇ ਉਸਤਾਦ ਜੀ ਤੁਸੀਂ ਇਹ ਦੇਖੋ ਚਿੜੀਆ ਘਰ ਦੇ ਵਿੱਚ ਹਾਥੀ ਸ਼ੇਰ ਜਿਹੜੇ ਵੱਡੇ ਵੱਡੇ ਹਾਂਜੀ ਡਾਇਨਾਸੌਰ ਉਹ ਕਹਿ ਰਿਹਾ ਮੈਂ ਜਿਹੜੇ ਐ ਦਹਿਸ਼ਤਲ ਜਾਨਵਰ ਕੜਾਲਾ ਪੈਣ ਨਹੀਂ ਉੱਥੇ ਕੱਖ ਵੀ ਚਿੜੀਆ ਘਰ ਬੈਠੇ ਇਸ ਟਾਈਮ ਧੁੱਪੇ ਜਾਓ ਉਹਨਾਂ ਦਾ ਹਾਲ ਵੇਖੋ। ਫਿੱਕੇ ਜੇ ਹੜਮ ਜੀ ਨੇ ਕਰੋ ਐ ਤਾਂ ਵੀ ਪੈਂਦਾ ਵੀ ਉੱਥੇ ਤਾਂ ਜਿਹੜੇ ਖੋਤਾ ਹੈ ਨਿਕਲ ਨਹੀਂ ਯਾਰ ਇਹ ਜਾ ਰਿਹਾ। ਖੋਤੇ ਦਾ ਅਸਲ ਚ ਖੋਤੇ ਦਾ ਹੋਣਾ ਦੁਨੀਆ ਤੇ ਇਹ ਸਮਝ ਹੀ ਨਹੀਂ ਪਾਇਆ। ਨਹੀਂ ਸਮਝ ਪਾਏ ਇਹਨਾਂ ਦੇ ਦਿਮਾਗ 'ਚ ਉਹੀ ਗੱਲ ਵੀ ਖੋਤੇ ਵਾਲੀ ਅੜੀ ਉਹ ਜਾ ਖੋਤਾ ਹੀ ਆ। ਇੱਕ ਤਾਰੀਫ ਦੀ ਖੋਤੇ ਦੀ ਹੁੰਦੀ ਹੈ ਕਿ ਖੋਤੇ ਵਾਂਗੂ ਕੰਮ ਕਰਦਾ ਮੁੰਡਾ ਹਾਂ ਇਹ ਉਹਦੀ ਤਾਰੀਫ ਆ। ਇਹ ਵਾਏ ਵਾਲੀ ਗੱਲ ਤੋਂ ਕਿ ਜਦੋਂ ਇਹਨੂੰ ਤੁਸੀਂ ਦੇਣੇ ਨਾ 15,000 ਤਨਖਾਹ ਤੇ ਘਰ ਜਾ ਕੇ ਕਹਿਣਾ ਉਸਤਾਦ ਜੀ ਨੇ 15,000 ਦਿੱਤਾ ਤੇ ਉਹਨੇ ਕਹਿਣਾ ਲੈ 15,000 ਕਾਹਦਾ ਦਿੱਤਾ ਪੂਰਾ ਮਹੀਨਾ ਤੈਨੂੰ ਖੋਤੇ ਨੂੰ ਵਾਇਆ। ਹਾਂ ਫਿਰ ਇਹਨੂੰ ਸਮਝ ਆਊ ਖੋਤਾ ਕੀ ਹੈ। ਖੋਤਾ ਕੀ ਨਹੀਂ ਹੈ? ਉਹ ਨੁਕਸਾਨ ਦੇ ਵੀ ਸਾਜੀ ਦਲਤੀ ਉਹ ਮਾਰਦਾ ਠੀਕ ਆ ਉਹ ਯਾਰ ਵੱਢਦਾ ਉਹ ਉਹਦੇ ਲਾਗੇ ਕੋਈ ਆ ਜਾਵੇ ਤੂੰ ਸੁੱਤਾ ਪਿਆ ਵਾ ਤੈਨੂੰ ਕੋਈ ਕੱਲ ਉੱਠ ਦੇਣਾ ਤਜਵਾ ਐ ਮਰ ਕੇ ਜਾਂਦਾ ਵਾ ਤੂੰ ਲਾਖੋ ਲੰਗੜਾ ਮਾਂ ਕੋ ਹਰਕਤ ਕਰਨੀ ਫੇਰ ਮਾਰ ਪਿੱਛੇ ਖਲੋ ਕੇ ਤੂੰ ਛੇੜੇ ਉਹਨੂੰ। ਤੂੰ ਛੇੜੇਗਾ ਫੇਰ ਹਰਕਤ ਕਰੂਗਾ ਛੇੜਨ ਤੋਂ ਬਗੈਰ ਵੀ ਸਾਜੀ ਉਹ ਅਟੈਕ ਕਰ ਦਿੰਦਾ ਇਹ ਤੂੰ ਐਵੇਂ ਜਾਣ ਕੇ ਹੁਣ ਨਾ ਪਤਾ ਕੀ ਤੂੰ ਪਤਾ ਕੀ? ਨਾ ਕਰ ਤੂੰ ਉਹ ਮਾਰਦਾ ਤੇ ਇਹਦੇ ਨਾਲੋਂ ਚੰਗਾ ਸਾਡੇ ਨਾਲ ਹੀ ਰਹਿ ਜਾ ਉਹ ਸਹੀ ਰਹੇਗਾ ਤੇਰੀ ਇੱਜ਼ਤ ਬਣੀ ਰਹੇਗੀ। ਮੈਂ ਖੋਤਾ ਦੁਸ਼ਮਣੀ ਚ ਬੋਲ ਰਿਹਾ ਸਿਰਫ ਉਸਤਾਦ ਜੀ ਮਾਰਦਾ ਤੇ ਘੋੜਾ ਵੀ ਲੱਗਦਾ ਉਹਨੂੰ ਨਹੀਂ ਕਦੀ ਬੁਰਾ ਕਿਹਾ ਕਿ ਯਾਰ ਘੋੜਾ ਲੱਤ ਮਾਰ ਨਹੀਂ ਯਾਰ ਖੋਤਾ ਇੱਕ ਸ਼ਰੀਫੁਲ ਨਫਸ ਹੈਵਾਨ ਆ। ਸਹੀ ਗੱਲ ਹੈ ਸਹੀ ਗੱਲ ਸਾਡੇ ਵਾ ਮੈਂ ਐਗਰੀ ਹੋ ਸ਼ਰੀਫੁਲ ਨਫਸ ਆ ਨਹੀਂ ਖੋਤਾ। ਨਹੀਂ ਮੈਂ ਐਗਰੀ ਹਲੇ ਨਾ ਕਿ ਹੋ ਤਾਂ ਮਰੇ ਬਲੱਡ ਪਏ ਜਿਸ ਚੀਜ਼ ਤੋਂ ਤੂੰ ਖਿਲਾਫ ਆ ਨਾ ਹਾਂ ਦਲਤੀਆਂ ਮਾਰਦਾ ਉਹ ਵਾ ਵੀ ਅਸਲ ਪੜਦਾ ਚ ਉਹਦੀ ਖੂਬੀ ਹੈ। ਉਸਤਾਦ ਜੀ ਭਾਈਜਾਨ ਕਦੀ ਉਹਦਾ ਨਹੀਂ ਹੱਕ ਬੰਦਾ ਤੁਸੀਂ ਉਹਦੀਆਂ ਵੀ ਹਰ ਮਹੀਨੇ ਬਲੱਡ ਦਿਓ ਸ਼ੌਕਤ ਖਾਨਮ ਚ ਰਿਪੋਰਟਾਂ ਕਰਾਓਗੇ ਇਹਨੂੰ ਕੋਈ ਮਸਲਾ ਤਾਂ ਨਹੀਂ ਇਹ ਬਾਤ। ਬਣਦਾ ਕਿਉਂਕਿ ਉਹਨੇ ਵਿਚਾਰੇ ਨੇ ਬੋਲਣਾ ਹੀ ਨਹੀਂ। ਬੋਲਣਾ ਹੀ ਨਹੀਂ। ਉਹਦਾ ਜ਼ਿਆਬੀਤੀਸ ਉਹਦਾ ਕੋਲੇਸਟ੍ਰੋਲ ਉਹਦਾ ਸਾਰਾ ਉਹਦਾ ਤੁਸੀਂ ਕਰਾਓ। ਕਦੇ ਸ਼ੂਗਰ ਹੋਈ ਹੋਵੇ ਉਹਨੂੰ ਪਤਾ ਨਹੀਂ। ਉਹਦਾ ਯਾਰ ਉਹਦਾ ਜਿਸਮ ਹੀ ਦਰਦ ਕਰ ਰਿਹਾ ਵੈਸੇ ਸਵੇਰੇ ਕੋਈ ਨਹੀਂ ਕੰਮ ਤੇ ਜਾਣਾ ਉਹਨੂੰ ਮਾਰ ਕੇ ਲੈ ਜਾਣਾ ਵਿਚਾਰੇ। ਹਾਂਜੀ ਕਦੀ ਇਦਾਂ ਹੋਇਆ ਕਿ ਖੋਤਾ ਵੱਡਾ ਫੇਰਾ ਭਾਰਾ ਲਾ ਕੇ ਆਇਆ ਤੇ ਮਾਲਕ ਨੇ ਪੱਠਿਆਂ ਚ ਮਾੜੀ ਜੀ ਸਲਾਦ ਵੀ ਕੱਟਤੀ ਕੇ ਖੁਸ਼ ਹੋਇਆ ਯਾਰ ਉਹਦੇ ਪੱਠਿਆਂ ਦੇ ਨਾਲ ਮੈਂ ਕਦੀ ਰਹਿਤਾ ਨਹੀਂ ਵੇਖਿਆ ਤੇ ਕਦੀ ਕੋਈ ਨਹੀਂ। ਯਕੀਨ ਕਰ ਅਸੀਂ ਤੇ ਜ਼ਾਲਮ ਇਨਸਾਨ ਆ। ਮੈਂ ਦੇਖਿਆ ਨਹੀਂ ਕਦੀ ਪਰ ਤੂੜੀ ਪਾ ਦਿੰਦੇ ਵਿਚਾਰੇ ਨੂੰ ਉਹਦੇ ਇੱਥੇ ਫਸ ਜਾਂਦੀ ਸਰ ਅੱਖ ਵੀ ਨਹੀਂ ਭਾਜੀ ਨੇ ਯਾਰ ਐਡੇ ਐਡੇ ਨਿਸ਼ਾਨ ਪਏ ਹੁੰਦੇ ਆ ਇਹ ਜਿਹੜਾ ਬੰਬੂ ਵੱਜ ਕੇ ਨਾ ਯਾਰ ਉਹਦਾ ਨਹੀਂ ਦਿਲ ਕਰਦਾ ਮੈਂ ਪੀਜ਼ਾ ਮੰਗਾਵਾਂ ਰਾਤ ਹਾਂ ਕਰਦਾ ਜੀ। ਫੇਰ ਕਹਿੰਦੇ ਖਾਂਦਾ ਨਹੀਂ ਪੀਦਾ ਘੁੱਗੂਆ ਕਰਕੇ ਮੂੰਹ ਦਵੋ ਖਾਊਗਾ ਹਾਂਜੀ। ਆਇਆ ਉਹਨੇ। ਉਹਨੂੰ ਡਾਕਟਰ ਸੋਸੇ ਦੇ ਬਾਹਰ ਖਿਲਾ ਰਿਹਾ ਹੋਵੇ ਵੱਡਾ ਜੰਬੋ ਬੈਗ 버ਗਰ ਉਹਨੂੰ ਖਵਾਓ ਉਹ ਵੇਖੀ ਖਾਂਦਾ ਕਿ ਨਹੀਂ। ਵੀ ਅਗਲੀ ਲੱਤਾਂ ਚੁੱਕ ਕੇ ਸਟਿੰਗ ਪੀੜ ਹੋ ਗਿਆ ਉਹ ਨਹੀਂ ਉਹ ਗੰਦ ਪਾਉਣ ਵਾਲਾ ਜਾਨਵਰ ਉਹ ਯਾਰ ਇਹ ਤੇ ਦੂਰ ਦੀ ਗੱਲ ਹੈ ਤੂੰ ਕਦੀ ਪੱਠੇ ਖਾਦੇ ਫਿੱਕੇ ਜਿਹੇ ਹੁੰਦੇ ਕਦੀ ਉਹਦੇ ਤੇ ਮਾੜਾ ਜਿਹਾ ਕਾਲੀ ਮਿਰਚ ਤੱਕ ਨਹੀਂ ਪਾਈ ਬੰਦਾ ਨਮਕ ਥੋੜਾ ਜਿਹਾ ਉੱਤੇ ਪਾ ਇਹ ਵੀ ਨਹੀਂ। ਅੱਛਾ ਕਿਸ ਟਾਈਮ ਇਦਾਂ ਹੁੰਦਾ ਕਿ ਉਹਨੇ ਪੱਠੇ ਬਹੁਤੇ ਖਾ ਲੇ ਉੱਤੋਂ ਬੰਦਾ ਥੋੜੀ 7 ਅਪ ਚ ਲੂਣ ਪਾ ਕੇ ਤੇ ਉਹ ਵੀ ਨਹੀਂ। ਯਾਨੀ ਉਹਨੂੰ ਵਿਚਾਰੇ ਨੇ ਉਹਦੇ ਲਈ ਦੁਨੀਆ 'ਚ ਕੁਛ ਨਹੀਂ ਉਹਦੇ ਸਿਰਫ ਕੰਮ ਕਰਨਾ ਉਹਨੇ। ਆਜ ਹੀ ਅੰਦਰ ਘਰ ਦੇ ਅੰਦਰ 20 ਪ੍ਰਾਹੁਣੇ ਆਏ ਹੁੰਦੇ 12 ਡਿਸ਼ਾਂ ਪਕੜ ਲਈ ਹੁੰਦੇ ਉਹਨੂੰ ਬਾਹਰ ਤੂੜੀ ਪਾਈ ਉਹਨੂੰ ਵਿਚਾਰੇ ਹਾਂ, ਦੱਸ। ਤੇ ਉਹ ਡਿਪਰੈਸ਼ਨ ਵਿੱਚ ਜਿਹੜਾ ਹੋਰ ਸਰਗੋਦਾ ਨਹੀਂ
ਹੋਰ ਕੀ ਕਰੇ ਹੋ? ਉਹ ਜ਼ਿੰਦਗੀ ਦੀ ਆਪਣੀ ਉਮਰ ਸਾਰੀ ਡਿਪਰੈਸ਼ਨ ਚ ਗੁਜ਼ਾਰਦਾ, ਤੁਸੀਂ ਕਦੀ ਨਹੀਂ ਉਹਨੂੰ ਸਿਰ ਚੁੱਕਿਆ ਦੇਖੋਗੇ, ਸਿਰ ਸੁੱਟਿਆ ਹੀ ਹੁੰਦਾ। ਓਏ। ਔਰ ਉਹਦੀਆਂ ਅੱਖਾਂ ਚੋਂ ਆਂਸੂ ਜਿਹੜਾ ਨਾ ਉਹ ਨਹੀਂ ਰੁਕਦਾ। ਰੁਕਦਾ ਹੀ ਨਹੀਂ। ਅੱਛਾ ਉਹ ਆਂਸੂ ਡਿਪਰੈਸ਼ਨ ਦਾ ਕਰਕੇ ਮੈਂ ਸਮਝਦਾ ਰਿਹਾ ਖੋਤੇ ਦੀ ਨਸ਼ ਫਸੀ ਆ। ਨਹੀਂ ਉਹ ਫਿਰ ਤੁਰਨਾ ਜਾਨਵਰ ਅੱਜ ਤੋਂ ਬਾਅਦ ਭਾਜੀ ਖੋਤਾ ਐਸੋਸੀਏਸ਼ਨ ਅਸੀਂ ਬਣਾਵਾਂਗੇ, ਖੋਤਾ ਤਹਫਜ਼ਾਤ ਐਸੋਸੀਏਸ਼ਨ, ਲੇਕਿਨ ਉਹਦਾ ਸਦਰ ਹਕੂਕੇ ਤਹਫੁਜ਼ੇ ਡੋਂਕੀ, ਅੰਜਮਨੇ ਹਕੂਕੇ ਤਹਫੁਜ਼ੇ तहफ़्फ़ुज़े डोंकी, ਜਾਂ ਸਿੱਧਾ ਸਿੱਧਾ ਡੌਂਕੀ डोंकी को इज्जत दो। हाँ ਉਸਤਾਦ ਜੀ ਦੇਖੋ ਘੋੜਾ ਵਾ ਨਾ, ਇਹ ਇੱਕ ਹਿਸਾਬ ਦਾ ਇਹਦੇ ਤੋਂ ਜੂਨੀਅਰ ਆ ਖੋਤੇ ਤੋਂ। ਸੱਚੀ ਮੁੱਚੀ ਜੇ ਹਾਂ। ਤਾਰੀਖੀ ਤੌਰ ਤੇ। हाँ ਬਾਜੂ ਕੱਦ ਕਿੱਦਾਂ ਕੱਢ ਗਿਆ ਘੋੜਾ? नहीं ਘੋੜਾ ਨਾ ਥੋੜਾ ਜਿਹਾ ਘੋੜਾ ਜਿੱਦਾਂ ਛਤਰਾ ਤੇ ਬੱਕਰਾ ਨਹੀਂ ਹੁੰਦੇ, ਬੱਕਰਾ ਜਿਹੜਾ ਨਾ ਇਹ ਥੋੜਾ ਜਿਹਾ ਨਾ ਉਹਨੂੰ ਉਹ ਕਹਿੰਦੇ ਨੇ ਮੈਂਚ। ਯਾਰ- Well educated ਹੈ। ਨਹੀਂ ਈਗੋ। ਈਗੋ ਔਰ ਥੋੜਾ ਜਿਹਾ ਨਾਜ਼ੁਕ ਹਾਂਜੀ ਸੈਂਸਿਟਿਵ ਟੈਪ ਹਾਂਜੀ, ਹੈ, ਵੀ ਠੰਡੇ ਢਾੜੀ ਟੈਪ, ਠੰਡੇ ਪਾਣੀ ਨਾਲ ਨਵਾਇਆ ਬਿਮਾਰ ਚੜ ਗਏ। ਛਤਰਾ ਓਏ ਬਗਲੋਲ ਟੈਪ। ਛਤਰਾ ਨੂੰ ਜਿੱਧਰ ਮਰਦੀ ਲਈ ਜਾ, ਜੋ ਮਰਦੀ ਪਾਈ ਜਾ, ਭਜਾਈ ਜਾ, ਜਿੰਨਾ ਨਵਾਏਗਾ ਉਹਨਾਂ ਹੀ ਖੁਸ਼ ਹੋਈ ਜਾਂਦਾ। ਸਮਝ ਆ ਰਹੀ? ਹਾਂਜੀ। ਇਹ ਖੋਤਾ ਉਹ ਘੋੜਾ ਥੋੜਾ ਜਿਹਾ ਉਹ ਆ ਸੁਲਝਿਆ ਟੈਪ, ਹਾਂਜੀ। ਉਹਦੇ ਕੋ ਕੰਮ ਵੀ ਉਦਾਂ ਦੇ ਲੈਣੇ। ਤਾਈ ਸ਼ਾਹੀ ਉਹ ਹਾਂ। ਮੈਂ ਬੈਠ ਸਮਝਦਾ। ਅਪ ਟੂ ਹਾਂਜੀ। ਡੇਟ। ਤਾਂ ਕਿਰਨ ਨੂੰ ਜਦੋਂ ਪਤਾ ਲੱਗਾ ਨਾ ਕਿ ਮੇਰੀ ਕੜਾਈ 5000 ਰੁਪਏ ਕਿਲੋ ਵਿਕਣ ਡਈ, ਇਹ ਚੌੜਾ ਹੋ ਗਿਆ ਵਾ, ਇਹ ਸ਼ੋਖਾ ਹੋ ਗਿਆ ਕਿ ਯਾਰ ਮੈਨੂੰ ਪਤਾ ਮੈਨੂੰ ਵੀਰ ਨਹੀਂ ਖਾਣਾ, ਮਾੜੇ ਬੰਦੇ ਦੇ ਵਾਸਤੇ ਮੈਂ ਨਹੀਂ ਕਰਦੇ ਰਿਹਾ। ਇਹ ਵੀ ਖਾਦਾ ਗਿਆ ਵਾ ਖੋਤਾ ਵੀ ਯਾਰ, ਇਹ ਕਿਹੜੀ ਗੱਲ ਕਰ। ਲੇਕਿਨ ਗੋਥੇ ਦਾ ਜ਼ੈਕਾ ਨਹੀਂ ਖੋਤਾ ਹੈ। ਹਰਾਮ ਨਹੀਂ ਆ, ਇਸਲਾਮ ਚ ਕਿਤੇ ਨਹੀਂ ਲਿਖਿਆ ਕਿ ਇਹ ਹਰਾਮ ਆ, ਮਕਰੂਹਾਤ ਦੇ ਵਿੱਚ ਹੈ। ਮਤਲਬ ਇਹਦਾ ਰੌਲਾ ਵਾ। ਗੁੰਮੇ ਜਾ ਗੱਲ। ਲੇਕਿਨ ਇਹ ਹਰਾਮ ਵੀ ਹੁੰਦਾ ਨਾ, ਹਰਾਮ ਇਹਦੇ ਵਾਸਤੇ ਚੜ ਜਾਂਦਾ, ਇਹਨੇ ਖਾਣਾ ਹੀ ਸੀਗਾ। ਨਹੀਂ ਖਾਦਾ ਵਾ, ਲਾਹੌਰੀ ਜਾ ਕੇ ਵੇ, ਲਾਹੌਰੀਆਂ ਦੇ ਰੰਗ ਵੇ ਕਿੱਡੇ ਚਿੱਟੇ ਚਿੱਟੇ ਹੋਏ। ਲੇਕਿਨ ਉਹ ਤੇ ਕੰਮ ਵੀ ਕਰਨ ਦੇ। ਹਾਂ ਅਸੀਂ ਇਹਨੇ ਵੀ ਖਾਦਾ ਵਾ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਜਦੋਂ ਇੱਕ ਹਰ ਬੰਦੇ ਨੂੰ ਚੱਲ ਬਈ ਆ ਜਿਹੜਾ ਵਾ ਇਹ ਕਿੱਥੋਂ ਨਿਕਲਿਆ? ਇਹ ਭਾਈ ਦਰਾਜ ਚੋਂ ਨਿਕਲਿਆ ਵਾ। ਇਹ ਖੋਤੇ ਨੂੰ ਹੀ ਕਿਉਂ, ਮਤਲਬ ਕਿ ਖੋਤੇ ਦੀ ਬੋਲੀ ਆ ਯਾਰ। ਨਹੀਂ। ਕੋਈ ਵੀ ਆਵਾਜ਼ ਦੇਣੀ ਹੁੰਦੀ ਨਾ ਕਿ ਉਹਨੂੰ ਕੁਝ ਲੱਗੇ, ਕਈ ਇੰਜ ਕਰ ਦੇਣ ਵਾਗਾਂ ਛੱਡ ਕੇ ਬਦੂਰ ਐ ਲੱਗੇ ਪਤਾ ਨਹੀਂ ਕਿਹੜੀ ਗੱਲ ਤੋਂ ਕਲੈਕਟ ਕਰੀ ਜਾ ਰਿਹਾ, ਉਹਨੂੰ ਨਹੀਂ ਪਤਾ ਖੋਤਾ। ਫਿਰ ਉਹ ਬਜਰੀ ਪਾ ਲਈ ਬੋਤਲ ਚ, ਹਾਂ ਫਿਰ ਛਣਕਣਾ ਜੀ ਅਠਣਾ। ਅੱਛਾ ਕਈ ਬੰਦੇ ਰੇੜੀ ਤੇ ਪੈਰ ਲੱਤਾਂ ਮਾਰਦੇ ਟਕ ਟਕ, ਯਾਨੀ ਉਹਨੂੰ ਕੋਈ ਆਵਾਜ਼ ਆਵੇ ਉਹ ਡਰੇ ਬੇਸਿਕਲੀ। ਹਾਂ ਸੋਟੀ ਵੀ ਮਾਰਦੇ ਇੰਜ। ਅੱਛਾ ਫਿਰ ਦੂਜੀ ਗੱਲ ਆ, ਜਦੋਂ ਤੁਸੀਂ ਇੱਕੋ ਹੀ ਆਵਾਜ਼ ਉਹਨੂੰ ਬਾਰ-ਬਾਰ ਜਾਨਵਰ ਨੂੰ ਕਹਿਣਾ ਨਾ, ਲਾਈਕ ਨੂੰ ਇੰਜ ਕਰਕੇ ਤੇ ਉਧਰੋਂ ਵਾਕ ਖਿੱਚੀ ਜਾਂਦੀ, ਉਹ ਇਹ ਤੁਸੀਂ ਉਹਦੇ ਚ ਡਾਟਾ ਸੇਵ ਕਰ ਰਹੇ ਆ ਕਿ ਇਹ ਜਿਹੜੀ ਮੂਵਮੈਂਟ ਨਾ ਇਹਦਾ ਮਤਲਬ ਆ ਤੁਰਨਾ ਵਾ। ਅੱਛਾ ਤੇ ਰੋਕਣਾ ਹੁਣ ਹਾਂ ਹੁਣ ਤੂੰ ਇੱਕ ਮਿਸਾਲ ਆ, ਤੂੰ ਐ ਕੀਤਾ ਇੱਕ ਵਾਰੀ, ਹੁਣ ਤੂੰ ਉਹਨੂੰ ਐਗ ਝਾ ਲਿਆ, ਹੁਣ ਤੂੰ ਕੱਲਾ ਐ ਕਰੀ ਜਾ ਰਿਹਾ, ਉਹਦੇ ਲਈ ਉਹ ਪੂਰਾ ਪੈਕੇਜ ਨਹੀਂ ਹੋ ਰਿਹਾ, ਉਹਨੂੰ ਆਵਾਜ਼ ਨਹੀਂ ਆ ਰਹੀ, ਤੂੰ ਕੱਲਾ ਐ ਕਰੀ ਜਾ, ਉਹਨੇ ਤਾਂ ਵੀ ਨਹੀਂ ਨਸਣਾ ਕਿਉਂਕਿ ਥੱਲੇ ਇੰਜ ਨਹੀਂ ਹੋ ਰਿਹਾ। ਇਹ ਦੋਵੇਂ ਚੀਜ਼ਾਂ ਮਿਕਸ ਆ। ਉਹ ਇਹ ਉਹਨੂੰ ਪਤਾ, ਇਹ ਉਹਦੇ ਦਿਮਾਗ 'ਚ ਜੀ ਕੀ ਬਾਤ। ਹਾਂ ਅਰੇ ਕੀ ਕਹਿੰਦੇ। ਸਹੀ ਗੱਲ ਉਹਨੇ ਉਹਦੇ ਹਿਸਾਬ ਨਾਲ ਉਸਤਾਦ ਜੀ ਉਹਦੀ ਬਾਤ ਸੱਜੇ ਪਾਸੇ ਖਿੱਚੋ, ਉਧਰ ਨੂੰ ਮੋੜ। ਅੱਛਾ ਹਾਂ, ਉਸ ਤੋਂ ਬਾਅਦ ਇਹ ਤੇ ਨਾ ਝਟਕੇ ਤੇ ਉਹਨੂੰ ਪਤਾ ਵਾ, ਇੱਕ ਹੈਂਡ ਬ੍ਰੇਕ ਟਾਇਰ ਇਹਨੂੰ ਪਤਾ ਵਾ ਕਿ ਇਹ ਰੁਕਣਾ ਵਾ, ਉਹਦੇ ਚ ਤੁਸੀਂ ਇੰਜ ਕਰਕੇ ਨਹੀਂ ਖਿੱਚੋਗੇ। ਨਹੀਂ ਹਾਂ, ਉਹ ਇੰਜ ਖਿੱਚਣਾ ਨਹੀਂ, ਜਦੋਂ ਰੋਕਣਾ ਉਦੋਂ। ਅਰੇ ਕੀ ਬਾਤ। ਪੂਰਾ ਕੀ ਖਿੱਚਦਾ। ਕਹਿੰਦੇ ਸਾਹ ਜੀ। ਹੈਂਡ ਬ੍ਰੇਕ ਉਹਦੀ, ਠੀਕ ਹੈ ਨਾ। ਤਾਂ ਜੀ ਜਿੰਨੇ ਅੱਛੇ ਤਰੀਕੇ ਨਾਲ ਤੁਸੀਂ ਖੋਤੇ ਦਾ ਕੋਈ ਪਾਸਦਾਨੀ ਕਰ ਰਹੇ ਹੋ, ਮੇਰੇ ਖਿਆਲ ਨਾਲ ਸਦਰ ਉਸਤਾਦ ਜੀ ਬਣਾ ਦਿਓ ਯਾਰ। ਬਣਾਉਣਾ ਚਾਹੀਦਾ। ਇਹ ਤੁਸੀਂ ਬਚਾਓ ਕਰਨਾ ਸਾਰਾ। ਨਹੀਂ ਇਹ ਬਣੇਗਾ ਸਦਰ, ਮੈਂ ਪਿੱਛੋਂ ਇਹਦਾ ਉਹ ਹਾਂ ਇਨਵੈਸਟਰ, ਹੈਡ ਯਾਨੀ ਕਿ ਇਨਵੈਸਟਰ ਸਰਬਰਾਹ। ਤੁਸੀਂ ਕਮ ਸੇ ਕਮ ਇਹਦੇ ਅਕਾਊਂਟ 'ਚ 15 ਤੋਂ ਆਈਡੀਆ ਇਹਦਾ ਵਾ। ਹਾਂ ਕੋਤਾ ਬਚਾਓ, ਹਮ ਤੁਹਾਡੇ ਸਾਥ ਹੈ ਜਾਰਿਸ਼। ਤਸਨਾ ਸਾਹ ਜੀ ਨੇ। ਹੁਣ ਗੱਲਾਂ ਕਰਦਾ ਕੱਲ ਤੂੰ ਉਹਦੇ ਲਈ ਕਿ ਉਹਦਾ ਕੀ ਵਿਕਦਾ ਵਾ। ਹਾਂ, ਇਹ ਕਹਿ ਰਿਹਾ। ਇੱਕ ਚੀਜ਼ ਉਸਤਾਦ ਜੀ ਉਹਦੀ ਸਭ ਤੋਂ ਪਹਿਲੇ ਤੇ ਮਸ਼ਹੂਰੋ ਮਰੂਫ ਸਾਰਿਆਂ ਨੂੰ ਪਤਾ ਕਿ ਖੱਲ ਵਿਕਦੀ ਹੈ, ਖੱਲ ਔਰ ਉਹਦੀ ਦਵਾਈ ਬਣਦੀ ਆ, ਉਹਦੀਆਂ ਕੋਈ ਚੀਜ਼ਾਂ ਨਹੀਂ ਬਣਦੀਆਂ ਖੋਤੇ ਦੀ। ਚਾਈਨਾ ਦੇ ਵਿੱਚ ਇੱਕ ਦਵਾਈ ਬਣਦੀ ਆ, ਉਹ ਇਸ ਕਰਕੇ ਚਾਈਨਾ 'ਚ ਜ਼ਿਆਦਾ। ਨਾਲੇ ਕਹਿੰਦੇ ਖੋਤੇ ਦੀ ਖੱਲ ਦੇ ਬਾਦਸ਼ਾਹ ਸੂਟ ਸਵਾਉਂਦੇ ਹੁੰਦੇ ਸੀ, ਗੋਲੀਆਂ ਸਰਚ ਕਰਦੇ ਨੇ, ਜਗ੍ਹਾ ਹੀ ਪਾਉਂਦੇ ਸੀਗੇ। ਲੈ ਲਓ। ਉਹ ਬਾਦਸ਼ਾਹ ਦੇ ਦੌਰ 'ਚ ਕਿਹੜੀ ਗੋਲੀ ਆ ਗਈ? ਗੋਲੀ ਇਸ ਯਾ ਉਹ ਗੋਲੀ ਨਹੀਂ ਸੀ ਹੁੰਦੀ। ਉਹ ਭਾਜੀ ਉਹ ਲੰਬਾ ਪਿਸਤੌਲ ਸੀ ਨਿਕਲਿਆ। ਹੁਣ ਊਂਟ ਦੀ ਹੱਡੀ ਆ ਤਾਂ ਜੀ, ਇਹ ਗੱਲ ਕਰਦਾ ਊਂਟ ਦੀ ਹੱਡੀ ਕਹਿੰਦੇ ਘਰ ਰੱਖੋ ਤੇ ਲੜਾਈ ਨਹੀਂ ਹੁੰਦੀ ਜਦੋਂ ਤੱਕ ਹੁੰਦਾ। ਇਹਦੀ ਹੱਡੀ ਦਾ ਕੀ ਫਾਇਦਾ? ਹੱਡੀ ਦੇ ਬਾਰੇ ਚ ਇਹ ਆ ਅਸਰ ਕਿ ਜਾਦੂ ਨਹੀਂ ਹੁੰਦਾ। ਜਾਦੂ ਨਹੀਂ ਹੁੰਦਾ ਤੇ ਇਹਦੀਆਂ ਹੱਡੀਆਂ ਦਾ ਕੀ ਫਾਇਦਾ ਦੱਸ। ਹੁਣ ਮੈਂ ਤਾਂ ਦੱਸਦਾ ਇਕੱਲੇ ਨੂੰ ਰੱਖ ਲਓ ਤੇ ਘਰ 'ਚ ਨਹੀਂ ਕਰਦਾ, ਉਹ ਆਪ ਲੈ ਕੇ ਆਂਦਾ ਕੌਣ ਫੇਰੇ ਲਾ ਕੇ। ਮੈਂ ਨਾਰਕਲੀ ਕੰਮ ਕਰਦਾ ਸੀ ਨਾ, ਉੱਥੇ ਇੱਕ ਬੰਦੇ ਨੇ ਨਾ ਥੱਲੇ ਊਂਟ ਦੀ ਹੱਡੀ ਰੱਖੀ ਹੁੰਦੀ ਸੀ ਵੱਡੀ, ਤੇ ਨਾਲ ਤਵੀਜ਼ ਵੀ ਪਾਏ ਹੁੰਦੇ ਸੀ।
ਤੇ ਉਹਨੂੰ ਮੈਂ ਕਿਹਾ ਯਾਰ ਊਂਠ ਦੀ ਹੱਡੀ ਤੇ ਤੂੰ ਇਸ ਤੋਂ ਰੱਖੀ ਆ ਵੀ ਤੇ ਹੁੰਦਾ ਹੀ ਕੁਛ ਨਹੀਂ, ਫਿਰ ਤੂੰ ਤਵੀਜ਼ ਕਿਉਂ ਪਾਏ? ਹਾਂ ਤੇ ਉਹਦੇ ਤੇ ਤੈਨੂੰ ਉੱਤੇ ਵੀ ਨਹੀਂ ਯਕੀਨ ਡਬਲ ਮਾਈਂਡਡ ਹੋਇਆ। ਹਾਂ ਵਾਹ ਵਾਹ। ਕਿ ਇਹ ਕੰਮ ਨਾ ਕਰੇ ਜੋ ਤਵੀਤ ਕਰ ਲਵੇ, ਕਿਦੋਂ ਤਾਂ ਕੰਮ ਹੋਊਗਾ ਦਿੱਤਾ ਦੱਸੀ ਉਸਤਾਦ ਜੀ ਆ। ਫਿਰ ਜਿਹੜਾ ਇਹਦਾ ਫੀਮੇਲ ਦਾ ਦੁੱਧ ਉਹ ਬੜੀ ਗਜ਼ਾਈਅਤ ਔਰ ਤਾਕਤਵਰ ਯਾਰ ਆਵੇ ਇੱਥੇ ਆ ਕੇ ਯਾਰ ਮੇਰਾ ਮਾਫ਼ੀ। ਵੀ ਚੜੀ ਜਾਂਦੇ ਆ ਆਹੀ ਦੇ ਮੁੜ ਕੇ ਅਸੀਂ ਉਹਦੀਆਂ ਚਾਹਾਂ ਪੀਂਦੇ ਖੋਤੀ ਦਾ ਦੁੱਧ ਲੈ ਬੇਟੇ ਤੈਨੂੰ ਮੈਂ ਬਾਲ ਕੇ ਗਲਾਸ ਭਰ ਕੇ ਵਿੱਚ ਆਂਡਾ ਪੈਣ ਕੇ ਦਿਆਂ। ਇੰਨੀ ਨਹੀਂ ਮੋਟੀ ਮਲਾਈ ਹੁੰਦੀ ਉੱਤੇ। ਅੱਛਾ ਚਲੋ ਮੇਰਾ ਇੱਕ ਹੋਰ ਸਵਾਲ ਹੈ ਉਸਤਾਦ ਜੀ, ਖੋਤੇ ਤੇ ਰੇੜੀ ਤੇ ਬੇਦਿਆਂ ਸਾਰੀ ਉਹ ਵਾਗਾਂ ਫੜਦੇ ਸਾਰੀ ਸਟਾਰਟ ਤੇ ਭਲਾ ਕੀ ਕਿਹਾ ਜਾਂਦਾ ਵਾ? ਕੀ? ਸਟਾਰਟ ਕਿੱਥੋਂ ਦਾ? ਇਹ ਨਹੀਂ ਰਿਸਰਚ ਇਹ ਨਹੀਂ ਪਤਾ ਸੈਲਫ ਸਟਾਰਟ। ਸਾਰਾ ਖੋਤਾ ਰਿਸਰਚ ਕਰ ਲਿਆ ਉਹ ਤੇ ਸਫਰ ਨਹੀਂ ਉਹ ਖੋਤਾ ਨਹੀਂ ਨਾ, ਤੂੰ ਤੇ ਖੋਤੇ ਰੇਹੜੀ ਤੋਂ ਤੇ ਆ ਗਿਆ। ਗੈਰ ਖੋਤਾ ਤੂੰ ਗੱਲ ਕਰ ਰਿਹਾ। ਨਹੀਂ ਖੋਤਾ ਰੇੜੀ ਤੇ ਬਹਿ ਕੇ ਸਟਾਰਟ ਤੇ ਬੰਦਾ ਕੀ ਕਰਦਾ? ਯਾਰ ਉਹ ਗੱਲ ਕਰ ਰਿਹਾ ਖੋਤੇ ਦੀ, ਤੂੰ ਗੱਲ ਕਰ ਰਿਹਾ ਬੰਦੇ ਦੀ। ਹਾਂ ਤੂੰ ਦੋਵੇਂ ਦੋ ਲਿੰਕ ਗੱਲ ਕਰ ਅਸੀਂ ਖੋਤੇ ਦੀ ਗੱਲ ਕਰ, ਤੂੰ ਉਸ ਸਟਾਰ ਤੇ ਬੰਦਾ ਕੀ ਕਹਿੰਦਾ ਵੀ ਬੰਦੇ ਦੀ ਅਸੀਂ ਗੱਲ ਹੀ ਨਹੀਂ ਕਰ ਰਹੇ। ਉਸਤਾਦ ਜੀ ਰਿਲੇਟਡ ਖੋਤੇ ਨਹੀਂ ਆਏ। ਅੱਛਾ ਕੀ ਕਹਿੰਦਾ ਫਿਰ ਦੱਸ ਦੇ। ਆਊਟ ਆਫ ਕੋਤਾ ਚਲ ਗਿਆ ਉਸਤਾਦ। ਹਾਂ ਇਹ ਆਊਟ ਆਫ ਖੋਤਾ ਗਿਆ। ਹਾਂ ਉਹ ਇਹ ਹਰ ਕੋਈ ਨਹੀਂ ਕਹਿੰਦਾ। ਉਸਤਾਦ ਜੀ ਸਾਰੇ ਕਿ ਨਹੀਂ ਸਾਰੇ ਨਹੀਂ ਕਈ ਕਹਿੰਦੇ। ਅੱਲਾ ਖੈਰ ਬਿਸਮਿਲ੍ਲਾ ਕਈਆਂ ਕੋਈ ਵੱਜਦਾ ਹੀ ਨਹੀਂ। ਹਾਂ ਸਵੇਰੇ ਸਵੇਰੇ ਬੈਠ ਕੇ ਜਿਹੜੇ ਅੱਛੇ ਬੰਦੇ ਕਹਿੰਦੇ ਲੈ ਵੀ ਮੇਰਾ ਪੁੱਤ ਚੱਲ ਮੇਰਾ ਪੁੱਤ ਬਿਸਮਿਲ੍ਲਾ ਚਲਿਏ ਕੰਮ ਤੇਰਾ ਬਖੈਰ ਕਰੀ ਹੈ ਇਹ ਉਹ ਐ ਟਾਈਪ ਔਰ ਇਹ ਕੀ ਹੈ ਐਵੇਂ ਪੂਰਾ ਮਿੰਟ ਦਾ ਸਾਜੀ ਮੇਰਾ ਅੱਖੀ ਵੇਖਿਆ ਵਾ ਕਿ ਸਾਡੇ ਸਾਹਮਣੇ ਤਾਏ ਰਿਆਜ਼ ਉੱਤੇ ਖੋਤਾ ਰੱਖਿਆ ਸੀ। ਉਹਦਾ ਖੋਤਾ ਜਿਹੜਾ ਫੌਤ ਹੋਇਆ ਸੀ ਨਾ, ਉਹਦੀ ਤਾਈ ਉਹਦੀ ਬੇਗਮ ਦੀ ਤਾਈ ਸਾਡੀ ਤਾਹਾ ਮਾਰ ਹੁੰਦੀ ਸੀ, ਕਹਿੰਦੇ ਮੈਨੂੰ ਐ ਲੱਗਦਾ ਮੇਰਾ ਪੁੱਤ ਮਰ ਗਿਆ। ਉਹ ਬੜੀ ਮਿਹਨਤ ਕਰ ਰਹੇ ਕਿ ਖੋਤੇ ਨੇ ਕਮਾ ਕੇ ਦੇਣਾ, ਖੋਤਾ ਰੀੜ ਤੋਂ ਬੱਚੇ ਪਾਲੇ, ਖੋਤਾ ਫਿਰ ਨਵਾਂ ਖੋਤਾ ਲੈ ਕੇ ਮਲੇ ਪੈਸੇ ਪੜ ਗਏ ਵੀ ਖੋਤੇ ਦਾ ਐਡਾ ਅਦਬ ਇhtਰਾਮ ਵੀ ਘਰ ਕੰਮ ਕਰਦਾ ਵਾ ਬਹੁਤ ਖੋਤੇ ਸਾਰੇ ਦੇ। ਖਾਨਦਾਨ ਉਹਦੇ ਲੇਕਿਨ ਇਹ ਖਾ ਰਹੇ ਆ ਹੁਣ ਉਸਤਾਦ। ਤੁਸੀਂ ਜਿਹੜੀ ਗੱਲ ਕਰੀ ਖੋਤੀ ਦਾ ਦੁੱਧ ਵੀ ਦੱਸ ਵੀ ਹਾਂ ਹਾਂ ਹੁਣ ਮੈਂ ਕਹਿ ਸਕਦਾ ਮੈਨੂੰ ਖੋਤੀ ਭਾਈ ਚਾਰ ਮੱਝ ਦੁੱਧ ਨਹੀਂ ਦਿੰਦੀ, ਬੱਕਰੀ ਦੁੱਧ ਨਹੀਂ ਦਿੰਦੀ, ਖੋਤੀ ਵੀ ਦੁੱਧ ਦਿੰਦੀ, ਊਂਠਣੀ ਦੁੱਧ ਨਹੀਂ ਦਿੰਦੀ। ਚਲੋ ਸਵੇਰ ਤੋਂ 5 ਕਿਲੋ ਰੋਜ਼ ਸਾਰੇ ਪੀਣੇ ਆ। ਨਹੀਂ ਉਹ ਇੰਨਾ ਲੱਭਣਾ ਨਹੀਂ। ਲਵ ਜਾਂਦਾ ਸਾਜ ਜੇ ਜੀ। ਤੂੰ ਖਲੋ ਕੇ ਚੁਆਇਆ ਨਾ ਨਿਕਲ ਆਉਣਾ ਵਾ। ਨਹੀਂ ਯਾਰ, ਉਹ ਝੋਂਪੜੀਆਂ ਰੱਖਿਆ ਹੁੰਦਾ ਕੁਛ ਵਾ। ਬਿਮਾਰੀਆਂ ਲਈ ਉਸਤਾਦ ਜੀ ਉਹ ਬੜਾ ਮੁਫੀਦ ਹੁੰਦਾ ਵਾ। ਉਹ ਬਕਾਇਦਾ ਉਹ ਡਾਕਟਰ ਯਾਰ। ਜਾਂ ਹਕੀਮ ਦੱਸਦੇ ਆ ਕਿ ਇਹ ਦੁੱਧ ਤੁਸੀਂ ਥੋੜਾ ਜਿਹਾ ਇਸਤੇਮਾਲ ਕਰਨਾ। ਓ ਯਾਰ ਉਂਗਲੀ ਦਾ ਹੁੰਦਾ, ਡਾਚੀ ਦਾ ਹੁੰਦਾ, ਬੱਕਰੀ ਦਾ ਹੁੰਦਾ। ਮਾਫੀ ਦੇ ਦੇ ਦਾਦਾ। ਉਸਤਾਦ ਜੀ ਊਂਠ ਆਪਣੇ ਵਿੱਚ ਪਾਣੀ ਸਟੋਰ ਕਰਦਾ, ਤੁਸੀਂ ਇਹ ਸੁਣਿਆ? ਆਹੋ ਖੋਤਾ ਵੀ ਕਰਦਾ। ਅੱਛਾ ਫਿਰ ਸਾਰੇ ਆਪਣਾ ਆਪਣਾ ਪਾਣੀ ਸਟੋਰ ਕਰੀ ਜਾਣਾ, ਅਸੀਂ ਪਿਆਸੇ ਮਰ ਜੰਨੇ। ਖੋਤਾ 20 ਦਿਨ ਮੁਸਲਸਲ ਤੁਰ ਸਕਦਾ। ਓਏ ਖੋਤਾ ਹਾਂਜੀ ਤਾਂ ਉਹਦੇ ਵਿੱਚ ਇਹ ਕੈਪੈਸਿਟੀ ਆ, ਉਹ ਐਵੇਂ ਜ਼ੁਲਮ ਦਾ ਸ਼ਿਕਾਰ ਹੋਇਆ, ਫਿਰ ਕੈਪੈਸਿਟੀ ਆ ਉਹਦੀ ਵੀ। ਜ਼ੁਲਮ ਦਾ ਸ਼ਿਕਾਰ ਤੇ ਤੁਸੀਂ ਕਰ ਰਹੇ ਹੋ, ਉਹਦੇ ਤੋਂ ਜਿਹੜੇ ਉਹਦੇ ਫਾਇਦੇ ਉਹ ਉਠਾ ਨਹੀਂ ਰਹੇ। ਉਸਤਾਦ ਜੀ ਸਿਰਫ 5% ਇਹਦਾ ਪਾਣੀ ਜ਼ਾਇਆ ਹੁੰਦਾ ਸਿਰਫ ਪਸੀਨੇ ਦੀ ਵਜ੍ਹਾ ਨਾਲ, ਬਾਕੀ ਇਹਦੇ ਅੰਦਰ ਸਟੋਰ ਹੀ ਰਹਿੰਦਾ ਜਿੰਨਾ ਮਰਜ਼ੀ ਇਹ ਪੀ ਸਕਦਾ। ਤੂੰ ਲੱਗਦਾ ਰਾਤ ਘਰ ਨਹੀਂ ਗਿਆ, ਤੂੰ ਕਿਤੇ ਖੋਤੇ ਦਾ ਹੀ ਤਹਿਕੀਕ ਕਰਦੇ ਰਿਹਾ। ਨਹੀਂ ਰਾਤੀ ਤੂੰ ਤੇ ਕੋਤਾ ਕਿਤੇ ਬੈਠੇ ਚਾਹਾਂ ਪੀਂਦੇ ਰਹੇ, ਉਹ ਤੋਂ ਦੱਸਦਾ ਰਿਹਾ। ਉਹਨੇ ਕਿਤੇ ਨੂੰ ਦੱਸਿਆ ਸਾਰਾ। ਆਹੋ ਖੋਤਿਆਂ ਨਾਲ ਹੀ ਚਾਵਾਂ ਪੀਤੀਆਂ ਰਾਤੀ। ਸਾਡੀ ਰਾਤੀ ਮੈਂ ਤੈਨੂੰ ਕੋਈ ਗੱਲ ਦੱਸਾਂ, ਜਿੱਦਾਂ ਤੂੰ ਇਸ ਟਾਈਮ ਵਲਗੈਰਿਟੀ ਸੋਰੀ ਕਹਿਣ ਦੇ ਗੁੰਮਰਾਹੀ ਫੈਲਾਉਣ ਡਿਆ ਨਾ, ਇਹ ਗੁੰਮਰਾਹੀ। ਇਸ ਤੋਂ ਅੱਗੇ ਹੁੰਦੀ ਲੱਗਣੀ ਆ। ਮੈਂ ਕਹਿੰਦਾ ਯਾਰ ਯੂਨੀਅਨ ਬਣ ਗਈ ਆ ਹੁਣ, ਗਵਰਨਮੈਂਟ ਲੈਵਲ ਤੇ ਵੀ ਇਹਦੇ ਜ਼ੁਲਮ ਦੇ ਖਿਲਾਫ ਅਸੀਂ ਆਵਾਜ਼ ਚੁੱਕਾਂਗੇ। ਅਸੀਂ ਗਵਰਨਮੈਂਟ ਨੂੰ ਕਹਿੰਦੇ ਆ ਕਿ ਭਾਈ ਇਹਨੂੰ ਜਿਹੜਾ ਸੋਟੀ ਮਾਰੇ, ਇੱਕ ਸੋਟੀ ਦੇ ਬਦਲੇ 5 ਸੋਟੀਆਂ ਉਹਨੂੰ ਵੱਜਣ। ਉਹਨੂੰ ਵੱਜਣ। ਦੂਸਰਾ ਇਹ ਕਿ ਉਸਤਾਦ ਜੀ ਇਹਦੀਆਂ ਜਿਹੜੀਆਂ ਖੁਰੀਆਂ ਇਹਨੂੰ ਵਾਸ਼ ਕੀਤਾ ਜਾਏ। ਇਹ ਲਿਟਦਾ ਕਿਉਂ ਆ? ਕਿਉਂਕਿ ਇਹਨੂੰ ਲੱਗਦਾ ਵਾ ਕਿ ਮੈਂ ਗੰਦਾ ਹੋ ਨਹੀਂ ਯਾਰ ਇੱਕ ਤੁਹਾਨੂੰ ਖਾਰਿਸ਼ ਹੁੰਦੀ ਤੁਸੀਂ ਕਰ ਲੈਂਦੇ ਆ, ਹਾਂਜੀ। ਉਹ ਸਾਰੀ ਦਿਹਾੜੀ ਦੀ ਖਾਰਿਸ਼ ਇਕੱਠੀ ਕਰੀ ਜਾਂਦਾ ਵਾ, ਇੱਕੋ ਵਾਰੀ ਕਰ ਫਿਰ ਰਾਤ ਨੂੰ ਇੱਕੋ ਵਾਰੀ ਕਰਦਾ ਵਾ। ਲਿਟ ਕੇ। ਹਾਂ ਨਹੀਂ ਰੀਫਰੈਸ਼ ਹੁੰਦਾ ਰਾਤ ਨੂੰ। ਆਹੋ ਹੀ ਨਾ। ਉਸਤਾਦ ਜੀ ਇਹਦੇ ਕੋਲੋਂ ਬਾਰਬਰਦਾਰੀ ਦਾ ਵਜ਼ਨ ਦਾ ਕੰਮ ਲਿੱਤਾ ਜਾਂਦਾ, ਇਹਦਾ ਕੰਮ ਚੇਂਜ ਕਰਾਇਆ ਜਾਏ। ਨਹੀਂ ਕੰਮ ਇਹਦਾ ਹੀ ਰੱਖੋ, ਲੇਕਿਨ ਇਹ ਬਣਿਆ ਇਸ ਕੰਮ ਆਤੇ, ਲੇਕਿਨ ਇਹਦੀ ਪੂਰੀ ਉਹ ਤਾਂ ਕਰੋ ਨਾ ਹਿਫਾਜ਼ਤ, ਇਹਦਾ ਖਿਆਲ ਤਾਂ ਰੱਖੋ। ਆਹੋ ਬੜੇ ਵੱਡੇ ਜਿਹੜੇ ਹੋਏ ਨੇ ਔਲੀਆ ਇਕਰਾਮ, ਉਹਨਾਂ ਦੀ ਸਵਾਰੀ ਸੀ, ਔਰ ਪਲੱਸ ਉਹਦੇ ਉੱਤੇ ਇਹਦੇ ਉੱਤੇ ਨਾ ਇੱਕ ਹੋਰ ਚੀਜ਼ ਹੁੰਦੀ ਇੰਜ ਕਰਕੇ ਦੋਵਾਂ ਪਾਸਿਆਂ ਦੇ ਇਧਰ ਵੀ ਵਾਣਾ ਕਿਤਾਬਾਂ ਰੱਖ ਲੈਂਦੇ ਸੀ। ਹਾਂ ਉਹ ਵੀ ਗੱਲ ਮਸ਼ਹੂਰ ਆ, ਖੋਤੇ ਦੇ ਉੱਤੇ ਕਿਤਾਬਾਂ ਲੱਦ ਕੇ ਜਾ ਰਿਹਾ ਸੀ ਇੱਕ ਬੜਾ ਦਾਨਾ ਬੰਦਾ, ਤੇ ਉਹਨੂੰ ਅੱਗੋਂ ਇੱਕ ਬੁੱਢੀ ਮਿਲੀ ਤੇ ਉਹਨੇ ਕਿਹਾ ਕੀ ਲੈ ਕੇ ਜਾ ਰਿਹਾ? ਉਹਨੇ ਕਿਹਾ ਮੈਂ ਔਰਤ ਦੇ ਉੱਤੇ ਮੱਕਰ ਲਿਖੇ ਆ, ਤੇ ਉਹਨੇ ਫਿਰ ਇੱਕ ਐਸੀ ਗੱਲ ਕੀਤੀ, ਉਹਨੇ ਕਿਹਾ ਹੁੰਦਾ ਸਾਲ ਲਿਖਿਆ ਕਿਤੇ। ਉਹ ਮੈਨੂੰ ਹੁਣ ਇੱਕ ਗੱਲ ਦੱਸ, ਹੁਣ ਚਾਹੁੰਦਾ ਕੀ ਆ ਤੂੰ? ਮੈਂ ਚਾਹੁੰਦਾ ਵਾਂ ਕਿ ਖੋਤੇ ਨੂੰ ਉਹਦਾ ਮਕਾਮ ਦਿੱਤਾ ਜਾਵੇ ਜਿਹੜੇ ਪੁੱਤਰ ਘਰ ਚੋਂ ਕਮਾਈ ਕਰਕੇ ਲਿਆਂਦਾ। ਉਸਤਾਦ ਜੀ ਸਾਰੀ ਗੱਲਬਾਤ ਉਹਦੀ ਮੰਨੀ ਜਾਂਦੀ ਹੈ ਅੱਲਾ ਤੇ ਖੋਤਾ ਵੀ ਉਹ ਹੀ ਹੈ, ਲੇਕਿਨ ਇਹਨੂੰ ਉਹ ਇਹਤਰਾਮ ਇੱਜ਼ਤ ਮਿਲ ਨਹੀਂ ਰਹੀ। ਖੋਤੇ ਨੂੰ ਆਪਣੇ ਘਰ ਦਾ ਫਰਦ ਸਮਝੋ।
ਉਹਨੂੰ ਫਿਰ ਹਿੱਸਾ ਬਾਹਰ ਜਾਂਦਾ ਮਕਾਨ ਚੋਂ 2.5 ਮਰਲੇ ਨਿਕਲ ਜਾਣਾ ਹਰ ਬੰਦੇ ਦਾ। ਹੁਣ ਖੋਤੇ ਦੇ ਨਾਂ ਦਾ ਅੰਡਰਪਾਸ ਬਣਾ ਦਈਏ। ਨਹੀਂ ਬਣਨਾ ਚਾਹੀਦਾ ਵਾ। ਉਸਤਾਦ ਜੀ ਚਾਹ ਓਏ ਉਹਦੀ ਤੁਸੀਂ ਦੇਖੋ ਤੇ ਸਹੀ, ਉਹਦੀ ਖਿਦਮਤ ਤੇ ਦੇਖੋ। ਉਸਤਾਦ ਜੀ 400 ਸਾਲ ਪਹਿਲੇ ਨਾ ਬਾਦਸ਼ਾਹੀ ਦੌਰ ਦੇ ਵਿੱਚ 뮤직 ਡਾਇਰੈਕਟਰ ਸੀ ਖੋਤਾ। ਹਾਲ ਕਿਉਂ ਜੀ? ਲੋ ਹਾਂਜੀ ਉਹ ਭਾਜੀ ਤਾਂ ਕੀ ਕਰ ਉੱਠ ਜਾ ਤੂੰ, ਬੱਚਾ ਲੱਗ ਹਾਂਜੀ ਗਿਆ ਉਹਦੀ ਹਾਲ ਔਲਾਦ ਹਾਲੇ ਤੱਕ ਕੋਸ਼ਿਸ਼ ਕਰ ਰਹੀ ਗਾਉਣ ਦੀ। ਆਹ ਸਟੈਪ ਬਣਾ ਕੇ ਅਥਰਾ ਇੰਗਲਿਸ਼ ਇਹ ਮੈਂ ਕਹਣਾ ਅੱਛਾ ਇਧਰ ਪਿੱਦੂ ਖਾਂ, ਉਸਤਾਦ ਪਿੱਦੂ ਖਾਂ ਟੈਪ ਤੇ ਆ ਨਹੀਂ ਰਹੇ ਸਮ ਪੰਚ ਨਹੀਂ ਸੁਣਿਆ ਤੂੰ। ਅੱਛਾ ਬਈ 400 ਸਾਲ ਯਾਦ ਪੁਰਾਣੀ ਕਰਾਤੀ ਜੀ, ਕੀ ਬਾਤ ਉਹ ਹੈ। ਮੈਂ ਐਵੇਂ ਮੈਂ ਗੱਲ ਕਰਨ ਲੱਗਾ ਜੀ ਉਸਤਾਦ ਜੀ, ਇਹਦਾ ਬੜਾ ਸੁਰ ਔਰ ਬੜੇ ਲੈਅ ਦੇ ਨਾਲ ਤੁਸੀਂ ਕੱਲ ਪਰਸੋਂ ਗੱਲ ਕੀਤੀ ਸ਼ੋਅ 'ਚ ਕਿ ਵੀ ਇਹ 2 ਸੋਟੀਆਂ ਫੜਦੇ ਜੀ ਖੁਰਲੀਆਂ ਦੇ ਵਿੱਚ ਆਪਣੇ ਮੈਂ ਤਾਂ ਕਹਿੰਦੀ ਟੈਂਪੋ ਚ ਹੁੰਦਾ ਵਾ, ਟੈਂਪੋ ਚ। ਤੁਰਦਾ ਵੀ ਟੈਂਪੋ ਨਾਲ ਉਸਤਾਦ ਜੀ, ਕਹਿੰਦੇ ਨਾਪੋ ਉਹਦੇ ਕਦਮ ਬਰਾਬਰ, ਕਹਿੰਦੇ ਪਰੇਡ ਤਰ੍ਹਾਂ ਉਹ ਭੱਜ। ਹਾਂ ਉਹ ਯਾਰ ਯਾਰ ਉਹ ਘੋੜਾ ਵਾ ਕਿੱਥੋਂ ਲੱਭੇਗਾ ਇਸ ਟਾਈਮ, ਮੈਨੂੰ ਤਾਂ ਦੇਖਣ ਨੂੰ ਦਿਲ ਕਰ ਰਿਹਾ ਵਾ। ਖੋਤਾ ਏ ਤੇਰਾ ਇਸ਼ਕ ਨਹੀਂ ਹੋਣ ਦੇਂਦਾ ਸਾਰੀ ਰਾਤ ਜਗਾਈ ਧੱਕੇ ਗਾਏ। ਅਰੇ ਕੀ ਕਹਿਣੇ ਬਾਚੋ ਕੀ ਕਹਿਣੇ। ਖੋਤੇ ਨੂੰ ਉਸਤਾਦ ਜੀ ਜੰਗਲ ਦਾ ਬਾਦਸ਼ਾਹ ਮੁਕਰਰ ਕੀਤਾ ਜਾਏ, ਕਿਉਂਕਿ ਹਰ ਹਿਸਾਬ ਨਾਲ ਇਹ ਸ਼ੇਰ ਤੋਂ ਉੱਤੇ ਆ। ਓਏ ਇਹ ਬਿਲਕੁਲ ਅੱਛੀ ਗੱਲ ਹੈ। ਇਸ ਹੱਕ 'ਚ ਮੈਂ ਵੀ ਤੇਰੇ ਹੱਕ 'ਚ ਇਸ ਗੱਲ ਮਿੱਠਾ ਇਤਬਾ ਕਿੰਗ ਬਾਬਾ ਜੀ, ਮਿੱਠਾ ਬਾਜੀ ਅੱਛਾ ਕੈਸੀ ਦੇਖ ਲਾ ਵੀ ਤੂੰ ਰੁਕਵਾ ਕੇ ਕਿਹੜੀ ਮਾੜੀ ਗੱਲ ਕੀਤੀ ਹੈ। ਹਾਂਜੀ ਚੱਲ ਕੋਈ ਗੱਲ ਨਹੀਂ। ਕੋਈ ਏਦਾਂ ਹੋਇਆ। ਉਹ ਕਾਮੇਡੀ ਕਿੰਗਡਮ ਆ। ਵੀ ਉਹ ਸਾਰੇ ਇਹੀ ਕਰ ਰਹੇ ਆ। ਅੱਛਾ ਬਾਬਾ ਜੀ, ਜੰਗਲ ਦਾ ਬਾਦਸ਼ਾਹ ਖੋਤੇ ਨੂੰ ਹੋਣਾ ਚਾਹੀਦਾ ਮੁਕਰਰ ਕੀਤਾ ਜਾਏ ਤਾਂ ਕਿ ਉਹਨੂੰ ਓਨਰ ਤੇ ਫੀਲ ਹੋਵੇ ਨਾ ਜੋ ਕਿ ਉਹ ਭਾਰ ਚੁੱਕ ਵੀ ਸਕਦਾ, ਮਿਹਨਤੀ ਹੈ। ਜੀ ਸਹੀ ਗੱਲ ਹਾਂ 4 ਜਾਨਵਰ ਇਕੱਠੇ ਕਰਕੇ ਪਾਓ, ਉਹਨਾਂ ਦੀ ਗੱਲਬਾਤ ਕਰਾਓ, ਖੋਤਾ ਸਿਆਣੀ ਗੱਲ ਕਰੇਗਾ। ਪਹਿਲੇ ਆ ਪੰਚਾਇਤ ਨੇ ਸ਼ੇਰ ਨੂੰ ਲਾਓ ਥੱਲੇ। ਇਧਰੋਂ ਇਲੈਕਸ਼ਨ ਹੁੰਦਾ ਹੋਵੇ, ਇਹ ਅੱਜ ਚੁਣਾਵ ਦਾ ਦਿਨ ਹੋਵੇ ਤੇ ਖੋਤੇ ਨੂੰ ਕੋ ਫੇਰ ਆ ਜਾਵੇ, ਫੇਰ ਚਲਾ ਗਿਆ ਮਾਲ ਲਾਉਣ। ਨਹੀਂ ਉਹ ਫੇਰੇ ਪੂਰੇ ਵਾਲਾ ਨਹੀਂ ਫਿਰ ਹੋਣਾ, ਬੰਦਾ ਉੱਥੇ ਮੌਜੂਦ ਚਾਹੀਦਾ ਵਾ। ਉੱਥੇ ਹੀ ਹੋਏਗਾ। ਉਹ ਅੱਗੋਂ ਕਿੰਨੇ ਖੋਤੇ ਕੰਮ ਤੇ ਰੱਖ ਲੇਗਾ, 2 ਇੱਧਰ ਭਾਲੇਗਾ 2 ਇੱਧਰ ਭਾਲੇਗਾ, ਬਾਦਸ਼ਾਹ ਸਲਾਮਤ। ਆਪ ਵੀ ਸਾਰੇ ਖੋਤੋਂ ਖੋਤੀ ਹੋ ਜਾਣਗੇ। ਤੁਹਾਨੂੰ ਪਤਾ ਲੱਗਾ ਕੀ ਹੋਇਆ ਦੂਜੇ ਤੇਰਾ ਇਸ਼ਕ ਨਹੀਂ ਸੌਣ ਦੇਂਦਾ ਸਾਰੀ ਰਾਤ ਜਗਾਈ ਧੱਕਦਾ ਕੀ ਕਹਿਣੇ। ਲੇਕਿਨ ਸਾਜੀ ਨੂੰ ਬਦਵਾ ਲੱਗੀ ਹੋਈ ਖੋਤੇ ਨੂੰ, ਸੁਣਿਆ ਕਹਿੰਦੇ ਇਹਨੂੰ ਬਦਵਾ ਲੱਗੀ ਤਾਂ ਕੰਮ। ਇਹ ਦਾਦੀ ਦੀ ਅੱਛਾ ਇਹਦੇ ਕੋਲ ਨਾ ਉਦੋਂ ਉਹਦਾ ਟਰੈਕ ਹੱਥ ਚ ਨਹੀਂ ਆ ਰਿਹਾ, ਇਹ ਸਾਨੂੰ ਵੀ ਖਰਾਬ ਕਰ ਰਿਹਾ, ਤੂੰ ਚੁੱਪ ਕੀਤਾ ਰਹੇ। ਨਹੀਂ ਸਾਜੀ ਨੂੰ ਬਦਵਾ ਉਹ ਲੱਗੀ। ਸਹੀ ਉਹਦੇ ਖਿਲਾਫ ਜਾ ਰਿਹਾ ਕਿ ਨਾ ਮੈਂ ਖੋਤੇ ਨੂੰ ਮੰਨ ਕੇ ਅੱਛਾ ਇੱਕ ਮਿੰਟ ਆ ਜਾਓ ਭਾਜੀ, ਤੁਸੀਂ ਨਹੀਂ ਬੋਲਣਾ 2 ਮਿੰਟ, ਠੀਕ ਹੈ? ਤੂੰ ਵੀ ਨਹੀਂ ਬੋਲਣਾ। ਮੈਂ ਜੀ ਕੀ ਕਰ ਰਹੇ? ਸਾਜੀ ਨੂੰ ਬਦਵਾ ਲੱਗੀ ਹੋਈ ਖੋਤੇ ਨੂੰ, ਇੱਥੇ ਇੰਨਾ ਕੰਮ ਕਰ ਰਿਹਾ ਵਾ। ਇਹ ਤਾਂ ਖਾਸ ਜਾਨਵਰ ਨਹੀਂ ਹੈਗਾ। ਅਗਰ ਖਾਸ ਜਾਨਵਰ ਹੁੰਦਾ ਲੋਕੀ ਇਦਾਂ ਦਾ ਵਰਤਾਓ ਕਰਦੇ ਜਿੱਦਾਂ ਕਰਦੇ। ਮਤਲਬ ਬਦਦੁਆ ਕੀ ਲੱਗੀ? ਸਾਜੀ ਨੂੰ ਡਾਇਨਾਸੌਰ ਦੀ ਬਦਵਾ ਲੱਗੀ। ਜਿਹਨੇ ਉਹਦੇ ਬੱਚੇ ਨੂੰ ਲੱਤੀ ਮਾਰੀ, ਉਹਨੇ ਕਹਿੰਦਾ ਸਾਰੀ ਜ਼ਿੰਦਗੀ ਇੱਦਾਂ ਜਲੀਲ ਹੁੰਦਾ ਰਹੂੰਗਾ। ਜਲੀਲ ਮਤਲਬ ਕੀ ਹੋ ਰਿਹਾ? ਅਜੇ ਤਾਂ ਹੋ ਰਿਹਾ ਸਾਜੀ ਤੇ ਕਿੰਨਾ ਵਜਨ ਪਾ ਲੈਂਦੇ ਇਹਨੂੰ ਘਰੋਂ ਬਾਹਰ। ਇਹਦੀ ਕੋਈ ਬੁੱਕਤ ਹੀ ਹੈ ਨਹੀਂ ਕੀ ਯਾਰ, ਅੱਜ ਤੱਕ ਤੁਸੀਂ ਦੇਖਿਆ ਵਾ? ਹੁਣ ਤੂੰ ਆਵਾਜ਼ ਠਾਈ, ਅੱਜ ਤੱਕ ਕਿੱਦਾਂ ਕਿਸੇ ਨੇ ਆਵਾਜ਼ ਠਾਈ ਖੋਤੇ ਦੀ? ਨਹੀਂ ਥਾਈ। ਦੱਸੋ ਮੈਨੂੰ। ਬਸ ਇਹ ਤੇਰਾ ਇਸ਼ਕ ਨਹੀਂ ਸੌਣ ਦੇਂਦਾ ਸਾਰੀ ਰਾਤ ਜਗਾਈ ਅਰੇ ਆ ਗੱਲ ਬੱਚੇ ਦੀ ਕਿਸੇ ਹੱਦ ਤੱਕ ਗਲਤ ਸੀ ਬੇਟਾ। ਸਾਜੀ ਖੋਤੇ ਨਾਲ ਏਦਾਂ ਜ਼ਿਆਦਤੀ ਹੋਣੀ ਆ ਜਦੋਂ ਭਰਾਵਾਂ ਨੂੰ ਘਰੋਂ ਕੱਢ ਦੇਣਾ, ਲਓ ਜੀ ਹਿੱਸਾ ਖਾ ਜਾਓ। ਹਿੱਸਾ ਖਾ ਜਾਣਾ ਜਾਂ ਰੌਲਾ ਇਦਾਂ ਦਾ ਕੋ ਬਣਾਉਣਾ, ਕੱਲੇ ਨੇ ਮੱਲ ਮਾਰ ਲੈਣੀ ਆਪਣੇ ਬਾਲੇ। ਅੱਛਾ ਮੇਰੀ ਗੱਲ ਸੁਣ, ਇਹ ਕਿੰਨੇ ਕਿਸ਼ੋਰ ਦੁਹਰਾਏਗਾ? ਨਹੀਂ, ਮੈਂ ਭਰਾ ਦਾ ਨਹੀਂ ਹੱਕ ਕਰਾਂ। ਖਾ ਗਿਆ ਕਿੰਨੇ ਕਿਸ਼ੋਰ ਟਰੈਕ ਖੋਤੇ ਦਾ ਵਾ ਕਾਈ ਹੋਈ ਜਾਈ ਜਿਹੜੇ ਖੋ ਭਰਾ ਦਾ ਹੱਕ ਖਾਈ ਜਾਣਾ। ਉਹ ਵੀ ਲੈ ਕੇ ਭਾਈਜਾਨ ਸਾਡੀ ਬਣ ਗਈ ਆ ਅੰਜਮਨੇ ਸਲਤਨਤ ਤਹਫੁਜ਼ੇ ਡੌਂਕੀ। ਹਾਂ ਤੁਸੀਂ ਇਹਦੇ ਚ ਕਿਹੜੀ ਆਪਣੀ ਉਹ ਲੈਣੀ ਚਾਹੋਗੇ ਡਿਊਟੀ? ਮੈਂ ਖਜ਼ਾਨਚੀ ਬੜਾ ਕਾ ਜੀ ਖੋਤਾ ਫੇਰਾ ਲਿਆ ਪਾ ਕੇ ਨੇ ਮੈਨੂੰ ਆ ਕੇ ਪੈਸੇ ਫੜਾ ਪਏ। ਚਲੋ ਠੀਕ ਹੈ ਜੀ, ਖੋਤਾ ਫੇਰਾ ਲਾ ਕੇ ਆਵੇ ਉਸਤਾਦ ਜੀ, ਪੈਸੇ ਨਹੀਂ ਫੜਾ। ਤੇ ਫੇਰਾ ਵੀ ਤੈਨੂੰ ਲਾ ਲੈ, ਤੇਰੇ ਕੋਈ ਲਾ ਲੇਗਾ ਫਿਰ। ਆ ਤੇਰੇ ਨਾਲ ਹੀ ਜੇ ਯਾਰ ਇਹ ਕੋਈ ਗੱਲ ਨਹੀਂ, ਉਹਦੇ ਹਕੂਕ ਲਈ ਗੱਲ ਕਰਦੇ। ਤੇਰੇ ਹਿਸਾਬ ਨਾਲ ਖੋਤਾ ਕਿੰਨੇ ਫੇਰੇ ਲਾਵੇ? ਯਾਰ ਦੇਖੋ ਜੀ, ਜਿਹੜੇ ਗੱਲਾਂ ਬੜੀ ਦੇ ਖੋਤੇ ਨਾ ਮੈਂ ਉਹਨਾਂ ਦੇ ਪਾਸ ਨਹੀਂ ਕਰ ਸਕਦਾ। ਨਹੀਂ ਜਿਹੜੀ ਮਰਜ਼ੀ ਜਿਹੜੇ ਦੇ ਹੁਣ ਇੱਕ ਵਜ਼ੀਰ ਆਜ਼ਮ ਆ ਨਾ ਇੱਕ ਮੁਲਕ ਦਾ, ਉਹ ਫਿਰ ਚੰਗਿਆਂ ਦਾ ਮਾੜਿਆਂ ਦਾ
ਮਜ਼ਦੂਰਾਂ ਦਾ ਸਾਰੇ ਜਿੰਨੇ ਇਨਸਾਨ ਨੇ ਸਾਰਿਆਂ ਦਾ ਵਜ਼ੀਰ ਆਜ਼ਮ, ਗੱਲਾਂ ਮੰਡੀ ਵਾਲੇ ਇਕੱਲੇ, ਹੁਣ ਇੱਕ ਵਜ਼ੀਰ ਆਜ਼ਮ ਬਣੇ ਸਿਰਫ ਸੂਤਰ ਮੰਡੀ ਦੇ ਸ਼ੇਖਾਂ ਦਾ ਪੰਜ ਠੀਕ ਹੈ ਜੀ, ਇਕੱਲੇ, ਮੈਂ ਇੰਜ ਨਹੀਂ ਹੁੰਦਾ। ਆਲ ਖੋਤਾ ਯੂਨੀਅਨ ਦਾ ਖਜ਼ਾਨਚੀ ਮਿੱਠਾ ਗਦਾ, ਤੇ ਮੈਂ ਤੁਹਾਡੇ ਸਾਹਮਣੇ ਜਿਹੜਾ ਵਾ ਮਿੱਠਾ ਗਦਾਗਰ, ਤੁਹਾਡੇ ਸਾਹਮਣੇ ਤੂੰ ਦੱਸ ਵੀ ਤੂੰ ਕੀ ਬਣੇਗਾ? ਮੈਂ ਉਸਤਾਦ ਜੀ ਮੈਂ ਇੱਕ ਮੁਹਿੰਮ ਤੂੰ ਚਲਾਵਾਂਗਾ। ਜੋ ਖੋਤਾ ਕਹੇਗਾ ਉਹ ਬਣ ਜੀ। ਨਹੀਂ ਤੂੰ ਪੁੱਤ ਖੋਤੇ ਦਾ ਨਾ ਬਣ, ਤੂੰ ਚੂਹੇ ਕੋਈ ਕਹਿ ਕੋਈ ਨਹੀਂ ਤੂੰ ਉਹਦਾ ਕੀ ਇੱਕ ਉਹਦੀਆਂ ਦੇਖ ਨਾ, ਇੱਕ ਉਹਦਾ ਹੈਗਾ ਕਿ ਉਹਦੇ ਤੇ ਨਜ਼ਰ ਰੱਖਣੀ ਸ਼ਹਿਰ ਦੇ ਵਿੱਚ, ਸ਼ਹਿਰਾਂ 'ਚ ਹਾਂਜੀ। ਬੰਦੇ ਛੱਡਣੇ ਵੀ ਕਿਤੇ ਕੋਈ ਸੋਟੀ ਤੇ ਨਹੀਂ ਮਾਰ ਰਿਹਾ, ਕਿਤੇ ਕੋਈ ਉੱਥੇ ਚਲਾਨ ਵੀ ਉਹ ਕੋਈ ਇੰਜ ਮਾਰਨ ਲੱਗੇ ਉਹ ਰਹਿੰਦੇ ਕਿ ਉਹ ਨਹੀਂ ਫਿਰਨਗੇ ਆਹੋ ਰਹਿੰਦੇ ਨੇ ਉਸਤਾਦ ਜੀ ਇਹ ਟਾਈਪ ਦਾ। ਉਹ ਫਿਰ ਤੈਨੂੰ ਉਹਦੀ ਸ਼ਿਕਾਇਤ ਹੋਵੇ ਤੂੰ ਫਿਰ ਉਹਨੂੰ ਸਜ਼ਾ ਦੇਵੇ। ਮੈਂ 24 ਬੰਦਿਆਂ ਦੀ ਮੈਂ ਟੀਮ ਬਣਾਵਾਂਗਾ ਉਸਤਾਦ ਜੀ ਆਪਣੀ, ਇੱਕ ਲੈਦਾ ਬਾਹਰ ਉਹ 24 ਬੰਦੇ ਖਿਲਾਰਾਂਗੇ ਜਿਹੜੇ ਖੋਤੇ ਨੂੰ ਖਰਕਣਾ ਨਹੀਂ ਪਿਆ ਵੱਜਾ। ਹਾਂ ਤੂੰ ਉਹਨਾਂ ਦੀ ਸਫਾਈ ਸੁਥਰਾਈ ਦਾ ਸਫਾਈ ਸੁਥਰਾਈ ਦਾ ਖੋਤੇ ਮੁੰਨਣੇ ਆ, ਮਤਲਬ ਕਿਹੜੇ ਖੁਰੀਆਂ ਸਾਫ਼ ਕਰ ਖੁਰੀਆਂ ਨਹੀਂ ਜਿਹੜਾ ਮਾਰੇ ਉਹਨੂੰ ਸਜ਼ਾਏ ਖੋਤ ਦੇਣੀ ਆ। ਹਾਂ ਤੂੰ ਬਣਾ ਸਜ਼ਾਏ ਖੋ, ਹਾਂ ਤੂੰ ਖੋਤਰਾ ਪੰਜਾਬ ਬਣਾ। ਤਾਜੀ ਕਲਰ ਦਾ ਇਹ ਕਿਉਂ ਨਹੀਂ ਹੈਗਾ? ਕਾਲਾ ਲੱਗ ਇਹ ਚਿੱਟਾ ਵਾ, ਤਿੰਨ ਰੰਗ ਵਾ, ਜਿਆਦਾ ਨੀਲਾ ਨਹੀਂ ਹੈਗਾ। ਨਹੀਂ ਤੇਰੇ ਭਰਾਵਾਂ ਦੇ ਵਿੱਚੋਂ ਕੋਈ ਕਿਰਮਚੀ ਕਿਉਂ ਨਹੀਂਗਾ? ਤੇਰੀ ਮਾਂ ਨੇ ਕੋਈ ਸਾਰੇ ਇਦਾਂ ਦੇ ਗੰਦਮੀ ਜੰਮੇ। ਤੇਰਾ ਹਾਂ ਤੇਰੇ ਰੰਗ ਕਿਉਂ ਹੁੰਦਾ ਜੀ? ਤੂੰ ਤੇ ਰੰਗ ਬਰੰਗੇ ਹੈਗੇ ਆ। ਤਿੰਨ ਰੰਗ ਨਹੀਂ ਹੈਗੇ, ਇਹਦਾ ਇੱਕੋ ਹੀ ਉਹ ਖਾਕੀ ਜਿਹਾ ਰੰਗ ਆ, ਜਿਹਾ ਕਾਲਾ ਹੁੰਦਾ ਵਿੱਚ, ਕਾਲਾ ਵੀ ਹੁੰਦਾ ਹਾਂ ਬਸ, ਜਦੋਂ ਡੱਬੇ ਚਿੱਟਾ ਵੀ ਹੁੰਦਾ ਉਹ, ਬਰਾਬਰ ਡੱਬੇ ਵੀ ਚ ਉਸਤਾਦ ਜੀ। ਆਹੋ ਉਹੀ ਬਈ ਨਹੀਂ ਉਸੇ ਹੀ ਰੰਗ ਦੇ ਵਿੱਚ ਲੌਜੀਕ ਹੀ ਨਹੀਂ ਸਮਝ ਆਈਏ, ਕੂੜੀ ਰਹਿਣਾ ਜਦੋਂ ਖੋਤਾ ਡੱਬੇ ਚੋਂ ਕੱਢੀਦਾ ਨਾ ਹਰ ਰੰਗ 'ਚ ਮਿਲਦਾ ਵਾ। ਧੁੱਪੇ ਬਣੀ ਰੱਖਦੇ ਆ, ਧੁੱਪੇ ਫੇਰੇ ਲਾਉਂਦੇ ਉਹਦਾ ਰੰਗ ਉੱਡ ਜਾਂਦਾ। ਯਾਰ ਏ ਅਤਰਾ ਇਸ਼ਕ ਨਹੀਂ ਸੌਣ ਦੇਂਦਾ ਤਾਰੀਫਾਂ ਜਗਾਈ ਰੱਖਦਾ ਮੇਰੇ ਅੱਛਾ ਉਸਤਾਦ ਜੀ ਇੱਕ ਸਵਾਲ ਹੈ ਮੇਰਾ ਛੋਟਾ ਜਿਹਾ। ਖੋਤਾ ਜਦੋਂ ਯਾਨੀ ਐਂਦਾ ਖਲੋਂਦਾ ਵਾ ਐ ਸਾਹਮਣੇ ਮੂੰਹ ਕਰਕੇ, ਇੱਦਾਂ ਖਲੋਂਦਾ ਹੀ ਐਸੇ ਕੁੱਤਾ ਖੜਾ ਹੋ। ਉਸਤਾਦ ਜੀ ਹੁਣ ਮੈਨੂੰ ਪਿਛਲੀਆਂ ਲੱਤਾਂ ਵੀ ਤਾਂ ਚੱਕਣੀਆਂ ਬੜੀਆਂ, ਮੈਂ ਤਾਂ ਐ ਕਰਕੇ ਹੋਇਆ ਅੱਛਾ ਠੀਕ ਹੈ, ਉਹ ਇੰਜ ਖਲੋਤਾ ਐਂਜੋ ਕਰਦਾ ਹੀ ਨਹੀਂ ਉਹ, ਐਂਜੀ ਹੋ ਨਾ ਧੌਣ ਸਿੱਟ ਕੇ। ਚਲੋ ਇੰਜ ਖਲੋਂਦਾ ਵਾ। ਹਾਂ ਇਹ ਵੀ ਕਹਿੰਦੇ ਖੋਤੇ ਵਾਂਗੂ ਧੌਣ ਸਿੱਟ ਕੇ ਲੱਗਾ ਰਹਿੰਦਾ। ਹਾਏ ਇਹ ਵੀ ਇੱਕ ਧੌਣ ਸਿੱਟਣ ਵਾਲਾ ਵੀ ਇੱਕ ਡਾਇਲੌਗ ਵਿੱਚ ਹੁੰਦਾ। ਡਿਪਰੈਸ਼ਨ ਖੋਤੇ ਵਾਂਗੂ ਕੰਮ ਕਰਦਾ, ਖੋਤੇ ਵਾਂਗੂ ਵਾਹੁੰਦੇ ਆ, ਵਿਚਾਰਾ ਚੁੱਪ ਕਰਕੇ ਖੋਤੇ ਵਾਂਗੂ ਧੌਣ ਸਿੱਟ ਕੇ ਲੱਗਾ ਰਹਿੰਦਾ ਏ। ਤੇਰਾ ਇਸ਼ਕ ਨਹੀਂ ਸੌਣ ਦੇਂਦਾ ਸਾਰੀ ਰਾਤ ਜਗਾਈ ਐਸਾ ਕਿੱਡਾ ਸ਼ਰੀਫੁਲ ਨਫਸ ਜਾਨਵਰ ਹੈ ਯਾਰ। ਉਸਤਾਦ ਜੀ ਇੰਜ ਕਰਕੇ ਖਲੋਤਾ ਖੋਤਾ, ਠੀਕ ਹੈ। ਉਹਦੇ ਇੱਥੇ ਇੱਕ ਕਰਕੇ ਇੱਕ ਕਾਲਾ ਟਿੱਕਾ ਹੁੰਦਾ ਵਾ ਹਾਂ ਪੱਕਾ ਪੈਂਚਰ ਪੈਂਚਰ ਜਿਹਾ। ਪੱਕਾ ਉਹਦੀ ਮੈਨੂੰ ਵਜ੍ਹਾ ਦੱਸਣੀ ਉਹ ਕੀ ਹੈ। ਲੈ ਦੱਸ ਉਹਦੇ ਅੰਦਰ ਕਿਤੇ ਵੀ ਕੋਈ ਮਸਲਾ ਬਣ ਜਾਣਾ ਉੱਥੋਂ ਟਿੱਕੀ ਕੱਢ ਕੇ ਤੇ ਉਹਦੇ ਅੰਦਰੋਂ ਉਹ ਤੁਸੀਂ ਉਹਨੂੰ ਠੀਕ ਕਰ ਲੈਣਾ। ਨਹੀਂ ਇਹ ਟਿੱਕੀ ਵਾਲੀ ਗੱਲ ਬਿਲਕੁਲ ਠੀਕ ਆ। ਤੁਸੀਂ ਖੋਤਾ ਪੈਟਰੋਲ ਤੇ ਵੀ ਕਰਾ ਸਕਦੇ, ਇੱਥੋਂ ਪੈਟਰੋਲ ਪੈਂਦਾ ਵਾ। ਹਾਂ ਹੈ ਬਿਲਕੁਲ ਟਿੱਕੀ ਵਾਲੀ ਗੱਲ ਠੀਕ ਹੈ, ਟਿੱਕੀ ਬੋਲਦੀ ਹੈ। ਇਹ ਨਾ ਉਸਤਾਦ ਜੀ ਜਿਹੜੇ ਇੱਧਰ ਦੇ ਖੋਤੇ ਆ ਨਾ ਉਹਨਾਂ ਦੇ ਹੁੰਦੇ, ਜਿਹੜੇ ਯੂਰਪ ਵਾਲੀ ਸਾਈਡ ਦੇ ਆ ਉਹਨਾਂ ਦੇ ਪਿੰਕ ਹੁੰਦੇ। ਬਈ ਯਾਰ ਉਸਤਾਦ ਜੀ ਮੈਂ ਸੁਣਿਆ ਕਹਿੰਦੇ ਪਰਾਂ ਦੇ ਨਿਸ਼ਾਨ ਦੀ, ਪਰਾਂ ਦੇ ਜਿਹੜੇ ਘੋੜੇ ਹੁੰਦੇ ਸੀ ਨਾ ਉਹ ਨਿਸ਼ਾਨ ਹੈ। ਇਹ ਗੱਲ ਸੱਚ ਹੈ ਦਾਨਿਸ਼ ਤਕੀਕਤ ਸਾਹਿਬ? ਖੋਤਾ ਉੱਡ ਵੀ ਸਕਦਾ ਸੀ ਪਹਿਲੇ। ਪਰਾਂ ਵਾਲੇ ਵੀ ਰਹੇ ਆ ਖੋਤੇ ਸਾਜੀ। ਤੂੰ ਕੀ ਬਣੇਗਾ ਖੋਤਿਆਂ ਦਾ? ਉਸਤਾਦ ਜੀ ਮੈਂ ਤਾਂ ਉਹਨਾਂ ਦੇ ਖਿਲਾਫ ਹੀ ਆ, ਸਿੱਧੀ ਗੱਲ। ਇਹ ਗੱਲ ਦੇ ਖਿਲਾਫ ਲੈ ਕੇ ਲੜੂਗਾ। ਮੈਂ ਆਪ ਆਪਣਾ ਬੰਦਾ ਖਿਲਾਫਦਾ ਵਾ, ਖਿਲਾ ਤੂੰ ਲਊਗਾ। ਖੋਤਿਆਂ ਦਾ ਕੋਈ ਜ਼ਰੀਆ ਬਣ। ਮੈਂ ਖੋਤਿਆਂ ਦਾ ਮਿਲਰ ਆ। ਹਾਂ ਉਸਤਾਦ ਜੀ ਇਸੇ ਜਦੋਂ ਸਾਰੀ ਦਿਹਾੜੀ ਥੱਕ ਕੇ ਔਰ ਆਉਂਦੇ ਨਾ ਰਾਤ ਨੂੰ, ਉਦੋਂ ਤੂੰ ਉਹਨਾਂ ਵਾਸਤੇ ਕੋਈ ਜ਼ਰੀਆ ਬਣ ਕੋਈ। ਤੂੰ ਉਹਨਾਂ ਨੂੰ ਨੱਪ ਕੁੱਟ, ਮਾਸ਼ੀਆ ਟੈਪ ਸਹੀ ਗੱਲ, ਨੱਪ ਕੁੱਟ। ਖਿਦਮਤ ਕਰ। ਠੀਕ ਹੋ ਗਿਆ। ਤੇ ਵੈਸੇ ਕਿਸੇ ਹੱਦ ਤੱਕ ਤੂੰ ਖੋਤੇ ਦੇ ਅਗੇਂਸਟ ਖੜਾ ਹੋ ਜਾ। ਉਹ ਉਹਦੇ ਅਗੇਂਸਟ ਹੀ ਖੜਾ ਹੋ ਜਾਂਦਾ, ਦਲਤੀ ਮਾਰਦਾ। ਸਾਹਮਣੇ ਦੇਖਿਆ ਕਈਆਂ ਕੁੱਤਿਆਂ ਨੂੰ ਦਲਤੀ ਵੀਡੀਓ ਮੈਂ ਦੇਖੀ ਹੈ, ਛਿੱਜ ਕੇ ਦੰਦਣ ਜਾਉਂਦੀ ਵਾ। ਕੁੱਤਾ ਉਸ ਤੋਂ ਬਾਅਦ ਨੂੰ ਸਮਝ ਨਹੀਂ ਆ ਰਹੀ ਮੈਂ ਕਰਨਾ ਕੀ ਹੈ। ਇੱਕ ਕਲਿੱਪ ਤੁਸੀਂ ਉਸਤਾਦ ਜੀ ਦਿਖਾਇਆ ਸੀ, ਇੱਕ ਬੰਦਾ ਨਾ ਖੋਤੇ ਦੇ ਮੂੰਹ ਤੇ ਲੱਤ ਮਾਰਦਾ ਤੇ ਉਹ ਇਦਾਂ ਕਰਕੇ ਮੂੰਹ ਪਰੇ ਕਰ ਲੈਂਦਾ, ਫਿਰ ਗੁੱਸੇ 'ਚ ਮਾਰਦਾ, ਫਿਰ ਪਰੇ ਕਰ ਲੈਂਦਾ। ਤੀਸਰੀ ਵਾਰੀ ਉਹਨਾਂ ਖੋਤਾ ਘੂਰ ਰਿਹਾ ਹੁੰਦਾ ਉਹਨੂੰ ਕਿ ਹੁਣ ਮਾਰੀ ਮੈਂ ਤੇਰੀ ਦੱਸੂਗਾ ਤੈਨੂੰ ਮੈਂ। ਉਹ ਲੱਤ ਮਾਰਦਾ, ਉਹ ਸਿੱਧਾ ਚੱਕ ਭਰ ਲੈਂਦਾ। ਹਾਂ ਚੱਕ ਬਹੁਤ ਪੂਰਾ ਭਰਦਾ ਉਹ। ਉਸਤਾਦ ਜੀ ਹਾਂਜੀ ਟਾਈਮ ਦੇਖਣ ਦੇ ਕੰਮ ਆਉਂਦਾ ਕੁੱਤਾ। ਹਾਂ ਹਾਂ ਜਦੋਂ ਸਾਹਮਣੇ ਦੁਕਾਨ 'ਚ ਕਲਾਕ ਲੱਗਾ ਹੁੰਦਾ। ਕੁੱਤਾ ਐਵੇਂ ਕੁੱਤੇ ਨੇ ਨਾਮ ਬਣਾਇਆ ਦੁਨੀਆ ਤੇ ਆਪਣੀ ਮਿਹਨਤ ਨਾਲ। ਉਸਤਾਦ ਜੀ ਇਹ ਜੰਗਲ ਚ ਕਿਉਂ ਨਹੀਂ ਰਹਿੰਦਾ? ਤੁਹਾਨੂੰ ਉਸਤਾਦ ਵੀ ਜੀ ਨੇ ਉੱਧਰ ਸਾਰੇ ਤਾਂ ਉੱਧਰ ਹੀ ਆ। ਗੱਲ ਦਾ ਪਹਿਲੇ ਹੀ ਜਵਾਬ ਦੇ ਦਿੱਤਾ ਸੀ ਕਿ ਇਹ ਇਨਸਾਨੀ ਜ਼ਰੂਰਤ ਲਈ ਮਾਲ ਬਰਦਾਰੀ। ਅੱਛਾ, ਅੱਛਾ। ਇਹ ਰੱਬ ਨੇ ਬਣਾਈਆਂ ਨੇ ਚੀਜ਼ਾਂ, ਕੀ ਬਾਤ। ਰੱਬ ਨੇ ਬਣਾ ਦੀ ਖੋਤੀ। ਨਹੀਂ ਉਸਤਾਦ ਜੀ ਜਿਹੜੀ ਸ਼ਾਇਦ ਦਾ ਪਤਾ ਲੱਗਾ ਨਾ ਕਿ ਸਾਨੂੰ ਇਹ ਸਾਡੇ ਵਾਸਤੇ ਸੂਟੇਬਲ। ਯਾਰ ਦੁੱਧ ਦੀ ਗੱਲ ਹੋ ਰਹੀ ਸੀ, ਦੁੱਧ ਦੀ ਵਿੱਚੇ ਰਹਿ ਗਈ। ਓਏ ਉਸਤਾਦ ਜੀ ਮਿਠਾਈ ਸਵੇਰੇ ਇੱਕ ਸੋਹਣਾ ਫੀਡਰ ਲੈਣਾ ਤੁਸੀਂ, ਤੁਹਾਨੂੰ ਸਵੇਰ ਪਾਈਆ ਖੋਤੀ ਦਾ ਦੁੱਧ ਚ ਪਾ ਕੇ ਨਾਲ
ਲਾਚੀ ਵਿੱਚ ਪਾ ਕੇ ਥੋੜੀ ਜਿਹੀ ਦਾਲਚੀਨੀ ਪਾ ਕੇ ਤੂੰ ਪੀਣਾ ਵਾ, ਤੂੰ ਕਹੇਗਾ ਯਾਰ ਕੱਟੇ ਵਰਗਾ ਹੋ ਜਾਏਗਾ। ਮੈਂ ਕਹਿੰਦਾ ਕੁੱਤੇ ਵਰਗਾ ਵੀ ਹੋ ਜਾਏਗਾ। ਤੂੰ ਥੱਕਣਾ ਹੀ ਨਹੀਂ, ਤੂੰ ਆ ਮੋਟਰਸਾਈਕਲ ਦਾ ਵੀ ਤੇਰਾ ਪੈਟਰੋਲ ਬਚੇਗਾ। ਮੈਂ ਕੋਤੀ ਦਾ ਦੁੱਧ ਪੀ ਕੇ ਮੋਟਰਸਾਈਕਲ ਤੇ ਆਉਂਦਾ ਹੁਣ ਬਹੁਤੇ ਬੈਠੇ ਕਰੀ ਆਉਂ ਨਹੀਂ ਤੂੰ ਮੋਟਰਸਾਈਕਲ ਤੇ ਕੋਤੀ ਦਾ ਦੁੱਧ ਪੀ ਕੇ ਤੂੰ ਮੋਟਰਸਾਈਕਲ ਤੇ ਕਾਤੋਂ ਹੁੰਦਾ? ਨਹੀਂ ਮੈਂ ਤਾਂ ਇਨਸਾਨ ਹਾਂ ਨਾ। ਹਾਂ ਤੇ ਤੂੰ ਤੇ ਉੱਥੇ ਦੌੜ ਲਾਉਣੀ ਤੇ ਇੱਥੇ ਆਹੋ ਬਾਕੀ ਮੇਰਾ ਥੱਲੇ ਬੂਟ ਲੈ, ਬੂਟ ਦੇ ਥੱਲੇ ਐਜ ਕਰਕੇ ਕੁੜੀਆਂ ਲਵਾ ਟਕ 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 ਮਿਠਾ ਆ ਰਿਹਾ ਵਾ। ਆਹੋ ਮੈਂ ਕੋਤੀ ਦਾ ਦੁੱਧ ਸ਼ੁਰੂ ਕਰ ਦੇਣਾ ਤੇ ਮੇਰੀ ਅੰਮੀ ਨੇ ਮੈਨੂੰ ਫੋਨ ਕਰਕੇ ਕਿਹਾ ਕਰਨਾ ਤੂੰ ਫੇਰ ਦਫ਼ਤਰ ਚਲਾ ਗਿਆ ਉਹ ਤੇਰੀ ਡੱਬੇ ਦੀ ਫੱਕ ਬਣੀ ਇੱਥੇ ਰਹਿ ਗਈ। ਨਹੀਂ ਫੱਕ ਨਹੀਂ, ਕੱਲਾ ਦੁੱਧ ਪੀਣਾ ਤੂੰ। ਫਿਰ ਉਹੀ ਵਿੱਚ ਉਹੀ ਆਈਟਮ ਆਏਗੀ ਸਾਰੀ 40 ਸਾਲ ਤੇਰੇ ਚ ਉਹਦੀ ਤਾਕਤ ਦਾ ਅਸਰ ਰਹੇਗਾ। ਓਏ ਤੇਰਾ ਇਸ਼ਕ ਨਹੀਂ ਸੌਣ ਦੇਂਦਾ ਸਾਰੀ ਰਾਤ ਜਗਾਈ ਰੱਖਦਾ ਏ। ਲੇਕਿਨ ਸਾਜ ਇੱਕ ਸਵਾਲ ਕੋਲ ਮੇਰੇ ਦੇਣ ਚ ਆ ਗਿਆ, ਇਹ ਛੋਟਾ ਹੁੰਦਾ ਬੜਾ ਸੋਹਣਾ ਹੁੰਦਾ, ਬੜਾ ਖੂਬਸੂਰਤ ਹੁੰਦਾ ਬੱਚਾ, ਦਿਲ ਕਰਦਾ ਨੂੰ ਬੰਦਾ ਚੁੰਮੀ ਚੱਟੀ ਜਾਵੇ। ਜਦੋਂ ਵੱਡਾ ਹੁੰਦਾ ਵਾ ਨਫ਼ਰਤ ਕਿਉਂ ਕਰਦੇ? ਉਹ ਤੂੰ ਵੀ ਏਦਾਂ ਦਾ ਹੀ ਆ। ਤੂੰ ਵੀ ਕੋਈ ਵੀ ਇਨਸਾਨ ਦਾ ਬੱਚਾ ਵੀ ਛੋਟਾ ਹੁੰਦਾ ਉਹਨੂੰ ਬੰਦਾ ਚੁੰਮਦਾ ਚੱਟਦਾ। ਹੁਣ ਤੈਨੂੰ ਕੌਣ ਚੁੰਮਦਾ ਚੱਟਦਾ? ਕੋਈ ਵੀ ਨਹੀਂ। ਹਾਂ ਤੇ ਫਿਰ ਉਹ ਬੱਚੇ ਨੂਨੇ ਮੋਨੇ ਨੂੰ ਸਾਰੇ ਸੋਹਣੇ ਲੱਗਦੇ ਆ। ਹਾਂ ਅੱਛਾ ਹੁਣ ਦੁੱਧ ਲਵਾ ਦਾਂ ਤੇਰਾ? ਪਾਈਆ ਪੀ ਲਿਆ ਕਰ ਪਾਈਆ। ਅੱਧਾ ਕਿਲੋ ਦੁੱਧ ਲਵਾ ਦੇਣਾ ਰੋਜ਼ ਖੋਤੀ ਦਾ। ਪਹਿਲੇ ਮੈਨੂੰ ਹਲਕਾ ਟੈਸਟ ਕਰਾ, ਪਹਿਲੇ 5 ਕਿਲੋ ਇੱਥੇ ਦਾ ਲਾਉਣੋਂ ਸਾਰੇ ਚੱਲ ਭਾਈਜਾਨ ਉਹ ਠੀਕ ਹੁੰਦਾ ਵਾ ਯਾਰ। ਉਹਦੇ ਚ ਦੱਸੀ ਇਹਨੂੰ ਕੀ ਕੁਛ ਉਹਦੇ ਚ ਵਿਟਾਮਿਨਸ ਮਿਨਰਲਸ, ਉਹਦੇ ਚ ਫੌਲਾਦੀ, ਕੈਲਸ਼ੀਅਮ, ਆਇਰਨ, ਕੈਲਸ਼ੀਅਮ। ਫਿਰ ਤੁਸੀਂ ਖੋਤੀ ਦਾ ਸ਼ੁਰੂ ਕਰੋ, ਮਾਝੀ ਗਾਂ ਦਾ ਬੈਨ ਕਰਾ ਦਿਓ, ਉਹ ਬੰਦ ਕਰਾਓ। ਫਿਰ ਇੱਕ ਦੁੱਧ ਤਾਂ ਬੰਦ ਕਰਾਓ ਨਾ, ਉਹ ਸਾਦਾ ਹੀ ਜਿਹੜਾ ਮਾਝੀ ਗਾਂ ਦਾ ਪੀਣਾ ਹੈ ਉਹਦੇ ਚ ਕੁਝ ਵੀ ਖੋਤੀ ਨਹੀਂ ਦਾ ਹੈਗਾ। ਜਰਾ ਖਾਸ ਮੌਕੇ ਤੇ ਪੀਦਾ। ਖਾਸ ਮੌਕਾ ਮਤਲਬ ਕਦੋਂ ਜਦੋਂ ਸਰਾਣਾ ਹੋਵੇ। ਉਹਦੇ 2 ਘੁੱਟ ਲੈ ਤੇ ਚੱਲ। ਮੈਨੂੰ ਮਾਫੀ ਦੇ ਦਿਓ, ਜਿਹੜਾ 2.5 ਕਿਲੋ ਦੇਣ ਡਿਆ ਨਾ ਮੈਨੂੰ ਮੱਝਦਾ ਉਹੀ ਠੀਕ ਆ। ਤੇਰਾ ਰੰਗ ਇੰਜ ਹੋ ਜਾਏਗਾ। ਨਹੀਂ ਮੈਂ ਜੀ ਠੀਕ ਆ। ਤੂੰ ਇਹ ਕਹਿੰਦਾ ਸਾਲ ਬਾਅਦ ਇੰਜ ਹੋਇਆ ਤਾਂ ਫਾਇਦਾ ਤੂੰ ਕਿਹਾ ਨਹੀਂ ਸੀ ਉਧਰ ਇੱਕ ਸ਼ੋਅ ਚ ਕਿ ਮੈਂ ਟੀਕੇ ਲਵਾਉਣੇ ਚਿੱਟੇ ਹੋਣ ਵਾਲੇ ਵਾਈਟਨਿੰਗ ਦੇ। ਵਾਈਟਨਿੰਗ। ਤੂੰ ਉਹ ਖੋਤਨਿੰਗ ਲਵਾ, ਖੋਤਨਿੰਗ ਦਾ ਦੁੱਧ ਪੀ। ਸਾਜੀ ਜਲਦ ਲਈ ਸੱਚੀ ਮੁੱਚੀ ਡਾਕਟਰ ਇਹਦਾ ਦੱਸਦੇ। ਹਾਂ ਜਿਲਦ ਤੂੰ ਪੀਣਾ ਸ਼ੁਰੂ ਕਰ ਦੇ। ਫਿਰ ਇਸ ਹਿਸਾਬ ਨਾਲ ਟੱਪਾ ਦੇ ਟੱਪ ਪੀ ਜਾ। ਮੈਂ ਤਾਂ- ਛੁੱਟ ਜਾ ਖੋਤੀ ਟੱਪਾ ਦੇ ਟੱਪ ਪਰਾਉਣੇ। ਆਹੋ ਜੇ ਰੰਗ ਚਿੱਟਾ ਕਰਦੀ ਆ। ਮੈਨੂੰ ਸ਼ੌਕ ਨਹੀਂ ਨਾ, ਤੂੰ ਤੇ ਕਿਹਾ ਆਹ ਯਾਰ ਤੂੰ ਦੇਖੀ ਆ ਜੇ ਖੋਤੀ ਦੇ ਰੰਗ ਨਾਲ ਚਿੱਟਾ। ਔਰ ਮੈਂ ਤੈਨੂੰ ਅਗਲੀ ਗੱਲ ਦੱਸਦਾ, ਜੇ ਤੂੰ ਚਾਹਨਾ ਨਾ ਕਿ ਤੈਨੂੰ ਵਿਦਿਨ ਮਿੰਟਸ ਫਾਇਦਾ ਹੋਵੇ ਤੇ ਤੂੰ ਡਾਇਰੈਕਟ ਪੀਣਾ। ਡਾਇਰੈਕਟ ਪੀਣਾ ਹੋਵੇ ਦੋਕਾ ਤਾਰਾ। ਹਾਂ ਕੀ ਯਾਰ ਤਾਰਾ ਚੋਵਾ ਪੋਚੇ ਲਾਵਾ ਭਜ ਭਜ ਕੰਮ ਨਬੇੜਾ। ਅੱਜ ਨਵਾਂ ਹੀ ਨਿਸ਼ਕਾਪ ਹੋਇਆ ਵੀ ਖੋਤੀ ਦਾ ਦੁੱਧ ਵੀ ਤੁਸੀਂ ਪੀ। ਊਠਣੀ ਦਾ ਪੀ ਸਕਦਾ? ਉਹ ਹੁਕਮ ਹੈ। ਨਹੀਂ ਉਧਰ ਨਾ ਹੁਣ ਲੈ ਕੇ ਜਾ। ਨਹੀਂ, ਮੈਨੂੰ ਨਹੀਂ ਪਤਾ ਇੱਥੇ ਹੀ ਭਾਈ, ਮੈਂ ਨਹੀਂ ਮੰਨਦਾ। ਦੁਨੀਆਦਾਰੀ ਚ ਹੀ ਰਹਿ। ਊਠਣੀ ਦਾ ਦੁੱਧ ਜਾਇਜ਼ ਨਾ ਹਲਾਲ ਹੈ ਨਾ, ਪੀਂਦੇ ਨਾ ਲੋਕੀ। ਪੀਂਦੇ ਸਰ। ਉਹ ਰਾਵੀ ਤੇ ਖਿਲਾਰੀਆਂ ਹੁੰਦੀਆਂ ਨਾ ਊਠਣੀਆਂ, ਉਹਨਾਂ ਨੇ ਕਿ ਵੀ ਤਾਰਾਂ ਚੋਂ ਆ ਕੇ ਲੈ ਜਾ। ਹਾਂਜੀ ਤੇ ਖੋਤੀ ਤੇ ਤੈਨੂੰ ਕੀ ਮੌਤ? ਮੈਂ ਕਦੀ ਨਾ ਕਦੀ ਦੇਖਿਆ ਨਾ ਕਦੀ ਸੁਣਿਆ ਨਾ ਵਾਲਿਆ ਨਾ ਅੱਛਾ ਜੇ ਭਾਲਿਆ। ਤੈਨੂੰ ਦਿਖਾ ਦਈਏ ਫਿਰ ਪੀ ਲੇਗਾ? ਨਹੀਂ ਫੇਰ ਵੀ ਨਹੀਂ ਪੀਊਂਗਾ। ਤੇ ਜੇ ਕੋਈ ਤੁਸੀਂ ਹੁਣ ਕਿਸੇ ਹੋਰ ਮੁਲਕ ਦੀ ਗੱਲ ਨਾ ਕਰੀ ਜਾਓ ਜਿੱਥੇ ਹਰ ਚੀਜ਼ ਹਲਾਲ ਪਾ ਦਿੰਦੇ ਆ। ਇੱਕ ਮਿੰਟ ਸਾਜ ਮੈਂ ਵੀ ਸੁਣਿਆ ਜਿਹੜਾ ਖੋਤੇ ਦਾ ਦੁੱਧ ਆ ਉਹਦੇ ਪੱਤੀ ਅਸਰ ਨਹੀਂ ਕਰਦੀ, ਰੰਗ ਨਹੀਂ ਚੱਟਦੀ ਜਿੱਦਾਂ ਆਮ ਦੁੱਧ ਤੂੰ ਚੱਟਦੀ। ਤਜਰਬਾ ਕੀਤਾ? ਉਹ ਕਥਾ ਸੁਣਦੇ ਆ। ਹਾਂ ਸਿਆਜੀ ਹਕੀਕਤ ਬਾਤ ਆ। ਉਹ ਤੇ ਪੱਤੀ ਸੁੱਟੋ ਤੁਸੀਂ ਉਹ ਜਿੰਨਾ ਚਾਹ ਰੰਗ ਨਹੀਂ ਫੜਦੀ, ਖੋਤੀ ਦੇ ਦੋਈ ਜਿੰਨਾ ਵੱਧ ਚਾਪੇ ਸ਼ਰੀਫ ਪਾ ਲਓ ਉਹ ਉਹਦੇ ਹੀ ਰਹੇਗੀ। ਉਦੀ ਰਹੇਗਾ। ਉਸਤਾਦ ਜੀ ਮੇਰਾ ਇੱਕ ਹੋਰ ਸਵਾਲ ਆ, ਜਦੋਂ ਘੋੜਾ ਇੰਜ ਇੰਜੋਏ ਦੇ ਵਿੱਚ ਹੁੰਦਾ ਤੇ ਅਗਲੀਆਂ ਲੱਤਾਂ ਚੱਕ ਕਰਦਾ, ਕੱਬਰ ਆ ਉਹਦਾ ਤੇਰੀ ਇੱਕ ਗੱਲ ਦਾ- ਤੇਰੀ ਅੰਮੀ ਨੇ ਤੈਨੂੰ ਕਦੀ ਕਿਹਾ ਭਾਜੀ ਦਾ ਬਿਸਤਰਾ ਕਰਦੇ ਆਉਣ ਵਾਲੇ? ਜਦੋਂ ਉਸਤਾਦ ਜੀ ਤੇਰੇ ਕੋਲ ਗੱਲ ਕਰਦੇ ਮੇਰਾ ਕੁੜੀ ਕਾ ਤਾਂ ਪਾਉਣਾ ਤੂੰ ਘਰ ਫੋਨ ਕਰਕੇ ਕਨਫਰਮ ਕਰਿਆ ਕਰ। ਉਸਤਾਦ ਜੀ ਘੋੜੇ ਨੇ ਇਦਾਂ ਕੀਤਾ ਨਾ, ਲੱਤਾਂ ਤਾਂ ਚੱਕੀਆਂ ਜੀ, 2 ਗੇੜੇ ਚ ਲਾਏ ਇੱਧਰ ਲਾਏ। ਖੋਤੇ ਨੂੰ ਕਿਉਂ ਡਾਂਸ ਸਿਖਾਇਆ? ਕਰਦਾ ਵਾ ਹੈ ਕਰਦਾ ਭਾਈ ਬੜੇ ਮੁਲਕਾਂ ਦੇ ਵਿੱਚ ਯਾਰ ਮੈਨੂੰ ਯਾਦ ਆ ਗਿਆ ਖੋਤਿਆਂ ਦੀਆਂ ਲੈਣਾ ਨੇ ਪਹਾੜਾਂ ਦੇ ਵਿੱਚ, ਪਹਾੜ 'ਚ ਚੜ ਜਾਂਦਾ ਜਿੱਥੇ ਮਰਜ਼ੀ। ਰਸਤੇ ਦੇ ਜ਼ਰੀਏ ਹੀ ਹੁੰਦਾ। ਹਾਂਜੀ ਉਹ ਇਹਦੇ ਉੱਤੇ ਸਮਾਨ ਲੱਦਿਆ ਹੁੰਦਾ, ਉਹ ਜਿਹੜੀ ਉਹਨੂੰ ਕੀ ਕਹਿੰਦੇ ਯਾਰ ਰੈਂਚ ਕਰਕੇ ਅੱਧਾ ਇੱਧਰ ਅੱਧਾ ਇੱਧਰ ਝੋਲੀ ਜੀ ਸਟਾਰਟ ਝੋਲੀ ਟੈ ਬਣਾਈ ਹੁੰਦੀ ਇੰਚ ਕਰਕੇ, ਅੱਧਾ ਇੱਧਰ ਸਮਾਨ ਪਾਇਆ ਹੁੰਦਾ ਬੈਲੈਂਸ ਤੇ ਲੈਣਾ ਦੀਆਂ ਲੈਣਾ ਤੁਰੀਆਂ ਜਾ ਰਹੀਆਂ ਹੁੰਦੀਆਂ ਨੇ। ਬੜੇ ਇੰਡੀਅਨ ਗਾਣਿਆਂ ਦੇ ਵਿੱਚ ਵੀ ਨਾ, ਰਜੇਸ਼ ਖੰਨਾ ਸਾਹਿਬ ਦੇ ਇੱਕ ਗਾਣੇ ਦੇ ਵਿੱਚ ਆ ਉਹ ਬੰਜਾਰੇ ਟੈਪ ਉਹਨਾਂ ਦੇ ਕੋਲ ਹੁੰਦੇ ਸੀ। ਇਹ ਤੇ ਅਸੀਂ ਤੇ ਇਹਨਾਂ ਨੂੰ ਡੀਗ੍ਰੇਡ ਕਰਤਾ ਬਹੁਤ। ਵੱਡੀਆਂ ਬਿਲਡਿੰਗਾਂ ਸਟਾਰਟ ਜਿਹੜੀਆਂ ਬਣਦੀਆਂ ਜਦੋਂ ਨਹੀਂ ਸੀ ਮਸ਼ੀਨਰੀ, ਖੋਤੇ ਤੇ ਦੋਵਾਂ ਪਾਸੇ ਇੱਟਾਂ ਪਾ ਕੇ ਤੇ ਉੱਤੇ ਜਾ ਰਹੇ ਉੱਤੇ ਜਾਂਦਾ ਸੀ। ਲੈਣਾ ਹੀ। ਹਾਂ ਅੱਜ ਵੀ ਜਾਂਦਾ ਵਾ। ਖੁਦਾਈ ਰੇਤ ਲੈ ਕੇ ਜਾਂਦੇ। ਸੀਵਰੇਜ ਦੀ ਖੁਦਾਈ ਹੁੰਦੀ, ਉਹ ਜਿੰਨਾ ਡੂੰਘਾ ਹੁੰਦਾ ਟੋਏ ਚੋਂ ਮਿੱਟੀ ਖੋਤਾ ਕੱਢਦਾ। ਨਹੀਂ ਹੁਣ ਤਾਂ ਮਸ਼ੀਨਰੀ ਆ ਗਈ ਹੈ ਨਾ। ਖੁੱਲੇ ਹੁੰਦਾ ਉੱਤੇ ਨੂੰ। ਹਾਂ ਹੁਣ ਤਾਂ ਜਦੀਦ ਮਸ਼ੀਨਰੀ ਆ ਗਈ ਕ੍ਰੇਨ ਉਹ ਨਾਲ। ਯਾਰ ਹੁਣ ਆ ਨਾ, ਲੇਕਿਨ ਪਹਿਲੇ ਉਹ ਸੀ ਉਹਦੀ ਢਾਲ ਬਣਾ ਲੈਂਦੇ ਸੀ। ਯਾਨੀ ਤੁਸੀਂ ਉਹ ਕੱਢਣਾ ਨਾ ਭੋਰਾ ਬੇਸਮੈਂਟ,
ਤੇ ਉਹਦੀ ਸਾਈਡ ਤੇ ਢਾਲ ਬਣਾ ਲੈਂਦੇ, ਢਾਲ ਬਣਾਈ ਹੋਈ ਸੀ ਹਾਂਜੀ। ਢਾਲ ਬਣਾ ਕੇ ਬੇਸਮੈਂਟ ਕੱਢੀ ਜਾਂਦੇ, ਖੋਤੇ ਥੱਲੇ ਜਾਈ ਜਾ ਰਹੇ ਨੇ, ਉਹ ਮਿੱਟੀ ਉਹਨਾਂ ਦੇ ਪਾਈ ਜਾ ਰਹੇ ਨੇ, ਉਹ ਉੱਤੇ ਆਈ ਕੇ ਲਾਈ ਜਾ ਰਹੇ ਨੇ। ਪਹਿਲੇ ਇਹ ਕੰਮ ਸੀ। ਇੱਕ ਉਹ ਇੱਕ ਸਿਆਣਾ ਖੋਤਾ ਵੀ ਸੀ ਨਾ, ਉਹ ਮਿਸਾਲ ਨਹੀਂ ਸੁਣੀ, ਜਿਹੜਾ ਇੱਕ ਬੰਦਾ ਰੇਤ ਲੈ ਕੇ ਜਾਂਦਾ ਸੀ ਉਹਦੇ ਤੇ, ਉਹਨੇ ਰੇਤ ਲੈ ਕੇ ਜਾਣੀ, ਰਸਤੇ ਦੇ ਵਿੱਚ ਦਰਿਆ ਆਉਣਾ ਜਾਂ ਸਮੁੰਦਰ, ਦਰਿਆ ਉਹਨੇ ਹਿਸਾਬ ਲਾਉਣਾ ਕਿ ਇਹ ਭਾਰੀ ਹੈ, ਉਹਨੇ ਸਮੁੰਦਰ ਦੇ ਵਿੱਚ ਬਹਿ ਜਾਣਾ ਐ ਕਰਕੇ ਥੋੜੀ ਕਿ ਦੇਰ, ਖੋਤੇ ਨੇ ਉਹ ਰੇਤ ਰੂਤ ਅੱਧੀ ਖੁਰ ਜਾਣੀ, ਉਹਨੇ ਉੱਠ ਕੇ ਨਿਕਲ ਜਾਣਾ। ਮਾਲਕ ਨੇ ਕਿਹਾ ਯਾਰ ਇਹ ਤੇ ਮੇਰਾ ਨੁਕਸਾਨ ਹੋ ਰਿਹਾ। ਉਹਨੇ ਹਿਸਾਬ ਲਾਉਣਾ ਕਿ ਅੱਛਾ ਇਹ ਡਰਾਮਾ ਇਹ ਕਰ ਰਿਹਾ। ਉਹਨੇ ਇੱਕ ਦਿਨ ਰੂਮ ਲਾ ਦਿੱਤਾ, ਨਸਾ ਗਿਆ ਜਾ ਕੇ ਨਾ ਤੇ ਪਾਣੀ 'ਚ ਬੈਠਾ ਵੀ ਇਹ ਵੀ ਮੈਂ ਮਿੱਟੀ ਕਰਾਂ ਵਜ਼ਨ ਜਾਣਾ ਪਾਣੀ 'ਚ ਬੈਠਾ, ਮੁੜ ਕੇ ਉੱਠਿਆ ਨਾ ਜਾ ਕੇ। ਚੱਲ ਹੁਣ ਬਚਾ ਕਰ। ਸਾਜੀ ਕਮਾਲ ਬਰਾਦਰੀ ਆਪਣੀ ਬਹੁਤ ਇਹਨੂੰ ਇਸਤੇਮਾਲ ਕਰਦੇ ਜੀ ਯਾਰ ਸਾਰੀ ਦੁਨੀਆ ਹੀ ਇਸਤੇਮਾਲ ਕਰਦੀ, ਲੇਕਿਨ ਮੈਂ ਵੱਲਾ ਅੱਜ ਤੱਕ ਇਹ ਨਹੀਂ ਵੇਖਿਆ ਕਿਸੇ ਨੇ ਇੰਜ ਕਰਕੇ ਦੁੱਧ ਦੀ ਚਾਹ ਬਣਾਈ ਹੋਵੇ, ਇਹਦਾ ਦੁੱਧ ਦਾ 2 ਸੋਡਾ ਬਣਾ ਲਿਆ ਹੋਵੇ, ਇੰਜ ਕਰਕੇ ਦਹੀਂ ਜਮਾਤ। ਯਾਰ ਅਸੀਂ ਸਿਰਫ ਤੈਨੂੰ ਕਹਿ ਰਹੇ ਵੀ ਤੂੰ ਪਾਈ ਅਕਸਰ ਫੀਡਰ 'ਚ ਪਾ ਕੇ ਉਹ ਪੀਣਾ। ਵੀ ਹੁਣ ਦੇਖ ਆਲ ਪਰ ਆਉਂਦਿਆ ਕੋਤਾਪੁਰ ਕਿਤੇ ਦੇਖਿਆ ਤੂੰ? ਆਹੋ ਵੀ ਕਿਹਨੇ ਦੇਖਿਆ ਖੋਤੇ ਦੁੱਧ ਦਾ ਡੱਬਾ ਨਹੀਂ ਕਿਤੇ ਮਸ਼ਹੂਰ ਯਾਰ ਹੈ ਕੋਈ ਜਿਲਦ ਦਾ ਮਸਲਾ ਵਾ, ਤੁਸੀਂ ਰੰਗ ਆਪਣਾ ਸਾਫ਼ ਕਰਨਾ ਵਾ, ਕੋਈ ਡਾਕਟਰ ਦੱਸ ਦੇ ਕਿ ਯਾਰ ਇਹ ਤੂੰ ਪੀਣਾ ਵਾ, ਫੇਰ ਵੀ ਤੇ ਤੂੰ ਪੀਣਾ ਹੀ। ਫੇਰ ਤੇ ਚਾਹੀਦਾ ਤੈਨੂੰ, ਤੂੰ ਖੋਤੀਆਂ ਮਾੜੀਆਂ ਕਰਦੇ ਮਹੱਲੇ ਦੀਆਂ ਮੈਂ ਤਾਂ ਉਹੀ ਤੈਨੂੰ ਕਹਿ ਤੂੰ ਤਾਂ ਨਿਚੋੜ ਦੇਵੇ ਖੋਤੀਆਂ। ਨਹੀਂ ਮੈਂ ਵੇੜੀਆਂ ਤੇਰੇ ਸਾਜੀ ਸ਼ੌਕ ਨਹੀਂ ਕਰ ਮੇਰਾ, ਨਹੀਂ ਤੂੰ ਮੈਨੂੰ ਲੱਗਦਾ ਕਿਤੇ ਲਾਉਣਾ ਖੁਦ ਲਾ ਰਿਹਾ। ਲਾ ਰਿਹਾ। ਕਿਸੇ ਬਾਹਰ ਕਿਤੇ ਲੱਗੀ ਗੁੱਬੇ 'ਚ ਜਾ ਰਿਹਾ ਕਿਤੇ ਨਹੀਂ ਕਰਨਾ। ਤੂੰ ਲੱਗਦਾ ਰਾਤ ਨੂੰ ਜਿਹੜਾ ਬਾਹਰ ਸੌਣਾ ਨਾ, ਹਾਂ ਸਵੇਰੇ ਸਵੇਰੇ 4 ਵਜੇ ਉੱਠ ਕੇ ਨਾ ਤੇ ਤੂੰ ਖੋਤੀਆਂ ਵੇਲੀਆਂ ਕਰੋ ਨਾ। ਉੱਠ ਕੇ ਦੱਸਦਾ ਖੋਤੀਆਂ ਵੇਲੀਆਂ ਕਰੀਆਂ ਭਾਈ। ਇਹ ਜੀ ਇੰਨੇ ਫਾਇਦੇ ਆ, ਇੰਨੇ ਮੁਫੀਦ ਆ, ਤੇ ਸ਼ੁਰੂ ਤੋਂ ਕਿਉਂ ਨਹੀਂ ਦੱਸਿਆ? ਹੁਣ ਕਦੋਂ ਆ ਕੇ ਦੱਸਣ ਨੇ? ਭਾਈ ਤੂੰ ਉਹ ਯਾਰ ਏਦਾਂ ਬੜੀਆਂ ਚੀਜ਼ਾਂ ਹੁਣ ਪਤਾ ਲੱਗੀਆਂ ਨੇ, ਬੜੀਆਂ ਚੀਜ਼ਾਂ ਦੇ ਫਾਇਦੇ ਹੁਣ ਪਤਾ ਲੱਗੇ ਨੇ। ਇਹ ਕੋਈ ਦਲੀਲ ਨਹੀਂ ਹੈਗੀ ਤਹਿਕੀਕ ਦੇ ਹਿਸਾਬ ਨਾਲ। ਲੇਕਿਨ ਭਾਈ ਸਾਡੀ ਸਮਝ ਨਹੀਂ ਆ ਰਿਹਾ, ਅਸੀਂ ਨਹੀਂ ਲੈਣਾ ਦੁੱਧ, ਕੋਈ ਹੋਰ ਘਰ ਦੇਖੋ ਭਾਈ। एक शेर है उस्ताद जी, जिंदगी है या कोई तूफान है, हाँ हम तो इस जीने के के हाथों हाथों मर मर चले। चले। हाँ एक होते हैं ते पूरा ਓਏ ਯਾਰ ਮਾਫੀ ਦੇ ਭਰਾਵਾ, ਉਹ ਜ਼ਖਮ ਹੋਏ ਨੇ ਖੋਤੇ ਦੇ, ਹਾਂ ਤੇ ਉਹਦੇ ਉੱਤੇ ਉਹ ਲੈਦਰ ਦੇ ਬੈਲਟ ਬੰਨੇ ਨੇ, ਤੇ ਉਹਦੇ ਉੱਤੇ ਮਾਰ ਵੀ ਰਹੇ ਮਾਰ ਨੇ। ਉਹ ਜਦੋਂ ਤੁਰਦਾ ਉਹ ਬੈਲਟ ਘਿਸੜਦਾ, ਉਹ ਜ਼ਖਮ ਤਾਜ਼ਾ ਹੀ ਰਹਿੰਦਾ। ਓਏ ਮੈਨੂੰ ਇੱਕ ਗੱਲ ਦੱਸ, ਤੈਨੂੰ ਕੰਮ ਤੇ ਆਉਣ ਲੱਗਾ ਕਿਸੇ ਖੋਤੇ ਨੇ ਲੱਖ ਰੁਪਇਆ ਫੜਾਇਆ, ਛੱਡ ਦੇ ਟੀ ਟਾਈਮ ਕਰਦੇ ਸਾਰਾ ਹੀ। ਤੈਨੂੰ ਕੀ ਐਸਾ ਪਰੇਸ਼ਾਨੀ ਲੱਗੀ ਰਾਤੀ? ਕਿਤੇ ਖੋਤੇ ਨੇ ਕਿਤੇ ਬੋਤਲ ਫੜਾਤੀ ਤੈਨੂੰ? ਭਾਜੀ ਦੋ ਪਾਸਦਾਰੀ ਖੋਤੇ ਦੀ ਕਰੀ ਜਾਂਦਾ। ਉੱਥੇ ਕਿਸੇ ਨੇ ਕਲੋਨੀ ਕੱਢ ਲਈ ਆ, ਤਾਂ ਲਾੜ ਦੇ ਤਾਂ ਤੈਨੂੰ ਦੱਸ ਦੇ। ਖੋਤੇ ਨੇ ਕੀ ਕੀਤਾ? ਖੋਤੇ ਨੇ ਆਪਣੀ ਸ਼ਰਟ ਲਾ ਕੇ ਦਿੱਤੀ ਆ, ਤੂੰ ਪਾ ਲੈਂਦਾ। ਉਸਤਾਦ ਜੀ ਬਾਰਿਸ਼ ਹੁੰਦੀ ਨਾ ਲੈ। ਤੇ ਅਸੀਂ ਸਾਰੇ ਆਪਣੇ ਆਪਣੇ ਕਮਰਿਆਂ 'ਚ ਨਰਮ ਕੰਬਲ ਲੈ ਕੇ ਸੁੱਤੇ ਹੁੰਦੇ। ਤੂੰ ਨਾਲ ਖੋਤੇ ਨੂੰ ਪਾ ਲਿਆ ਕਰ, ਕੀ ਚਾਹੁੰਦਾ? ਖੋਤੇ ਦਾ ਘਰ ਹੀ ਬੜਾ ਦੂਰ ਆ ਹੁਣ। ਆਪ ਉੱਠ ਜਾ, ਰਕਸ਼ੇ ਖੋਤੇ ਨੂੰ ਪਾ ਲਿਆ ਕਰ, ਜੇ ਤੂੰ ਐਡਾ ਸਾਥ ਆ ਖੋਤੇ ਦਾ। ਯਾਰ- ਉਹ ਮਾਰ, ਤੂੰ ਮਾਂ ਬਾਪ ਦਾ ਸੋਚ ਨਹੀਂ ਰਿਹਾ, ਖੋਤੇ ਦੇ ਤੂੰ ਕੋਈ ਐਸੀ ਜਦ ਚਾਹੁੰਦੇ ਨਾ, ਅਸੀਂ ਜਾਈ ਲੈ ਕੇ ਸੌਂਦੇ ਨਹੀਂ ਕਰ ਲੈ। ਉਸਤਾਦ ਜੀ ਉਹਦੇ ਉੱਤੇ ਫਲੈਕਸ ਬੰਨ ਦਿੰਦੇ ਆ, ਉਹਦੇ ਘਰ ਲੱਕ ਦੇ ਉੱਤੇ ਰੱਸਿਆਂ ਨਾਲ। ਉਹ ਭਾਈ ਉਹਦੀ ਐਡੀ ਚਿੰਤ ਮੋਟੀ ਹੁੰਦੀ, ਐਡੀ ਮੋਟੀ ਗੋਲੀ ਛੂ ਕੇ ਲੰਘ ਜਾਂਦੀ ਆ। ਝੂਠ ਝੂਠ ਉਸਤਾਦ ਜੀ, ਗੋਲੀ ਛੂ ਕੇ ਨਹੀਂ ਲੰਘ ਜਾਂਦੀ ਯਾਰ, ਉਹਦੀ ਜਿਲਦ ਸਖਤ ਹੁੰਦੀ, ਜ਼ਰਾ ਉਹਨੂੰ ਘੱਟ ਲੱਗਦਾ ਵਾ। ਰੱਬ ਨੂੰ ਪਤਾ ਸੀ ਨਾ ਇਹਨੂੰ ਮਾਰਨਾ ਮਾਰਨਾ ਇਹਨਾਂ ਵਾ। ਮੇਰੇ ਬੰਦਿਆਂ ਨੇ। ਉਸਤਾਦ ਜੀ ਲੇਕਿਨ ਘੋੜੇ ਤੋਂ ਪਤਲੀ ਹੈ ਇਹਦੀ ਜਿਲਦ, ਘੋੜੇ ਦੀ ਜ਼ਿਆਦਾ। ਹਾਂਜੀ ਘੋੜੇ ਦੀ ਜ਼ਿਆਦਾ ਮੋਟੀ। ਇਹਨੂੰ ਬਹੁਤੀ ਠੰਡ ਲੱਗਦੀ ਹੈ, ਉਹ ਤੂੰ- ਇਹਨੂੰ ਠੰਡ 'ਚ ਬਾਹਰ ਹੀ ਬੰਨੀ ਰੱਖਦੀ ਹੈ, ਓਏ ਤੇ ਸਿਰਫ ਬੋਰੀ ਪਾਤੀ। ਓਏ ਉਹ ਦਾਨਸ਼ੀ ਹੁੰਦਾ ਇੱਕ ਸਿਸਟਮ ਕੁਦਰਤ ਵੱਲੋਂ। ਹੁਣ ਜੋ ਠੰਡ ਪਵੇ ਕਿਚਨ ਚ ਕਰਨਾ ਕਰੀਏ, ਉਹਨੂੰ ਕੀ ਕਰੀਏ ਦਾ ਵੀ ਜਿੱਥੇ ਤੁਸੀਂ ਤੁਹਾਡੀ ਮਿਸਾਰੀ ਲੱਗੀ ਆਪ ਤੁਸੀਂ ਬਾਹਰ ਜਦੋਂ ਗੋਦਾ ਬੰਦੇ ਹੋ। ਕਿਚਨ ਚ ਕਰ ਲਿਆ ਕਰ, ਕਿਚਨ ਚ ਕਰਕੇ ਨਾ ਥੱਲੇ ਉਹਦੇ ਕੱਲੇ ਕੁੰਡੀ ਰਾਤੀ ਕੱਲੀ। ਉਸਤਾਦ ਜੀ ਇੱਕ ਖੋਤੇ ਤੇ ਜ਼ੁਲਮ ਦੱਸਦਾ ਵਾ ਕਿੰਨਾ ਉੱਤੇ ਹੋਇਆ। ਹਾਂ ਇੱਕ ਜਗ੍ਹਾ ਤੇ ਕੁੱਤਾ ਤੇ ਖੋਤਾ ਦੋਵੇਂ ਇਕੱਠੇ ਸੀਗੇ ਉਸਤਾਦ ਜੀ, ਯਾਨੀ ਐ ਮੈਂ ਤੈਨੂੰ ਦੱਸਾਂ, ਤੈਨੂੰ ਕੁੱਤਾ ਕਹਿਣ ਡਿਆ ਤੇ ਤੈਨੂੰ ਗੈਰਤ ਨਹੀਂ ਹੋਣੀ ਹੈ। ਅਰੇ ਉਹ ਯਾਰ- ਪੁੱਤ ਉਧਰ ਐਕਸ਼ਨ ਉਧਰ ਕਰ। ਨਹੀਂ, ਉਹਦੇ ਨਾਲ ਮਿਸਾਲ- ਗੱਲ ਕਰਨੀ ਹੈ, ਹੱਥ ਮਿਸਾਲ ਨਹੀਂ ਕਰਨਾ ਸਾਡੇ ਯਾਰ, ਹੱਥ ਨਹੀਂ ਕਰਨਾ ਬੇਟੇ। ਮਿਸਾਲ ਆ ਯਾਰ। ਅੱਛਾ ਇੱਕ ਜਗ੍ਹਾ ਤੇ ਕੁੱਤਾ ਤੇ ਖੋਤਾ ਦੋਵੇਂ ਇਕੱਠੇ ਸੀਗੇ ਉਸਤਾਦ। ਹੁਣ ਉਹ ਰਾਤ ਨੂੰ ਘਰ ਚੋਰ ਵੜ ਗਿਆ ਤੇ ਕੁੱਤੇ ਹੋਣੀ ਖੋਤੇ ਨੂੰ ਕਹਿੰਦੇ ਨਥੀ ਓਏ। ਹਾਂ ਨਹੀਂ। ਦੋਵੇਂ ਢਾੜੀ ਸੀ। ਅੱਛਾ ਆਪਣਾ ਦੱਸ ਲਿਆ ਵਾ ਓਕੇ। ਯਾਰ ਦੇਖ ਨਾ ਵੀ ਉਹ ਆਪਈ ਨਥੀ ਹੋਏ ਆ ਗੱਲ ਕਰ ਉਹਨੇ ਕਹਿ ਰਿਹਾ ਮੋਰਚੇ ਆ ਗਏ। ਕਿਉਂ ਨੋਨੀ ਤੋਂ ਇਹਨਾਂ ਨੂੰ ਇਦਾਂ ਕਰਦਾ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਯਾਰ ਮੈਂ ਇਹਨਾਂ ਦੇ ਬਾਰੇ 'ਚ ਨਹੀਂ ਗੱਲ ਬਰਦਾਸ਼ਤ ਕਰ ਸਕਦਾ। ਤਾਂ ਜੀ ਕੁੱਤੇ ਨੇ ਨਾ ਕਿਹਾ ਖੋਤੇ ਨੂੰ ਵਾਓ ਨਥੀ। ਯਾਰ ਪਤਾ ਕੀ ਗੱਲ ਆ, ਸਿਰਫ ਜਿਹੜੀ ਸ਼ੁਰੂ ਵਾਲੀ ਗੱਲ ਸੀ ਨਾ ਕਿ ਕੁੱਤਾ ਦਾ ਖੋਤਾ ਆਪਾਂ ਨੂੰ ਉਹ ਤੇ ਕੋਈ ਹੱਲ- ਉਹ ਸੀਗੀ, ਬਾਕੀ ਤੋਂ ਨਹੀਂ ਹੋਏ। ਓਏ ਬੜੀਆਂ ਇਹਦੀ ਕਹਾਣੀਆਂ ਬੜੀਆਂ ਨੇ, ਬੜੀਆਂ ਕਹਾਣੀਆਂ ਨੇ ਇਹਦੀਆਂ। ਦੋਸਤਾਨਾ ਕਿ ਦੂਸਰੀ? ਇਹ ਇੱਕ ਬੰਦੇ ਦੇ ਕੋਲ ਇੱਕ ਕੁੱਤਾ ਸੀ ਤੇ ਇੱਕ ਬੱਕਰੀ ਸੀ, ਇੱਕ ਕੁੱਤਾ ਸੀ ਤੇ ਖੋਤਾ ਸੀ। ਹਾਂਜੀ। ਇੰਜ ਦੀਆਂ ਬੜੀਆਂ ਬੜੀਆਂ ਨੇ। ਇਹ ਸਾਜੀ ਆਹ ਤੇ ਸੁਣੋ। ਕਿਤਾਬ 'ਚ ਵੀ ਆਇਆ ਵਾ। ਆ ਤੇ ਸੁਣੋ, ਖੋਤਾ ਕਹਿੰਦਾ ਓਏ ਕੁੱਤਿਆ ਚੋਰ ਆ ਗਏ ਭੌਂਕ ਮਾਲਕ ਨੂੰ ਉਠਾ। ਉਹ ਕਹਿੰਦਾ ਬਹਿ ਜਾ ਓਏ, ਪੈ ਜਾ ਲੰਮੇ, ਕੁਛ ਨਹੀਂ ਇਹਦੇ ਕੋਲ ਕੀ ਆ, ਕੀ ਲੈ ਜੂਗਾ।
ਉਹ ਕਹਿੰਦਾ ਭੌਂਕ ਮਾਲਕ ਨੂੰ ਉਠਾ। ਉਹ ਨਾ ਕੁੱਤਾ ਘੇਸ ਵੱਟ ਕੇ ਐਨ ਹੋ ਜਾਂਦਾ, ਕਹਿੰਦੇ ਇਹਨੇ ਨਹੀਂ ਜਾਨ ਨਹੀਂ ਕਰਨੀ। ਖੋਤਾ ਕਹਿੰਦਾ ਮੈਂ ਹੀ ਕੋਸ਼ਿਸ਼ ਕਰਦਾ। ਖੋਤਾ ਆਵਾਜ਼ ਕਰਦਾ ਹੈ, ਮਾਲਕ ਦੇਖਦਾ ਖੋਤਾ ਬੋਲਣ ਡਿਆ, ਉਹ ਚੱਕਦਾ ਸੋਟਾ ਠਾ 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 ਖੋਤੇ ਨੂੰ ਫੈਂਟਾ। ਹੁਣ ਉਹ ਨਾ ਦੱਸਣ ਜੋਗਾ ਕਿ ਮੈਂ ਚੋਰ ਦਾ ਕਰਕੇ ਬੋਲੇ ਕਿ ਤੂੰ ਉੱਠ ਕੇ ਦੇਖ ਲਵੇ। ਉਹ ਖੋਤੇ ਨੂੰ ਫੈਂਟਾ ਪੈ ਜਾਂਦਾ। ਉਹ ਖੋਤਾ ਕਹਿੰਦਾ ਚਲੋ ਕੋਈ ਗੱਲ ਨਹੀਂ। ਅਗਲੀ ਵਾਰੀ ਇਹ ਨਾ ਕੁੱਤਾ ਭੌਂਕਦਾ ਤੇ ਉਹ ਚੋਰ ਲੱਭਣਾ ਜਾਂਦਾ ਕਿ ਕੁੱਤਾ ਬੋਲਿਆ ਚੋਰ ਕਿੱਥੇ ਆ, ਕਹਿੰਦਾ ਉਰੇ ਆ, ਜਦੋਂ ਮੈਂ ਬੋਲਿਆ ਸੀ ਉਦੋਂ ਆਇਆ ਸੀ। ਇਹ ਵੈਸੇ ਸ਼ੌਕੀਆ ਭੌਂਕਣ ਡਿਆ। ਲੈਂਦਾ ਆਹੋ ਇਹ ਵੀ ਇੱਕ ਵੈਰਾਈਟੀ ਆ ਯਾਰ। ਇਹਦਾ ਤੇ ਪਹਿਲੇ ਤੇ ਨਾ ਸਿਲੇਬਸ ਦੇ ਵਿੱਚ ਵੀ ਇਹਦਾ ਐਡ ਕਰੋ ਕਿਤਾਬਾਂ ਦੇ ਵਿੱਚ। ਹਾਂ ਲੈ ਲਾ ਖੋਤੇ ਦੀ ਕਹਾਣੀ ਤਾਰੀਖ ਦੀਆਂ ਕਿਤਾਬਾਂ ਪੁਰਾਣੀਆਂ ਲੱਭੋ, ਉਹਨਾਂ ਦੇ ਵਿੱਚ ਇੱਕ ਲਾਈਨ ਐਡ ਕਰ ਦਿਓ ਆਪਣੀ। ਬਿਲਕੁਲ ਬੜੀ ਅੱਛੀ ਗੱਲ। ਔਰ ਨਵੇਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਖੋਤੇ ਦੇ ਆਗਾਹੀ ਚਲਾਈ ਜਾਏ। ਆਗਾਹੀ ਚਲਾਈਏ ਕਿ ਤੇਰੇ ਨਾਨੇ ਨੇ ਕਿੰਨਾ ਯੂਥ ਵਾਸਤੇ ਕੰਮ ਕੀਤਾ। ਇਲਾਕੇ ਦੇ ਇਹਦੇ ਨਾਨੇ ਦਾ ਨਾਮ ਨਾਮ ਆ, ਆ, ਠੀਕ ਕਿਸੇ ਨੇ ਨਹੀਂ ਕਿਹਾ ਸਿਲੇਬਸ ਨਾਮ ਆ, ਕੋਈ ਉਹਦੇ ਨਾਲ ਖੜਾ ਹੀ ਨਹੀਂ ਹੋਇਆ। ਐਡਾ ਬੇਫੌਕਾ ਬੰਦਾ। ਤੇ ਖੋਤੇ ਨਾਲ ਦੇਖ ਲੈ ਸਾਰੇ ਖੜੇ ਹੁੰਦੇ ਆ। ਉਹਦਾ ਨਾਨਾ ਪਿੱਛੇ ਹੋ ਗਿਆ ਖੋਤੇ ਨਾਲ। ਖੋਤੇ ਨੇ ਯਾਰ ਕਿਰਦਾਰ ਦੁਨੀਆ ਤੇ ਅਦਾ ਕੀਤਾ ਵਾ ਆਪਣਾ, ਕੋਈ ਐਵੇਂ ਨਹੀਂ ਉਹ ਫਾਰਕ ਬੰਦਾ ਨਹੀਂ। ਨਹੀਂ ਮੈਂ ਕਹਿੰਦਾ ਭਾਜੀ ਇਹਦਾ ਮੈਨੂੰ ਖੋਤੇ ਜੇ ਨੇ ਮੈਨੂੰ ਸੀਰੀਅਸ ਕਰਤਾ ਵਾ। ਅਸੀਂ ਐਵੇਂ ਇੱਧਰ ਮੁਲਕੀ ਲੈਵਲ ਤੇ ਭੱਜੇ ਫਿਰਦੇ ਆਂ, ਐਵੇਂ ਮੁਲਕ ਦਾ ਨਿਜ਼ਾਮ, ਐਵੇਂ ਖੁਸ਼ਹਾਲੀ ਦੇ ਪਿੱਛੇ, ਐਵੇਂ ਅਸੀਂ ਜਨਾਬ ਜੀ ਮੁਲਕ ਦਾ ਨਿਜ਼ਾਮ ਐਡਾ ਵੱਡਾ ਮਸਲਾ ਅਸੀਂ ਗੌਰ ਹੀ ਨਹੀਂ ਕਰਨ ਦੇ। ਬੁਨਿਆਦੀ ਇੱਕ ਮਸਲਾ ਵਾ। ਦਾਨਿਸ਼ ਤੂੰ ਧਿਆਨ ਪਾਇਆ ਵਾ। ਮਿੱਠਾ ਜੀ ਮਰਦ ਮਿਹਨਤ ਕਰਦਾ ਵਾ, ਉਹਦੀ ਬੁੱਢੀ ਘਰ ਰਹਿੰਦੀ, ਉਹਨੂੰ ਹਾਊਸ ਵਾਈਫ ਦਾ ਦਰਜਾ ਮਿਲਿਆ। ਓਏ ਖੋਤਾ ਬਾਹਰ ਮਿਹਨਤ ਕਰਦਾ ਵਾ, ਉਹਦੀ ਬੁੱਢੀ ਨੂੰ ਹਾਊਸ ਵਾਈਫ ਦਾ ਦਰਜਾ ਕਿਉਂ ਨਹੀਂ ਮਿਲਦਾ? ਯਾਰ ਤੂੰ ਮੈਨੂੰ ਕੋਈ ਗੱਲ ਦੱਸ ਦੇ ਅੱਲਾ ਦੇ ਬੰਦੇ ਆ, ਤੂੰ ਖੋਤੇ ਦੀ ਕਾਹਤੋਂ ਸੈਲਰੀ ਵੀ ਸਵੇਰੇ ਹੁਣ ਆਂਡਾ ਬ੍ਰੈਡ ਚਾਹ ਹਰਸ਼ਾ ਇਹ ਪਹਿਲੇ ਖੋਤੇ ਨੂੰ ਪੇਸ਼ ਕਰਦੇ ਕਰੀਏ। ਉਹ ਇਨਸਾਨ ਆ, ਉਹ ਖੋਤਾ ਵਾ ਹਾਊਸ ਵਾਈਫ। ਭਾਈ ਇਹਦੀ ਸੁੰਗਣ ਦੀ ਜਿਹੜੀ ਸਖਤ ਆ ਨਾ, ਸਖਤ ਸੁੰਗਣ ਦੀ, ਇਹ 20 ਕਿਲੋਮੀਟਰ ਦੂਰ ਸੁੰਘ ਲੈਂਦਾ। ਇਹਨੂੰ ਆਪਣੇ ਬੂਟ ਸਗਾ ਖੋਤਾ ਹੱਥ ਨਾਲ ਜੋੜ ਕੇ ਸਾਨੂੰ ਫੜ ਲਈ ਜਿਹੜੇ ਤੂੰ ਢਮਕਾ ਪਾਉਂਦਾ ਖੋਤੇ ਬੂਟ ਚ। ਤਾਂ ਅੱਜ ਗੱਲ ਇਹ ਕਿ ਇਹਦੇ ਤੇ ਜ਼ੁਲਮ ਬੰਦ ਹੋਵੇ, ਇਹਦੀ ਖੁਰਾਕ ਮੁਨਾਸਬ ਹੋਵੇ। ਜ਼ੁਲਮ ਕੀ ਜਿੱਥੇ ਏ ਅਥਰਾ ਇਸ਼ਕ ਨਹੀਂ ਸੌਣ ਦਿੰਦਾ, ਸਾਰੀ ਰਾਤ ਜਗਾਈ ਰੱਖਦਾ ਏ। ਏ ਅਥਰਾ ਇਸ਼ਕ ਸੌਣ ਦਿੰਦਾ, ਸਾਰੀ ਰਾਤ ਜਗਾਈ ਰੱਖਦਾ ਏ, ਰੱਖਦਾ ਏ, ਰੱਖਦਾ ਏ। ਅਥਰਾ ਇਸ਼ਕ ਸ਼ਾਮੀ ਕੱਢ ਕੇ ਆਈ ਯਾਰ। ਸਾਹਮਣੇ ਲੈ ਗਿਆ ਕਿਤੇ। ਤੇਰੇ ਰਾਜ ਜੀ ਭਲਾ ਕੀ ਗੱਲ ਆ? ਤਾੜੀ ਨਹੀਂ, ਮੈਨੂੰ ਘਬਰਾ ਚੜ ਜਾਂਦਾ ਵੇ ਜਦੋਂ ਮਤਲਬ ਇੱਕ ਅੱਛਾ ਬੰਦਾ ਗਾ ਰਿਹਾ। ਨਹੀਂ ਨਹੀਂ ਰੋਕਣਾ ਨਹੀਂ ਨਾ ਤੂੰ। ਓਕੇ ਜਗਾਈ ਸਾਰੀ ਰਾਤ ਜਗਾਈ ਰੱਖਦਾ ਏ, ਰੱਖਦਾ ਏ, ਰੱਖਦਾ ਏ। ਅਥਰਾ ਤੂੰ ਆਪੀ ਕਿਆ ਰੋਕਣਾ ਨਹੀਂ। ਤੈਨੂੰ ਪਤਾ ਹੱਥ ਨੇ ਅੱਖ ਚੱਖ ਪਾ ਸੱਜਣਾ ਫੇਰ ਕੰਮ ਤੇ ਆਏਗਾ। ਏ ਅਥਰਾ ਇਸ਼ਕ ਨਹੀਂ ਸੌਣ ਦਿੰਦਾ, ਸਾਰੀ ਰਾਤ ਜਗਾਈ, ਸਾਰੀ ਰਾਤ ਜਗਾਈ ਰੱਖਦਾ ਏ, ਰੱਖਦਾ ਏ, ਰੱਖਦਾ ਏ। ਅਥਰਾ ਇਸ਼ਕ ਨਹੀਂ। ਹਾਂ ਉਹ ਪਹੁੰਚਿਆ ਕੰਮ ਤੇ। ਬਹੁਤ ਅੱਛੇ। ਲੇਕਿਨ ਖੋਤਾ ਦੀ ਦਲਤੀ ਬਹੁਤ ਭੈੜੀ ਹੈ ਯਾਰ। ਉਹਨੂੰ ਕੋਈ ਹਜਾ ਨਹੀਂ ਕਿ ਪਿੱਛੇ ਬੰਦਾ ਮਰ ਗਿਆ ਵਾ, ਰਹਿ ਗਿਆ ਵਾ। ਉਹਦੇ ਇੱਥੇ ਦਲਤੀ ਮਾਰ ਕੇ ਜਾਂ ਇੱਥੇ ਮਾਰ ਕੇ ਬੰਦਾ ਤਾਂ ਗਿਆ ਨਾ। ਬਹੁਤ ਦਲਤੀ ਸੋਹਣਾ। ਅਸੀਂ ਭੈੜੀ ਵੜਦਾ ਵਾ। ਟੈਟੂ ਕਈ ਬਹੁਤ ਬੰਦੇ ਸੋਹਣਾ ਮੁੰਡੇ ਕੀਤੇ ਨੇ ਇਸ ਕਿਸਮ ਦੇ ਘੁੰਮ ਕੇ ਗਲਤੀ ਮਾਰਦਾ ਟੈਟੂ ਜਿਹਾ ਐਵੇਂ ਉਹਨੂੰ ਤਹਫੁਜ਼ ਦੇਈ ਜਾਂਦਾ ਯਾਰ। ਹਰ ਇੱਕ ਸ਼ੈ ਸਹੀ ਰੱਖੀ ਜਿੱਥੇ ਵੀ ਰੱਖੀ ਅਸੀਂ। ਉਹ ਮੈਨੂੰ ਉਸਤਾਦ ਜੀ ਇੱਕ ਗੱਲ ਯਾਦ ਆਈ ਸੱਚ। ਬੜੀ ਔਖੀ ਯਾਦ ਆਈ ਉਹ ਕੀਤਾ ਵਾ। ਬੋਲੋ। ਉਹ ਮੈਨੂੰ ਗੱਲ ਯਾਦ ਇਹ ਆਈ, ਖੋਤਾ ਵਾਕਈ ਐਂਜ਼ਾਈਟੀ ਦਾ ਮਰੀਜ਼ ਆ, ਡਿਪਰੈਸ਼ਨ ਦਾ ਮਰੀਜ਼ ਆ। ਬਾਜੀ ਮੈਂ ਸਹੀ ਕਹਿ ਰਿਹਾ ਉਸਤਾਦ ਜੀ, ਖੋਤਾ ਜੈਨੂਇਨ ਐਂਜ਼ਾਈਟੀ ਡਿਪਰੈਸ਼ਨ ਦਾ ਮਰੀਜ਼ ਆ। ਉਹਦੀ ਵਜ੍ਹਾ ਹੈ ਕਿ ਤੁਸੀਂ ਜਦੋਂ ਪਿੰਡ ਥਾਂ ਜਾਂਦੇ ਆ, ਕਿਤੇ ਸਿੰਗਲ ਸੜਕ ਚੱਲ ਰਹੀ ਹੁੰਦੀ, ਕਾਰ ਹੁੰਦੀ, ਤੇ ਖੋਤਾ ਇੱਕ ਸੜਕ ਦੇ ਵਿਚਕਾਰ ਆ ਖਲੋਤਾ ਹੁੰਦਾ, ਹਿਲਦਾ ਹੀ ਨਹੀਂ, ਜੋ ਮਰਜ਼ੀ ਕਰੀ ਜਾ। ਉਹਨੂੰ ਹਾਰਨ ਮਾਰਦੇ ਹੋ ਹਲਕਾ ਜਿਹਾ ਐਵੇਂ ਇਹਦਾ। ਓਏ ਬੇਟੀ ਦਾ ਦਿਲ ਟੁੱਟਿਆ ਹੁੰਦਾ, ਸੈਡ ਹੋਇਆ ਹੁੰਦਾ ਵਾ। ਉਹ ਪਤਾ ਕਿਉਂ ਖਲੋਤਾ ਹੁੰਦਾ? ਉਹ ਤਰਸ ਰਿਹਾ ਹੁੰਦਾ ਹੈ ਕਿ ਸ਼ਾਇਦ ਉਂਝ ਤੇ ਇਹਨਾਂ ਦੀ ਸਾਡੇ ਤੇ ਨਜ਼ਰ ਨਹੀਂ ਪੈ ਰਹੀ ਇਨਸਾਨਾਂ ਦੀ, ਹਾਏ ਕਿ ਮੈਂ ਦਰਮਿਆਨ 'ਚ ਖੜਾ ਹੋ ਕੇ ਇਹਨਾਂ ਨੂੰ ਤਵੱਜੋ ਲਵਾਂ ਕਿ ਭਾਈ ਹਾਏ ਹਾਏ ਮਰਨ ਨੇ ਅਸੀਂ, ਸਾਡੇ ਤੋਂ ਜ਼ੁਲਮ ਹੋ ਰਿਹਾ, ਸਾਡੇ ਇਨਸਾਫ ਵਾਸਤੇ ਹੱਕ ਆਵਾਜ਼ ਉਠਾਈ ਜਾਏ। ਅੱਛਾ ਇhtਜਾਜੀ ਤੌਰ ਤੇ ਖਲੋਤਾ ਹੁੰਦਾ ਉਹ। ਹਾਂ ਕੋਲੰਬੀਆ ਦੇ ਵਿੱਚ ਉਸਤਾਦ ਜੀ ਇੱਕ ਵਾਰੀ ਸੈਂਕੜੋ ਖੋਤੇ ਜਿਹੜੇ ਉਹ ਸੜਕਾਂ ਤੇ ਨਿਕਲ ਆਏ ਸੀ ਆਪਣੇ ਹਕੂਕ ਵਾਸਤੇ। ਲੈ ਇਹ ਵੈਸੇ ਕਿਤੇ ਭੁੱਲ ਕੇ ਨਿਕਲ ਆਏ ਸੀ। ਉਹ ਵੀਡੀਓ ਬੜੀ ਵਾਇਰਲ ਵੀ ਹੋਈ। ਖੋਤੇ ਹੀ ਖੋਤੇ। ਹਾਂਜੀ ਹਾਂ ਉਹ ਭਰਾਵਾ ਕਿਤੇ ਜਲਜਲਾ ਆਇਆ ਹੋਣਾ ਵਾ, ਖੋਤੇ ਬਾਹਰ ਕੱਢੋ ਮੁਹਿੰਮ ਸ਼ੁਰੂ ਹੋਈ ਸੀ।
ਤੂੰ ਨਜਾਇਜ਼ ਉਹ ਜਾਂ ਗੱਡੀ 'ਚ ਕੁੜੀ ਬੈਠੀ ਹੁੰਦੀ ਤੇ ਉਹਦੀ ਖਿੜਕੀ ਦੇ ਆਲੇ ਦੁਆਲੇ ਕਿੰਨੇ ਹੀ ਖੋਤੇ ਆ ਜਾਂਦੇ। ਉਹ ਵਾਇਰਲ ਵੀਡੀਓ ਵੇਖੀ viral ਸਾਰੇ। video। ਦਾਨਿਸ਼ ਤੇਰੀ ਕੋਈ ਰਿਸ਼ਤੇਦਾਰੀ ਖੋਤੇ ਆ ਨਾ ਨਹੀਂ, ਖੋਤਾ ਹੈਗਾ ਤੇਰੇ ਵਿੱਚ? ਵੈਸੇ ਹੀ ਕੁਲੀਗ ਨੇ ਮੇਰੇ। ਉਸਤਾਦ ਜੀ ਕੋਈ ਇਨਸਾਨਾਂ ਦੀ ਗੱਲ ਕਰਾਂ, ਨਿੱਕੇ ਨਿੱਕੇ ਬੱਚੇ ਬੈਠੇ ਇੱਥੇ ਮਾਸੂਮ ਬੱਚੇ ਉਹਨਾਂ ਨੂੰ ਗੱਲ ਕਰ। ਇਨਸਾਨ ਹੀ ਤੇ ਜ਼ਾਲਮ ਆ। ਇਨਸਾਨ ਨੇ ਖੋਤੇ ਨੂੰ ਕਮਤਰ ਕਰਕੇ ਸ਼ੇਰ ਨੂੰ ਉੱਤੇ ਕੀਤਾ ਹੋਇਆ। ਉਹ ਕੰਮ ਤਾਂ ਟੀਕਿਆਂ ਤੇ ਲਾਤੇ ਯਾਰ ਖੋਤੇ ਇਨਸਾਨਾਂ ਨੇ। ਕੀ ਹੋ ਗਿਆ ਤੈਨੂੰ? ਨਸ਼ਾ ਕਰਨਾ ਪਿਆ ਯਾਰ, ਸਵਾਰ ਰੱਖਣਾ ਪਿਆ, ਹੱਦ ਹੋ ਗਈ ਯਾਰ। ਕੀ ਕੀਤਾ ਖੋਤਿਆਂ ਨਾਲ? ਖੋਤਿਆਂ ਦੀ ਫਰਮ ਚੋਂ ਨਾ ਸਿਰਫ ਜ਼ੈਬਰਾ ਸਹੀ ਰਿਹਾ। ਇਹ ਖੋਤਿਆਂ ਨੂੰ ਚਾਰੋਂ ਰਾਤ ਨੂੰ ਮੱਛਰ ਕਿੰਨਾ ਲੜਦਾ ਤੁਹਾਨੂੰ ਪਤਾ? ਕਿਹਨੂੰ? ਖੋਤਿਆਂ ਨੂੰ। ਮੈਂ ਸਦਕੇ ਜਾਵਾਂ ਬੜਾ ਤੂੰ ਨਾਲ ਤੇਰੀ ਮੰਜੀ ਹੁੰਦੀ ਖੋਤੇ ਨੇ। ਓਏ ਹਾਏ, ਜ਼ੈਬਰੇ ਨੂੰ ਮੱਛਰ ਨਹੀਂ ਲੜਦਾ। ਲੈ ਲਓ ਜੀ ਵੀ ਕਿੱਡਾ ਜਲੇਬੀ ਲਾ ਕੇ ਦੇ ਕੇ ਆਇਆ ਵਾ ਇਹ। ਵਜ੍ਹਾ ਕਿਉਂ ਭਲਾ? ਇਹਦੀ ਲੌਜਿਕ ਕੀ ਹੈ? ਜ਼ੈਬਰੇ ਨੂੰ ਮੱਖੀ ਮੱਛਰ ਨਹੀਂ ਪੈਂਦਾ ਜ਼ੈਬਰੇ? ਉਹ ਬਸ ਉਹ ਕਹਿੰਦੇ ਕਿ ਕਾਲਾ ਚਿੱਟਾ ਹੁੰਦਾ। ਨਹੀਂ, ਆਹੋ ਉਹਦੀ ਜਿਹੜੀ ਲਕੀਰਾਂ ਨਹੀਂ ਉਹ ਤੋਂ ਕਨਫਿਊਜ਼ ਹੁੰਦੇ। ਕਿੰਨੇ ਜਾਨਵਰ ਹੁੰਦੇ ਆ ਹਾਂ, ਉਹ ਕਿਦਾਂ? ਉਹਦੀ ਆ ਜਿਹੜੀ ਲਕੀਰ ਆ ਵਾ ਉਹਦੀ ਵਜ੍ਹਾ ਤੋਂ ਕਨਫਿਊਜ਼ਨ ਹੁੰਦਾ ਕਿ ਪਤਾ ਨਹੀਂ ਉਹ ਮੱਖੀਆਂ ਨਹੀਂ ਪੈਂਦੀਆਂ ਉੱਤੇ ਨਾ ਮੱਛਰ ਪੈਂਦਾ। ਕਨਫਿਊਜ਼ ਮਤਲਬ ਉਸਤਾਦ ਜੀ ਉਹ ਉਹਨਾਂ ਨੂੰ ਜਿਹੜਾ ਉਹਨਾਂ ਦਾ ਵਿਜ਼ਨ ਹੁੰਦਾ ਨਾ ਵੇਖਣ ਦਾ, ਉਹਦੇ ਚੋਂ ਫਿੱਟ ਨਹੀਂ ਪੈਂਦਾ। ਮੂੰਹ ਚ ਤਰਾ ਜਾਂਦੇ ਆ। ਆਹੋ, ਅੱਛਾ ਕਾਲਾ ਚਿੱਟਾ ਸਿਲੈਕਟ ਨਹੀਂ ਹੁੰਦਾ ਕਿਤੇ ਨਾ ਕੰਮ। ਬੱਚੇ ਦੇ ਦੇਖਣ ਦੇ ਨੂੰ ਐਂ ਦੇ ਜਾਂਦਾ ਕਿ ਦੇਖਿਆ। ਜ਼ੈਬਰੇ ਨੂੰ ਵੀ ਇਨਸਾਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ, ਲੇਕਿਨ ਉਹ ਨਹੀਂ ਆਇਆ ਕਾਬੂ। ਉਹ ਕਹਿੰਦਾ ਨਹੀਂ ਬਾਸ਼ੋ। ਇਹ ਫਸ ਗਿਆ। ਆ ਵੀ ਖੋਤਾ ਸੀ। ਇਹਨੇ ਇੱਕ ਦਿਨ ਹਿਸਾਬ ਲਾਇਆ ਇਹਨੇ ਕਿ ਯਾਰ ਮਾਲਕ ਕੋ ਬਹੁਤ ਕੁੱਟਦੇ ਕੋ ਬਚਣ ਦਾ ਤਰੀਕਾ ਕੀ ਹੈ। ਪੈਂਟਰ ਕੋ ਜਾ ਕੇ ਨਾ ਤੇ ਲੀਕਾ ਪਵਾਇਆ ਉੱਤੇ ਤੇ ਮਾਲਕ ਇਹਦੇ ਲਾਗੂ ਹੀ ਫਿਰ ਕੇ ਲੱਭੀ ਜੇ ਮੇਰਾ ਖੋਤਾ ਕਿੱਥੇ ਗਿਆ, ਮੇਰਾ ਖੋਤਾ ਕਿੱਥੇ ਗਿਆ। ਸੋਹਣੀ ਉੱਤੋਂ ਬਾਰਿਸ਼ ਹੋਈ ਆ, 2 ਮਿੰਟ ਬਾਅਦ ਉਹਨੇ ਕਿਹਾ ਆ ਜਾ ਬੇਟਾ ਥੱਲੇ ਨੂੰ ਕਰਕੇ ਆ ਗਿਆ ਤੇ ਮੈਂ ਫਸ ਗਿਆ। ਉਸਤਾਦ ਜੀ ਖੋਤਾ ਕਾਬੂ ਆ ਗਿਆ। ਆ ਭਾਈ ਦਾਨਿਸ਼ ਦੀ ਗੱਲ ਸਹੀ ਹੈ ਕਿ ਜ਼ੈਬਰੇ ਨੂੰ ਬੜਾ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਉਹ ਜ਼ੈਬਰਾ ਜਿਹੜਾ ਹੈ ਨਾ ਖੋਤਿਆਂ 'ਚ ਭੇਟ ਗਿਆ ਵਾ। ਯਾਰ ਸ਼ੇਰ ਦਾ ਕੁਛ ਕਰ ਯਾਰ, ਉਸਤਾਦ ਜੀ ਬੇਟ ਇਹਨੂੰ ਲਾ ਯਾਰ ਬਸ ਕਰ। ਇਹਨੂੰ ਲਾੜਾ ਵਾ। ਓਏ ਭੇੜੀਏ ਨੂੰ ਬਣਾ ਸਦਰ ਹਾਂ ਜੰਗਲ ਦਾ। ਓਏ ਸਮਝਦਾ। ਬਾਕੀ ਜੰਗਲ ਦਾ ਬਣਦਾ ਉਹੀ ਆ, ਭੇੜੀਏ ਬਣਦਾ ਵਾ, ਜਾਂ ਭੇੜ ਗਿਆ ਜਾਂ ਵੁਲਫ। ਜੰਗਲ ਦਾ ਕਾਨੂੰਨ ਕਿਉਂ ਕਿਹਾ ਜਾਂਦਾ ਭਲਾ ਇਹਨੂੰ? ਕੋਈ ਆ ਜੰਗਲ ਦਾ ਕਾਨੂੰਨ ਆ ਜੀ, ਵੀ ਜਿਹਦਾ ਦਿਲ ਕਰਾ ਜੋ ਕਰਦਾ ਕਰੀ ਜਾਂਦਾ ਵਾ। ਤਾਕਤਵਰ ਦਾ। ਜਿਹਦੇ ਕੋ ਤਾਕਤ ਆ ਉਹਨੇ ਮਾਰ ਦੇਣਾ ਸਾਰਿਆਂ ਨੂੰ। ਨਹੀਂ ਉਹ ਇਸ ਤੋਂ ਵੀ ਹੈ ਵੀ ਜਦੋਂ ਭੇੜੀਆ ਉਹਨੂੰ ਖਾ ਗਿਆ, ਕੈਂਗਰੂ ਉਹਨੂੰ ਖਾ ਗਿਆ, ਕੁੱਤਾ ਉਹਨੂੰ ਖਾ ਗਿਆ। ਵੀ ਜੰਗਲ ਦਾ ਕਾਨੂੰਨ ਆ ਜਿਹੜਾ ਮਾਰੀ ਤੇ ਯਾਰ ਕਰ। ਮੇਰੀ ਗੱਲ ਸੁਣ ਨਾ, ਹਰ ਜਾਨਵਰ ਦਾ ਆਪਣਾ ਇੱਕ ਤਰੀਕਾ ਵਾ। ਜ਼ੈਕਾ ਵਾ। ਆਪਣੀ ਤਾਕਤ ਦੇ ਹਿਸਾਬ ਨਾਲ ਉਹ ਸ਼ਿਕਾਰ ਕਰੀ ਜਾਂਦਾ। ਹਾਂਜੀ ਸ਼ੇਰ ਨੂੰ ਕਿਉਂ ਵੀ ਵਾਧਾ ਪਾਇਆ ਵਾ? ਹਾਂਜੀ। ਉਹਦਾ ਵੀ ਇਹੀ, ਉਹ ਵੀ ਇਸੇ ਹੀ ਕੈਟਾਗਰੀ ਚ ਹੁੰਦਾ। ਉਸਤਾਦ ਜੀ ਛਿੱਤਰ ਵੀ ਖਾ ਲੈਂਦਾ ਵਿੱਚੋਂ। ਜ਼ਰਾਫਾ ਲੱਤ ਮਾਰਦਾ ਬਹੁਤ ਇਸ ਚੰਗਾ ਕਿਸਮ ਦੀ ਮਗਰਮੱਛ ਧੂ ਕੇ ਲੈ ਕੇ ਜਾਂਦੀ ਆ, ਚਾਂਗਰਾ ਮਾਰਦਾ ਹੁੰਦਾ। ਲਿਹਾਜ਼ਾ ਇਹਨੂੰ ਇਹਦੀ ਕਾਬਲੀਅਤ ਦੇ ਹਿਸਾਬ ਨਾਲ ਕੋਈ ਉਹਦਾ ਸੈਕਟਰੀ ਸੂਟਰੀ ਇਹਨੂੰ ਬਣਾ ਦਿਓ ਸ਼ੇਰ ਨੂੰ। ਨਹੀਂ ਇਹਨੂੰ ਜੰਗਲ ਚੋਂ ਕੱਢੋ। ਜੁੱਤੀ ਪਾਓ ਦੀ ਸ਼ੇਰ ਦੀ। ਅੱਜ ਤੇ ਝੰਡਾ ਪੀਰ ਵਾਲ ਭੇਜ ਦਿਓ ਸਾਰੇ। ਉਸਤਾਦ ਜੀ ਉਹ ਕੋਲੇ ਵਾਲੇ ਸਿੰਘ ਹੁੰਦੇ ਜਿਹਦੇ ਇਦਾਂ ਬਾਰਾਂ ਮੱਛਰ। ਸਿੰਘਾਂ। ਉਹ ਜਦੋਂ ਇੰਜ ਕਰਕੇ ਕਹਿੰਦੇ ਉਹ ਵੇਰ ਜੇ ਨਾ ਤੇ ਸ਼ੇਰ ਵੀ ਕੁਛ ਨਹੀਂ ਉਹਦੇ ਅੱਗੇ। ਯਾਰ ਤੁਸੀਂ ਮੈਨੂੰ ਕੋਈ ਇੱਕ ਵੀਡੀਓ ਵਿਖਾ ਦੇਣਾ। ਮੈਂ 36000 ਮੈਨੂੰ ਵੀਡੀਓ ਉਹਨਾਂ ਨੇ ਭੇਜੀਆਂ ਸੀ ਕਿ ਹਮੇਸ਼ਾ ਪਿੱਛੋਂ ਜਾ ਕੇ ਵਾਰ ਕਰ ਰਿਹਾ ਕਰੈਕਟਰ ਬਸ। ਅੱਗੋਂ ਤੇ ਨਹੀਂ ਖਾਂਦਾ ਵੀ ਨਾਜ਼ੁਕ ਤੇ ਚੀਜ਼ਾਂ। ਜਦੋਂ ਅਗਲੇ ਨੇ ਖਲੋ ਕੇ ਐਨ ਮੂੰਹ ਕੀਤਾ ਤੇ ਭਾਜੀ ਉਹਨੇ ਪਿੱਛੇ ਹੋ ਜਾਂਦੇ ਨੇ। ਹਾਂ ਇਹਦੇ ਸਾਰੇ ਯਾਰ- ਵਾਲ ਪੁੱਟਦੇ ਉਹਨਾਂ ਤੇ ਉਸਤਾਦ ਜੀ ਥੱਲੋਂ ਬੂਲੀ ਹੈ। ਚਲੋ ਆਹੋ ਪੂਰੀ ਇਹ ਨਿਕਲਦਾ ਹੀ। ਨਹੀਂ ਯਾਰ ਉਹਦੇ ਚ ਤਾਕਤ ਹੈਗੀ ਯਾਰ। ਲੇਕਿਨ ਸਾਜੀ ਉਹ ਗੱਲ ਇਹ ਹੈ ਕਿ ਯਾਰ ਉਹਨੇ ਉਹਨਾਂ ਕੋ ਕੁਝ ਨਹੀਂ ਹੈਗਾ ਨਾ। ਇਹੀ ਗੱਲ ਨਾ, ਤੂੰ ਨਿੱਕੇ ਜੇ ਬੱਚੇ ਨੂੰ ਚਪੇੜਾ ਮਾਰੀ ਜਾ ਹਾਂਜੀ ਜਿਹੜਾ ਤੇਰਾ ਕੁਝ ਕਰ ਨਹੀਂ ਸਕਦਾ। ਤੇਰੇ ਕੋਲ ਜਿਹੜੀਆਂ ਚੀਜ਼ਾਂ ਨੇ ਉਹ ਅਗਲਿਆਂ ਕੋ ਹੈ ਹੀ ਨਹੀਂ। ਹੁਣ ਤੂੰ ਇੱਕ ਉਹ ਹਿਰਨ ਨੂੰ ਫੜ ਰਿਹਾ ਖਾ ਰਿਹਾ। ਹਿਰਨ ਕੋ ਨਾ ਉਹ ਪੰਜੇ ਨੇ, ਹਿਰਨ ਕੋ ਨਾ ਉਹ ਤਾਕਤ ਆ, ਹਿਰਨ ਕੋ ਨਾ ਉਹ ਜਬੜਾ ਵਾ, ਤੇ ਤੂੰ ਕਾਹਦਾ ਬਹਾਦਰ ਆ? ਦਾਨਿਸ਼ ਸਾਹਿਬ ਜੰਗਲ ਕੱਟਿਆ ਇਸ ਬੰਦੇ ਨੇ ਆ ਤੇ ਜੰਗਲ ਦਾ ਮਾਲਕ ਟੈਬ ਜੰਗਲ ਇਹਨੇ ਕੱਟਿਆ ਵਾ। ਫਿਰ ਇਹਨੇ ਕਿਹਾ ਤੁਸੀਂ ਆ ਜਾਓ ਰਹੋ, ਤਾਂ ਕਰਕੇ ਆਉਂਦਾ ਨਾ ਤਾਕਤ ਦੇ ਸਿਰ ਤੇ ਜਾਂ ਕੋਈ ਓਏ ਯਾਰ ਇੱਕ ਐਡਾ ਕਾ ਉਹ ਇਹਦੀਆਂ ਦੌੜਾਂ ਲਵਾਉਂਦਾ ਉਹ ਨਿਉਲਾ ਟਾਈਮ। ਦੇਖਿਆ ਤੂੰ? ਨਹੀਂ ਉਹ ਉਹ ਐਡਾ ਕਾ ਇੱਕ ਕੋਈ ਚੀਜ਼ ਬਾਹਰਲਾ ਟੈਬ। ਨਿਕਾ ਜਿਹਾ ਬਾਹਰਲਾ ਟੈਬ ਐਡਾ ਤਾਂ ਜੀ ਉਹ ਕੀ ਕਮਾਉਂਦਾ ਇਹਨੂੰ? ਉਹਦਾ ਮੋੜ ਇੰਨਾ ਸਪੀਡੀ ਆ, ਯਾਨੀ ਲਾਈਕ ਉਹ 80 ਦੀ ਸਪੀਡ ਤੇ ਜਾ ਰਿਹਾ ਜਾਂਦਾ ਜੇ ਇੰਜ ਹੋ ਜਾਂਦਾ। ਤੇ ਸ਼ੇਰ ਅੱਗੇ ਜਾ ਕੇ ਰੋਕਿਆ ਉਹ ਫਿਰ ਤੇ ਮੈਂ ਕਹਿੰਦਾ ਚਲਾ ਗਿਆ। ਇਸਨੇ ਉਸ ਸਪੀਡ ਦੀ ਮੁੜ ਉਹ ਬਹੁਤ ਸਪੀਡ ਨਾਲ ਮੁੜਦਾ ਹੀ। ਉਹਦੀ ਜਿਹੜੀ ਟਾਈਮਿੰਗ ਹੈ ਨਾ ਮੁੜਨ ਦੀ, ਯਾਨੀ ਉਹਦਾ ਜਿਹੜਾ ਲੱਤਾਂ ਛੋਟੀਆਂ ਛੋਟੀਆਂ ਹੁੰਦੀਆਂ ਨਾ, ਤੇ ਉਹ ਹੁਣ 60 ਦੀ ਸਪੀਡ ਤੇ ਭੱਜ ਰਿਹਾ ਵਾ ਤੇ ਸ਼ੇਰ ਮਗਰ ਆ ਤੇ ਜਾਂਦਾ ਜਾਂਦਾ ਤੇ ਸ਼ੇਰ ਜਾਂਦਾ ਉਹ ਮਰੇ ਉਹ ਇੱਕ ਵੀਡੀਓ ਸ਼ੇਰ ਪਿਆ ਵੀ ਨਾ ਭੱਜਦਾ ਫਿਰ ਉਹ ਸਾਬੋ ਜਿਹੜਾ ਮੇਰਾ ਕਲਿੱਪ ਨੇ ਜਿਹੜਾ ਉਹ ਥੱਕ ਗਿਆ ਕੁੱਤਿਆ। ਉਹ ਕਾਰਟੂਨ ਵਾਲਾ। ਨਹੀਂ ਇਹ ਨਾ ਤਾਕਤ ਦੇ ਜ਼ੋਰ ਤੇ ਨਹੀਂ ਹੈਗਾ। ਬੇਸਿਕਲੀ ਇਹਨੇ ਜੰਗਲ ਕੱਟਿਆ ਵਾ, ਜੰਗਲ ਦੇ ਵਿੱਚ ਇਕੱਲਾ ਹੀ ਹੁੰਦਾ ਸੀ। ਇਹਨੇ ਫਿਰ ਜੋੜਾ ਜਿਹੜਾ ਪਵਾਇਆ ਵੀ ਹਰਨ ਹੋਣੀ ਆ ਜਾ ਵੀ ਏਦਾਂ ਸਾਰੀ ਜਗ੍ਹਾ ਦਿੱਤੀ ਆ। ਮਗਰਮੱਛ ਵੀ ਬਹੁਤ ਜ਼ਾਲਮ, ਓਏ ਉਹ ਵੀ ਨਹੀਂ ਘੱਟ ਹੈਗੀ। ਤਾਜੀ ਆਪਣੀ ਮਗਰਮੱਛੀ ਨਹੀਂ ਐਨੇ ਗੁੱਟ ਪਾੜ ਕੇ ਨਾ ਆਏ ਮਾਰਦਾ ਉਹ ਗੁੱਟ ਉਹ ਤੋੜਦਾ। ਭਾਈ ਮਗਰ ਮੱਛ ਹੀ ਰਹਿੰਦੀ ਸਾਰਿਆਂ ਦਾ। ਉਹ ਹਰ ਸ਼ੈ ਹੀ ਖਾ ਜਾਂਦਾ ਵਾ। ਲੱਕੜ ਆਈ ਤੇ ਪੱਥਰ ਆਈ
ਉਹ ਸਰਵਾਈਵ ਉਹ ਵੀ ਬਹੁਤ ਬਹੁਤ ਸਾਲ ਕਰਦੀ ਮਗਰਮੱਛ ਵੀ। ਹਾਂਜੀ। ਜਦੋਂ ਪਾਣੀ ਦਾ ਕਹਿਰ ਪੈਂਦਾ ਨਾ ਕਿਤੇ ਹਿਸਾਬ ਕਿਤਾਬ ਉਦੋਂ ਬੈਠੀ ਰਹਿੰਦੀ ਮਿੱਟੀ ਨਾਲ ਵਿਚਾਰੀ। ਉਹ ਹਿਲਦੇ ਹੀ ਨਹੀਂ ਹੈ। ਹਾਂ ਉਹ ਫਿਰ ਆਪਣੀ ਸਾਰੀ ਸ਼ਕਤੀ ਨੂੰ ਜ਼ਿੰਦਾ ਰਹਿਣ ਲਈ ਬਚਾਉਂਦੇ ਆ, ਹਾਂ। ਕੋਈ ਐਕਟੀਵਿਟੀ ਨਹੀਂ ਕਰਦੇ। ਹਾਂਜੀ ਤੇ ਗੁਰੀਲਾ ਸਾਜੀ, ਗੁਰੀਲਾ ਗਰੀਲੇ 'ਚ ਤਾਂ ਵੱਡੇ ਤਾਕਤ ਹੀ ਭੋਲਾ। ਬੜੀ ਆ। ਗਰੀਲਾ ਜੰਗਲ ਦਾ ਜਾਨਵਰ ਨਹੀਂ ਹੈ ਗਰੀਲਾ, ਇਹ ਵੀ ਇੱਕ ਇਨਸਾਨ ਸੀ ਤੇ ਉਹ ਵੀ ਪਤਾ ਨਹੀਂ ਹੈਗਾ ਕਿ ਨਹੀਂ ਗੁਰੀਲਾ ਐਡਾ ਵੱਡਾ ਹੁੰਦਾ, ਪਤਾ ਨਹੀਂ ਖਿਆਲੀ ਜਿਹਾ ਜਾਂ ਕੋਈ ਕੰਮ। ਨਹੀਂ ਗਰੀਲਾ ਹੁੰਦਾ ਸੀ ਬਾਂਦਰ ਦੀਆਂ 7 ਨਸਲਾਂ ਵਾ। ਉਹ ਯਾਰ ਸਾਈਜ਼ ਦੀ ਗੱਲ ਕਰ ਨਹੀਂ ਨਹੀਂ ਉਹ ਸਾਈਜ਼ ਸਾਜੀ ਉਹੀ ਨਾਰਮਲ 5-7 ਫੁੱਟ ਇੰਨਾ ਕੀ ਹਾਂ, ਇੰਨਾ ਕੁ। ਇਹ 8 ਫੁੱਟ ਤੱਕ ਗਰੀਲਾ ਗਿਆ ਵਾ। ਮੈਂ ਵੇਖਿਆ ਕੋਈ ਲਾਇਆ ਵੀ ਕਰਦਾ। ਨਹੀਂ ਉਹ ਗਰੀਲੇ ਦਾ ਕਿੱਦੜ ਗੀਲਾ ਵਾ। ਓਏ ਉਹ ਖਿੜਕੀਲਾ ਵਾ ਯਾਰ। ਗਰੀਲੇ ਦਾ ਸਭ ਤੋਂ ਮਜ਼ੇਦਾਰ ਪੁਆਇੰਟ ਇਹ ਹੈ ਜਦੋਂ ਨੇ ਮੈਚ ਕਰਕੇ ਦੇਖੀ ਜਾਣਾ ਮੁੜ ਕੇ ਹਲਕਾ ਕਰਨਾ। ਸੀਨੇ ਦੇ ਆਹੋ ਮੋਜੀ ਹੈ। ਉਹਦਾ ਜ਼ੋਰ ਸਾਰਾ ਸਿੰਘ ਸੀ। ਖਾਨ ਸਾਹਿਬ ਦਾ ਕਾਲਾ ਸਿਆਹ ਮੁੰਡਾ ਉਸਤਾਦ ਜੀ ਅੱਬਾ 10 ਰੁਪਏ ਦੇ ਦੇ, ਕਹਿੰਦਾ ਨਹੀਂ ਹੈ ਪੁੱਤ, ਤੇ ਉਹ ਰੋਣ ਲੱਗ ਜਾਂਦਾ ਕਹਿੰਦਾ ਪੁੱਤ ਦਰਖਤ ਤੇ ਚੜ ਜਾ। ਉਸਤਾਦ ਜੀ ਖੋਤੇ ਦੀਆਂ ਤਸਵੀਰਾਂ ਕੈਲੰਡਰਾਂ ਤੇ ਛਾਪੀਆਂ ਜਾਣ, ਬਸ ਜਿਹੜੇ ਨੇ ਵੱਡੇ ਬੋਰਡ ਮਾਡਲਿੰਗ ਮਸ਼ਹੂਰੀਆਂ ਉਹਦੇ ਚ ਇਹਨੂੰ ਲਿਆ ਜਾਏ ਤਾਂ ਕਿ ਇਹਨੂੰ ਇੱਕ ਇਤਮਾਦ ਮਿਲੇ, ਖੁਸ਼ੀ ਮਿਲੇ ਕਿ ਯਾਰ ਮੈਨੂੰ ਸਿਰਫ ਵਾਇਆ ਨਹੀਂ ਜਾ ਰਿਹਾ, ਹਾਂਜੀ। ਐਂਟਰਟੇਨਮੈਂਟ ਉਹ ਵੀ ਖੋਤਾ ਕੀਤਾ ਤੈਨੂੰ ਕਿਤੇ ਹੋਰ ਸਪੋਰਟ ਦਿੰਦਾ ਵਾ, ਕੀ ਕਰਦਾ ਖੋਤਾ? ਯਾਰ ਉਹ ਲਤੀਫਾ ਨਹੀਂ ਉਹ ਜਿਹੜਾ ਮੈਂ ਤੁਹਾਨੂੰ ਸਾਫ਼ ਕਰਕੇ ਸੁਣਾ ਦਿੰਦਾ। ਉਹ ਜਿਹੜਾ ਬੰਦੇ ਕੋਲ ਟਾਈਮ ਪੁੱਛਣ ਆਉਂਦਾ ਬੰਦਾ ਇੱਕ, ਕਹਿੰਦਾ ਭਾਜੀ ਟਾਈਮ ਕੀ ਹੋਇਆ, ਤੇ ਉਹਨੇ ਨਾ ਘੋੜਾ ਖਿਲਾਰਿਆ ਹੁੰਦਾ ਆਪਣੇ ਅੱਗੇ ਬਿਲਕੁਲ ਘੋੜੇ ਦੀ ਬੈਕ ਸਾਈਡ, ਜਿਹਦੀ ਦੀ ਪੂਛ ਇੱਥੇ ਹੁੰਦੀ ਘੋੜੇ ਦੀ ਹਾਂਜੀ ਇੰਜ। ਠੀਕ। ਤੇ ਬੰਦਾ ਕਹਿੰਦਾ ਟਾਈਮ ਕੀ ਹੋਇਆ, ਕਹਿੰਦਾ ਪੂਛ ਐ ਨੂੰ ਕਰ। ਉਹ ਪੂਛ ਐ ਨੂੰ ਕਰਦਾ, ਕਹਿੰਦਾ 6:35 ਹੋ ਗਏ। ਦੇਖਦਾ 6:35, ਕਹਿੰਦਾ ਯਾਰ ਬੜੀ ਗੱਲ। ਦੂਜੇ ਦਿਨ ਫੇਰ ਹੁੰਦਾ, ਕਹਿੰਦਾ ਭਾਜੀ ਟਾਈਮ ਕੀ ਹੋਇਆ, ਕਹਿੰਦਾ ਇਹਦੀ ਪੂਛ ਐ ਨੂੰ ਕਰ। ਪੂਛ ਐ ਨੂੰ ਕਰਦਾ, ਕਹਿੰਦਾ 2:17 ਹੋ ਗਏ। ਉਹ ਪੈਰੀ ਪੈ ਕਹਿੰਦਾ ਬਾਬਾ ਜੀ ਮੈਨੂੰ ਆ ਗੁਰ ਸਿਖਾ ਦੇ, ਆ ਹੈ ਕੀ ਆ, ਇਹ ਕੀ ਸਾਬਾ ਪੂਛ ਦੇ ਨਾਲ ਟਾਈਮ ਦਾ ਐਗਜ਼ੈਕਟ ਮਿੰਟ ਵੀ ਪੂਰੇ ਦੱਸ ਦੇ ਤੁਸੀਂ। ਕਹਿੰਦਾ ਪਾਗਲ ਦੇ ਪੁੱਤਰ ਇੱਥੇ ਬਹਿ, ਇਹ ਕਹਿੰਦਾ ਗੋਰੇ ਇੱਥੇ ਬਹਿ, ਕਹਿੰਦਾ ਉਹ ਬਹਿ ਜਾਂਦਾ, ਕਹਿੰਦਾ ਪੂਛ ਐ ਨੂੰ ਕਰ। ਪੂਛ ਐ ਨੂੰ ਕਰਦਾ, ਕਹਿੰਦਾ ਉਹਦੇ ਸਾਹਮਣੇ ਦੁਕਾਨ 'ਚ ਕਲਾ ਗਏ। ਅਥਰਾ ਇਸ਼ਕ ਨੇ ਸਾਡਾ ਸਾਰੀ ਰਾਤ ਜਗਾਈ ਰੱਖਦਾ ਏ ਅਥਰਾ। ਬਾਕੀ ਤੇਰੇ ਜਿੰਨੀ ਹਿੰਮਤ ਨਾਲ ਜਾਨ ਜੋਖਾਂ 'ਚ ਪਾ ਕੇ ਤੂੰ ਖੋਤਿਆਂ ਦੇ ਹਕੂਕ ਲਈ ਲੜੀ ਜਾ, ਮੈਨੂੰ ਦਿਖਾ ਦੇ ਤੇਰੇ ਪੱਲੇ ਕੁਝ ਹਾਸਲ ਹੋਇਆ। ਯਾਰ ਇੱਕ ਚੀਕ ਦਾ ਮੈਂ ਉਸਤਾਦ ਜੀ ਇਹ ਮੁੱਲ ਨਹੀਂ ਪਾ ਸਕਦੇ ਖੋਤੇ ਦੀ, ਜਿਹੜੀ ਉਹ ਇੱਕ ਬਾਹਰ ਬਾਜ਼ ਕੱਢ ਕੇ ਕਹਿੰਦਾ ਹੈ ਇਹਦਾ ਖੋਤਾ ਤੈਨੂੰ ਪਤਾ ਵਾ, ਜਦੋਂ ਤੁਸੀਂ ਰਾਤ ਨੂੰ ਜਾ ਰਹੇ 1:30 ਵਜੇ ਲਾਈਟ ਮਾਰ ਕੇ ਤੇ ਤੁਹਾਨੂੰ ਪਤਾ ਲੱਗਾ ਕਿ ਇੱਕ ਛੋਟੀ ਜੀ ਤੰਗ ਦਰਮਿਆਨ ਸੜਕ ਦੇ ਉੱਤੇ ਥੱਲੇ ਨੂੰ ਮੂੰਹ ਕਰਕੇ ਸੈਂਟਰ 'ਚ ਖੜਾ ਹੋ, ਓਏ ਉਦੋਂ ਉਹਦੇ ਅੰਦਰ ਕੀ ਕਿਹੜਾ ਗਾਣਾ ਚੱਲ ਰਿਹਾ ਹੁੰਦਾ ਹਿਸਾਬ ਨਾਲ? ਕਿਹੜਾ? ਸੋ ਗਿਆ ਇਹ ਜਹਾਂ ਸੋ ਗਿਆ ਆਸਮਾਂ, ਆ ਚੱਲਦਾ ਉਹਨਾਂ ਦੇ ਨਾਲ। ਲੈ ਲਓ ਕਿਆ ਸਿਫਾਰਸ਼ਦਾਰੀ ਹੋੜੇ ਖੋਤਿਆਂ ਦੀ। ਤੂੰ ਆਪਣਾ ਕੋਈ ਹੋਰ ਜਾਨਵਰ ਜਿਹੜਾ ਨਾ ਕਿਤੇ ਲੈ ਜਾ, ਮੇਰਾ ਭਾਈ ਹੈ ਜਿਹੜਾ ਖੋਤਾ ਹੇਟੀ ਕਰਾਉਣਾ ਵਾ। ਅੱਜ ਸੜਕ ਦੇ ਵਿੱਚ ਘਰ ਖਲੋਤਾ ਹੋਇਆ ਤੇ ਉਹਨੂੰ ਨਾ ਹਰਨ ਵੱਜਿਆ ਤੇ ਕਹਿੰਦਾ ਨਹੀਂ ਇੰਜ ਕਰਦਾ ਸੜਕ ਦੇ ਵਿੱਚ ਕਾਰ ਖਲੋਤਾ ਸਦਕੇ ਜਾਵਾਂ ਤੈਨੂੰ। ਤੇ ਇੰਜ ਨੇ ਗੱਡੀ ਦੇਖੀ ਰਿਹਾ। ਲੇਕਿਨ ਮੈਂ ਖੋਤਿਆਂ ਨੂੰ ਕਹਿਣਾ ਚਾਹਾਂਗਾ ਕਿ ਤੇਰਾ ਗਮ ਮੇਰਾ ਗਮ ਇੱਕ ਜੈਸਾ ਸਨਮ। ਦਾਨਿਸ਼ ਸਾਡਾ 1000 ਓਏ। ਸਾਡਾ 1000 ਸਬਸਕ੍ਰਾਈਬਰ ਖੋਤਾ ਵਾ। ਨਹੀਂ ਵੀਰ ਤੂੰ ਤਾਂ ਐ ਇਹ ਕਰਨਾ ਸਾਰੇ ਦੇਖ ਜਿਹੜੇ ਲੋਕ ਬਰੀਕ ਇਨਸਾਨਾਂ ਨਾਲ ਮੁਹੱਬਤ ਕਰਦੇ, ਇਹਨਾਂ ਨੂੰ ਪਤਾ ਚੱਲੇਗਾ ਔਰ ਇਹ ਵੀ ਉਹਦੇ ਨਾਲ ਮੁਹੱਬਤ ਕਰੇਗਾ। ਖੋਤੇ ਨਾਲ ਜੋ ਮਰਜ਼ੀ ਕਾਲਾ, ਖੋਤੇ ਨੂੰ ਮਿੱਠਾ ਪਾਨ ਖਵਾ ਦੇ, ਖੋਤੇ ਨੂੰ ਖੀਰਾ ਖਵਾ ਦੇ, ਪੀਆ ਖਵਾ ਦੇ, ਰਹਿਣਾ ਨੂੰ ਖੋਤਾ ਹੀ ਓ ਹੈ। ਯਾਰ ਨਹੀਂ ਤੇ ਤੂੰ ਵੀ ਤੇ ਉਹੀ ਰਹਿਣਾ ਨਾ, ਫਿਰ ਤੈਨੂੰ ਵੀ ਜੋ ਮਰਜ਼ੀ ਮੈਂ ਕਰ। ਤਾਂ ਇਨਸਾਨ ਹਾਂ। ਹਰ ਗੱਲ ਦਾ ਹਰ ਗੱਲ ਚੀਜ਼ ਨੇ ਉਹੀ ਰਹਿਣਾ। ਅਸੀਂ ਅੱਜ ਤੋਂ ਬਾਅਦ ਖੋਤੇ ਦੀ ਯਾਦ ਦੇ ਵਿੱਚ ਸ਼ਮੇ ਰੋਸ਼ਨ ਅਸੀਂ ਇਹ ਨਹੀਂ ਕਿਆ ਕਰਨਾ ਕਿ ਅਸੀਂ ਅੱਜ 2 ਟੀ ਟਾਈਮ ਕੀਤੇ, ਅਸੀਂ ਕਿਆ ਕਰਨਾ ਅਸੀਂ ਅੱਜ ਟੀ ਟਾਈਮ ਦੇ 2 ਫੇਰੇ ਲਾਏ। ਇੰਨਾ ਮਕਾਮ ਹਾਸਲ ਹੋ ਗਿਆ ਇਸ ਖੋਤੇ ਨੂੰ। ਵਾਹ 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 ਸਲੋਟ ਹੈ ਜੀ। ਹਾਂ ਓ ਯਾਰ ਨਹੀਂ ਯਾਰ ਤਾਂ ਮੈਨੂੰ ਤੂੰ ਮਿੱਤਰ ਅੱਜ ਕਰ ਅੱਜ ਗਿਆ ਸੀ, ਆਹੋ ਅੱਜ ਗਿਆ ਸੀ, ਕੋ ਫੇਰਾ ਲਾ ਕੇ ਆ ਗਿਆ। ਐਨੂੰ ਹੋ ਕੇ ਬੈ ਐਨ ਹੋਰ ਐਨ ਥੋੜਾ ਹੋ ਇੱਥੇ, ਤੂੰ ਵੀ ਥੋੜਾ ਜਿਹਾ ਨੂੰ ਮੈਂ ਤਾਂ ਥੱਲੇ ਆਵਾਂ ਲੈ ਗਏ ਦੇਖੋ ਜੀ। ਆਵਾ ਠੀਕ ਹੈ ਠੀਕ। ਔਰ ਤਾਸ਼ ਦੇ ਪੱਤਿਆਂ 'ਚ ਗੋਲਾ ਬੇਗੀ ਇੱਕਾ ਖੋਤਾ ਵੀ ਪਾਇਆ ਜਾਏ। ਅੱਛਾ ਜਿਹੜਾ ਹਾਂ ਖੋਤੇ ਨੂੰ ਅਹਿਸਾਸ ਦਿਓ। ਜਿਹੜਾ यार बड़े बड़े लोगों ने कहता कोई पाता है कोई खोता ਖੋਤਾ है। ਹੈ। हाँ ਵਾਹ 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 ਸਹੀ ਗੱਲ। ਉਹ ਲਫ਼ਜ਼ ਖੋਤਾ ਵਾਸਤਾ ਜੀ, तो मैं खोता ही कह रहा ਖੋਤਾ ਹੈ। तो मैं कोई खोता ही है ਇਹ ਖੋਤਾ ਹੋਰ ਵਾ, ਇਹ ਖੋਤਾ ਵਾ, ਖੋਤਾ ਵਾ तो खोता ही आ भी ਯਾਰ ਖੋਤਾ ਹੈ, ਹਾਂ। ਖੋਤਾ ਹੈ।
कोई पाता है कोई खोता है। ਹਾਂ ਇਹ ਖੋਤਾ ਛੋਟਾ ਵਾ ਉਹ ਖੋਤਾ कोई पाता है कोई खोता है, ਇਹ ਲੰਬਾ ਵਾ कोई पाता है कोई खोता है। ਹਾਂਜੀ तू नजर में है ਆਹ किसी और के, तुझे देखता कोई और है। उस्ताद जी एक और गाना गा, खोता था जिसके लिए जीता ਉਹ था ਜੀਤਾ ਏ ਉਸਤਾਦ ਜੀ। ਇੱਕ ਦੂਸਰੀ ਗੱਲ, ਖੋਤੇ ਨੇ ਅੱਜ ਤੱਕ ਕੋਈ ਐਸਾ ਕਾਰਨਾਮਾ ਅੰਜਾਮ ਦਿੱਤਾ ਹੋਵੇ ਜਿੱਦਾਂ ਹੁਣ ਆਪਣਾ ਬਾਂਦਰ ਆ, ਉਹ ਜਾਂਦਾ ਕਦੀ ਉੱਧਰ ਬੱਲੇ 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 ਖਿਲਾਰੀ ਆ ਸ਼ੁਰੂ ਕਰਕੇ ਖੋਤੇ ਦਾ ਕੋਈ ਕਾਰਨਾਮਾ ਮੈਨੂੰ ਦੱਸ ਦਿਓ ਦੱਸੋ ਦੱਸੋ ਅੱਜ ਤੱਕ ਦੱਸ ਦਿਓ। ਲਾਜਵਾਬ ਕਰਤਾ ਬੱਚੇ ਕੋਈ ਵੀ ਨਹੀਂ ਭਾਜੀ, ਉਹਨੇ ਕੋਈ ਵੀ ਨਹੀਂ ਪਿਛਲੇ ਅੱਧੇ ਪੌਣੇ ਘੰਟੇ ਤੋਂ ਉਹਨੇ ਕੋਈ ਨਹੀਂ ਕਾਰਨਾਮਾ ਐਸਾ ਕੀਤਾ ਵੀ ਅਸੀਂ ਕਹੀਏ ਵੀ ਯਾਰ ਉਹਨੇ ਕੋਈ ਕਾਰਨਾਮਾ ਕੀਤਾ। ਘੰਟਾ ਹੋ ਜਾਂਦਾ ਕੋਈ ਵੀ ਕਾਜੀ ਮਿੱਟੀ ਜਾ ਰਹੀ ਕੋਈ ਵੀ ਨਹੀਂ ਕੀਤਾ ਉਹਨੇ। ਜੇ ਸਹੀ ਗੱਲ ਹੈ ਤੇਰੀ ਜ਼ਿਆਦਾ ਲਗਾ ਕੀ ਸਵਾਲ ਚੁੱਕਿਆ ਠੀਕ ਹੈ ਮੇਰੇ ਨਾਲ ਕਰੀ ਜਾ ਰਿਹਾ। ਜ਼ਿਆਦਾ ਲਾਜਵਾਬ ਕਰਤੇ ਸਾਰੇ ਤੂੰ ਕੀ ਖੋਤੇ ਨੂੰ ਮਿੱਟੀ ਕੀਤਾ ਨਾਲ ਮੈਨੂੰ ਵੀ ਆ ਵੇ ਸਾਜੀ ਇੱਕ ਪੱਤਿਆਂ 'ਚ ਇਜ਼ਾਫਾ ਕਰਾਓ ਕੈਲੰਡਰ ਦੇ ਵਿੱਚ, ਜਿੱਥੇ ਸ਼ੇਰ ਦੀ, ਚੀਤੇ ਦੀ, ਲੈਪਰਡ ਦੀ ਤਸਵੀਰ ਆਂਦੀ, ਇੱਕ ਮਾਰਚ ਵਾਲੇ ਸਫੇ ਤੇ ਖੋਤੇ ਦੀ ਤਸਵੀਰ ਆਈ। ਖੋਤੇ। ਹਾਂ ਸਹੀ ਗੱਲ ਹੈ। ਇੱਕ ਨੂੰ ਉਹਨੂੰ ਇਹਦਾ ਨਾਂ ਚੇਂਜ ਕਰੋ, ਬੱਬਰ ਖੋਤਾ, ਡਾਇਨਾ ਖੋਤਾ ਡਾਇਨਾ ਖੋਤਾ ਇਹਦਾ। ਉਸਤਾਦ ਜੀ ਜਿੱਥੇ ਘੋੜਸਵਾਰ ਚੱਲਦਾ ਜੀ ਤੇ ਖੋਤ ਸਵਾਰ ਵੀ ਕਰੋ। ਹਾਂ ਯਾਦ ਇਹਦੇ ਗਾਣੇ ਬਣਾਓ ਮੀਆਂ ਖੋਤੇ ਚੂਰੀ ਖਾਣੀ ਆ ਏਦਾਂ ਬਣਾਓ ਹਾਂ ਮੀਆਂ ਖੋਤਾ। ਮੀਆਂ ਖੋਤਾ ਪੱਤ ਖਾਣੀ ਆ ਇਹਦੇ ਲਈ ਸ਼ੇਰੋ ਸ਼ਾਇਰੀ ਕੀਤੀ ਜਾਏ, ਹਾਂ। ਇਹਦੇ ਲਈ ਕੋਈ ਨਜ਼ਮਾਂ ਬਣਾਈਆਂ ਜਾਣ, हाँ तू खोता है ਕਿਸੇ और का। नहीं नहीं हाँ। नहीं तू उड़ता है तुझे हाँकता कोई और है। ਹਾਂ ਯਾਰ ਕੀ ਕਰਾਂ, ਮੈਨੂੰ ਭੁੱਖ ਵੀ ਲੱਗ ਗਈ ਹੈ। दाल पकाओ जो बड़ा चलन डਿਆ ਵਾ ਨਾਲ ਬੱਚੇ ਵੀ ਨਾਲੇ ਹਲਕੇ ਜਿਹੇ ਲੁਕਮਾ ਕੋਸ਼ਿਸ਼ ਕਰ ਲੈਣਗੇ ਖੋਤਿਆਂ ਨੂੰ ਬਾਹਰੋਂ ਢਾਰੇ ਉਹਨਾਂ ਦੇ ਖਤਮ ਕਰਕੇ ਉਹਨਾਂ ਨੂੰ ਕਮਰੇ ਮੁਹੱਈਆ ਕੀਤੇ ਜਾਣ। ਹਾਂ ਬਾਹਰ ਹੀ ਹਾਂ ਖੋਤੇ ਦਾ ਆਪਣਾ ਇੱਕ ਪੂਰਾ ਹਿਸਾਬ, ਗਰਮੀਆਂ 'ਚ ਏਸੀ, ਹਾਂਜੀ। ਸਰਦੀਆਂ 'ਚ ਹੀਟਰ। ਮੁਰਗੀਆਂ ਪਾਲਦੇ ਨੇ, ਟੈਂਪਰੇਚਰ ਖਤਮ ਜੀ ਇੰਨਾ ਏਸੀ ਲਾ ਹਾਂ ਦੇ। ਖੋਤੇ ਦਾ ਕੋਈ ਟੈਂਪਰੇਚਰ ਨਹੀਂ। ਵੈਸੇ ਸਹੀ ਗੱਲ ਆ ਖੋਤੇ ਦਾ ਇੱਕ ਰੂਮ ਹੋਣਾ ਕਿਉਂਕਿ ਖੋਤਾ ਆ ਕੇ ਅੱਜ ਕਰਕੇ ਰੇੜੀ ਲਾਵੇ ਰੇੜੀ ਲਾਈਏ ਤੇ ਹਲਕਾ ਜਿਹਾ ਜਾ ਕੇ ਜੇ ਕਰਕੇ ਨਾ ਸਾਰਾ ਸਿਸਟਮ ਇਹ ਚਾਵਲ ਖਾਣੇ ਚਾਵਲ ਕਿੱਥੋਂ ਮੁਰਗੇ ਵਾਲੇ ਲੈਣੇ ਕਿੱਥੋਂ ਲੈ ਲੈਂਦੇ ਸਾਜੀ ਮੁਰਗ ਪਲਾਓ ਤਾਜੀ ਕਿੱਥੋਂ ਲਿਆਂਦੇ ਆ? ਘਰੋਂ ਪਕਾ ਕੇ ਆਹੋ ਲਿਆ ਖਵਾ ਯਾਰ ਮੈਨੂੰ। ਜਾ ਲਿਆ ਤੂੰ ਲੈ ਵੀ ਆ, ਕੋਈ ਫਰਕ ਨਹੀਂ ਪੈਣਾ। ਜਾ ਲੈ। ਏ ਅਥਰਾ ਇਸ਼ਕ ਨਹੀਂ ਸੌਣ ਦੇਂਦਾ, ਸਾਰੀ ਰਾਤ ਜਗਾਈ ਗਾਏ। ਲਓ ਜੀ ਨਾਜ਼ਰੀਨ, ਬਾਦਸ਼ਾਹ ਮੈਂ ਕਹਿੰਦਾ ਅੱਜ ਤੋਂ ਬਾਅਦ ਤੁਸੀਂ ਜਿੱਥੇ ਖੋਤਾ ਦੇਖਣਾ ਨਾ, ਤੁਹਾਨੂੰ ਅਸੀਂ ਯਾਦ ਆਵਾਂ। ਸਰ ਦਾ ਖਿਤਾਬ ਬਾਕੀ ਨਹੀਂ ਬਣੇ ਉਹ ਮਾਫੀ ਦੇ ਦਿਓ ਸਰਦਾ ਨਹੀਂ ਜਾਂ ਫਿਰ ਇਦਾਂ ਕਰ ਖੋਤਾ ਠਾਕੁਰ ਲੈ ਹੈ ਖੋਤਾ ਠਾਕੁਰ। ਨਹੀਂ ਨਹੀਂ ਯਾਰ, ਇਹਨੇ ਕਿਸੇ ਦੇ ਨਾਂ ਦੇ ਨਾਲ ਨਾ ਜੋੜਨ। ਉਂਝ ਤੁਸੀਂ ਉਹਦੀ ਹਕੂਕ ਵਾਸਤੇ ਆਵਾਜ਼ ਉਠਾਓ। ਉਹਦੀ ਲਹਿਦਾ ਪਛਾਣ ਬਣਾਓ। ਹਾਂ ਇਹ ਦੇਖਿਆ ਨਾ, ਇਹ ਤੇਰੇ ਕੰਮ ਨੇ, ਬਸ ਤੂੰ ਇਹ ਕਰਿਆ ਕਰ। ਤਾਂ ਉਹਨਾਂ ਇਤਿਹਾਸ ਰਚਨਾ ਸਾਜੀ ਹਾਂਜੀ। ਇਤਿਹਾਸ ਐਵੇਂ ਲੱਗਦਾ ਗੋੜ ਵਾਲੇ ਨਮਕੀਨ ਚੌਲ ਲੈ ਲੇਕਿਨ ਕੱਲ ਤੂੰ ਖੋਤੇ ਦੀ ਨਫੀ ਕਰਕੇ ਅੱਜ ਮੇਰਾ ਦਿਲ ਤੋੜਦਾ ਹੈ। ਔਰ ਨਫੀ ਉਹ ਹੋਣੀ ਆ, ਉਹਨੇ ਕਿਤਾਬ ਲਿਖੀ ਉਹਨੇ ਆ ਕੁਝ ਦੇਖਿਆ ਉਹਨੇ ਕੁਝ ਭਾਲਿਆ ਕੁਝ ਸਮਝਿਆ ਉਹਨੂੰ ਨਹੀਂ ਕੋਈ ਫਾਇਦਾ ਨਜ਼ਰ ਆਇਆ। ਬਾਕੀ ਗੋਤੀ ਦਾ ਦੁੱਧ ਬਣਾ ਕੇ ਤੁਸੀਂ ਸਾਡੀ ਵੀ ਨਫੀ ਕਰਦੀ ਹੈ ਉਹ ਕਿਤਾਬ ਹੀ ਲਿਖ ਸਕਦਾ। ਖੋਤਾ ਤੂੰ ਉਹਦੇ ਥੱਲੇ ਵੱਡਾ ਜਿਹਾ ਵਰਕਾ ਵਿਛਾਰ ਕੇ ਪਰੇ ਹੋ ਜਾਵੇ, ਕੀ ਲਿਖ ਦਿੰਦਾ ਮੈਨੂੰ। ਨਹੀਂ ਆਪਣੇ ਖੁਰ ਨਾਲ ਮੋਹਰ ਲਾ ਸਕਦਾ। ਇਹਨੂੰ ਤੂੰ ਕੀ ਕਿਹਾ ਸੀ ਮੈਂ ਲੈ ਕੇ ਆਇਆ? ਸਾਜੀ ਮੁਰਗ ਮੁਰਗ ਪਲਾਓ ਪਲਾਓ। ਲੱਗਾ ਹੀ ਗਾਲ ਸਹੀ ਨਹੀਂ ਸਹੀ ਸਹੀ ਨਹੀਂ ਸਹੀ ਨਹੀਂ ਸਹੀ ਨੇ, ਲੇਕਿਨ ਉਹ ਯਖਣੀ ਵਾਲਾ ਨਹੀਂ ਹੈ। ਮੁਰਗ ਪਲਾਓ ਯਖਣੀ ਵਾਲਾ ਹੁੰਦਾ, ਆਏ ਹਾਏ ਜਿਹਦੀ ਪਹਿਲੇ ਯਖਣੀ ਨਿਕਲਦੀ ਆ। ਸਾਦਾ ਚਾਵਲ ਇੱਕ ਸਾਦਾ ਚਾਵਲ ਦੇ ਵਿੱਚ ਮੁਰਗਾ। ਮੁਰਗ ਪਲਾ ਇਹ ਸਾਦਾ ਲੇਕਿਨ ਉਹ ਬੱਚੇ ਦਾ ਮੂੰਹੋਂ ਨਿਕਲ ਗਿਆ ਮੁਰਗ ਪਲਾ। ਲੈ ਯਾਰ ਨਾਜ਼ਰੀਨ, ਹਵਾਲੇ ਰੱਬ ਦੇ। ਅਸੀਂ ਸਾਰੀ ਟੀਮ ਆਪਣੇ ਇੱਕ ਦਿਨ ਦੀ ਤਨਖਾਹ ਖੋਤਿਆਂ ਦੀ ਤਹਫਜ਼ ਲਈ ਲੈ ਲਓ ਜੀ। ਤੁਸੀਂ ਸਾਰੇ ਇੱਕ ਦਿਨ ਛੁੱਟੀ ਕਰਕੇ ਖੋਤਿਆਂ ਨੂੰ ਇੰਜ ਕਰਕੇ ਖੋਤੇ ਦੇ ਘਰੋਂ ਖਾਣਾ ਬਣਾ ਕੇ ਲੈ ਕੇ ਜਾਓ। ਇੱਕ ਦਿਨ ਤੇ ਹੋਣਾ ਚਾਹੀਦਾ। ਮਨਾਓ। ਰੱਖ ਲਓ ਖੋਤਵਾਰ ਲਾ ਤੈਨੂੰ ਲਓ। ਪਤਾ ਵਾ ਹਰ ਘਰ 'ਚ ਇੱਕ ਖੋਤਾ ਹੁੰਦਾ। ਵਾਕਈ ਵਾਹ 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 ਵਾਹ, ਵੱਡੀ ਬੜੀ ਗੱਲ ਉਸਤਾਦ ਜੀ ਹੈ। ਐ ਉਹ ਕੰਮ ਦੇ ਹਵਾਲੇ ਨਾਲ ਹਰ ਘਰ 'ਚ ਇੱਕ ਖੋਤਾ ਹੁੰਦਾ ਜਿੱਥੇ ਪੂਰਾ ਭਾਰ ਹੁੰਦਾ। ਆਏ ਉਸਤਾਦ ਜੀ ਮੈਂ ਵੀ ਆਪਣੇ ਘਰ ਦਾ ਖੋਤਾ ਹਾਂ। ਮੈਂ ਵੀ ਆਪਣੇ ਘਰ ਦਾ ਖੋਤਾ ਵਾ। ਮਿੱਠਾ ਵੀ ਆਪਣੇ ਘਰ ਦਾ ਖੋਤਾ ਬਸ। ਇਹ ਵੀ ਆਪਣੇ ਘਰ ਦਾ ਮੈਂ ਵੀ ਖੋਤਾ ਵਾ। ਘਰ ਦਾ ਖੋਤਾ ਹਾਂ ਯਾਰ। ਤੂੰ ਕੁੱਤਾ ਵਾ। ਨਹੀਂ ਨਹੀਂ ਮੈਂ ਖੋਤਾ ਹਾਂ, ਸਮਝ ਗਿਆ ਸਾਜੀ। ਐਂਡ ਤੇ ਜਾ ਕੇ ਸਮਝ ਆਈ ਤੇ ਕੀ ਆਈ ਹੁਣ ਪਤਾ ਲੱਗਾ ਖੋਤਾ ਕੀ ਬੁਲਾਇਆ। ਯਾਰ। ਉਹ ਆਪਣੇ ਘਰ ਦੀ ਪਿਛਲੀ ਕੁੱਤੀ ਹੈ ਖੋਤਾ ਦੇ ਉਹ ਆਪਣੇ ਘਰ ਦਾ ਕੰਮ ਚੋਰ ਖੋਤਾ ਵਾ। ਵੇਲਾ ਹਰ ਘਰ ਦੇ ਵਿੱਚ ਇੱਕ ਖੋਤਾ ਹੁੰਦਾ ਵਾ ਤੇ ਬਾਕੀ ਇਨਸਾਨ ਬਣਦੇ।
ਵਾਰੀ ਇਹ ਨਾ ਅੱਠਾਂ ਜਣਿਆਂ ਨੂੰ ਇਨਸਾਨ ਬਣਾਉਣ ਵਾਸਤੇ ਇੱਕ ਨੂੰ ਖੋਤਾ ਬਣਨਾ ਪੈਂਦਾ। ਕੀ ਬਤਾ ਜੀ, ਉਹ ਕਈ ਖੋਤੇ ਪ੍ਰਦੇਸ਼ ਚ ਚਲ ਗਏ ਨੇ। ਭਾਜੀ ਐ ਇਹਦੀ ਗੱਲ ਉਹ ਹੁੰਦਾ ਦੂਸਰਿਆਂ ਨੂੰ ਇਨਸਾਨ ਬਣਾਉਣ ਲਈ, ਆਪਣੇ ਪਰਿਵਾਰ ਨੂੰ ਇਨਸਾਨੀ ਖੁਸ਼ੀਆਂ ਦੇਣ ਲਈ। ਉਸਤਾਦ ਜੀ ਇੱਕ ਵਾਰੀ ਖੋਤੇ ਜੀ ਅੱਜ ਸਾਰੇ ਜਣੇ ਰਲ ਕੇ ਕਹੋ ਖੋਤੇ ਦਾ ਜਿਵੇਂ ਬਣਾਣਾ